ਇਹ ਕੀ ਸਾਜ? ਇਹ ਕੀ ਹੈ? ਇੱਕ ਮਿੰਟ ਪਤਾ ਕੀ ਉਹ ਤੇਲ ਆ। ਹੁਣ ਖੋਲੀ ਜਰਾ ਆਵਾਜ਼ ਆ ਰਹੀ। ਇਹ ਗਾਤਰਾ ਦਾ ਕਿਹਨੂੰ ਕਹਿੰਦੇ? ਕਿਹਨੂੰ? ਉਹ ਪੀਲਾ ਦੁਪੱਟਾ ਨਹੀਂ ਤੇ ਬੰਦੇ ਜੇ ਤੇ ਭਾਜੀ ਉਹ ਗੰਡਾਸਾ ਆਪੂ ਜੀ ਨੇ ਕਿਹਾ ਮਿੱਠਿਆ ਇੱਕ ਮੈਂ ਤੇ ਮੈਂ ਬੜੇ ਮੈਂ ਕਿਹਾ ਵਾਲਦਾ ਯਾਰ ਤੁਸੀਂ ਸਤਾਰੀ ਦੇਖੇ ਸਤਾਰੀ ਸਾਲ ਕਿਸ ਤਰ੍ਹਾਂ ਆ ਟੁੱਚੂਆ। टी टाइम में खुश आमदीद। आज टी टाइम में एक लूरा कम है, दानिश। उसके कंधे पे चोट लग गई है। उसने बाइक जब घर से बाहर निकाली, आगे एक छोटा बच्चा भी उसका बैठा था। वो जो 2.5 मरले के मकान में थड़ी होती है जी ऊपरों सीधी है, ठप थले गड्डी सेटती है, उससे वो ऐसे जब हुआ तो अक्सर कोई पहुंचा अड़ जाता है या कोई मसला, तो आपको राइट साइड पे नाल दें कि घर का गटर होता है, सीधी लात आपकी उसके अंदर जाती है और उसके बाद फिर ठापा टूपा होके तो वो कंधा उसका लगा है कहीं, तो कंधा कंधा कंधी बात हो गया उसको। कंधा कंधा कंधी बात, तो उसका सिस्टम ये हो गया, इसलिए आज वो कम है। और जनाब आप सुनाएं कैसे हैं? ठीक हूँ, शुक्र अल्लाह। तेरी मैनू शिकायत मिली है तो महल्ले दे विच बहुत अथरा वा, मतलब तू गल बाद च करदा वा जी ऐसे ते लड़ पहले पैना जी। मेरी मेमोरी जो ना खराब हो जाती। मैमरी हाय हाय ਇਹ ਮੈਂ ਸਹੀ ਕਹਿ ਰਿਹਾ ਨਾਜ਼ਰੀਨ ਤੁਹਾਨੂੰ, ਇਹਦੀਆਂ ਸ਼ਿਕਾਇਤਾਂ ਬਹੁਤ ਮੈਨੂੰ ਮਿਲੀਆਂ ਨੇ, ਇਹਦੀਆਂ ਇੱਕ ਇਹਦੀ, ਬਾਕੀ ਸਾਰੇ ਠੀਕ ਨੇ। ਨਹੀਂ ਲੜਾਈ ਸਾਜੀ ਕਿਸੇ ਟਾਈਮ ਜਦੋਂ ਬੰਦਾ ਲੜ ਪੈਂਦਾ ਨਾ ਉਦੋਂ ਨਹੀਂ ਪਤਾ ਲੱਗਦਾ ਹੈਗਾ। ਉਹ ਜੈਨੂਇਨ ਗੱਲ ਆ। ਬੰਦੇ ਕਹਿੰਦੇ ਨੇ, ਬੰਦਾ ਸਰ ਇੱਕ ਗੱਲ ਕਰਦਾ ਹੁੰਦਾ, ਕਹਿੰਦਾ ਲੋਕੀ ਸਮਝਦੇ ਸੀ ਜੁਗਤਾਂ ਮਾਰਦੇ ਸੀ, ਚਪੇੜਾ ਵੀ ਮਾਰਦੇ। ਹਾਂ ਤੇ ਮੇਰੀ ਤੇ ਖੈਰ ਤੁਹਾਨੂੰ ਪਤਾ ਹੀ ਹੈ ਬਾਹਰ ਅੰਦਰ ਨਹੀਂ ਇਹ ਤੇ ਬਹੁਤ ਅਥਰਾ ਵਾ ਓਏ। ਸ਼ਿਕਾਇਤਾਂ ਸਕੂਲਾਂ ਦੇ ਬੱਚਿਆਂ ਦੀਆਂ ਹੁੰਦੀਆਂ ਵਾ, ਇਹ ਜਵਾਨਾਂ ਦੇ ਕਿੱਸੇ ਹੁੰਦੇ ਆ। ਇਹ ਇੰਨਾ ਅਥਰਾ ਵਾ, ਹਰ ਲੜਾਈ 'ਚ ਲੋਕੀ ਇੱਕ ਦੂਜੇ ਨੂੰ ਇਹ ਕਹਿ ਦਿੰਦੇ ਉਹ ਅਥਰਾ ਨਹੀਂ ਨਜ਼ਰ ਆ ਰਿਹਾ, ਉਹ ਕਿੱਥੇ ਹੈ। ਹਾਂ ਇਹ ਇੰਨਾ ਅਥਰਾ ਵਾ। ਹਰ ਲੜਾਈ 'ਚ ਮਸ਼ਹੂਰ ਵਾਲਾ ਹੁੰਦਾ, ਹਰ ਲੜਾਈ 'ਚ ਇਹਦਾ ਨਾਮ ਆ, ਹਰ ਬੰਦੇ ਦਾ ਨਾਮ ਲੈਂਦਾ, ਉਹ ਅਥਰਾ ਨਹੀਂ ਨਜ਼ਰ ਆਇਆ। ਅਥਰਾ ਕਿੱਧਰ ਗਿਆ? ਇਹ ਅਥਰੇ ਨੇ ਸ਼ੁਰੂ ਕਰਕੇ ਆਪ ਕਿੱਥੇ ਚਲਾ ਗਿਆ? ਇੰਨਾ ਅਥਰਾ ਵਾ। ਨਹੀਂ ਇਹ ਕੋਈ ਗੱਲਾਂ ਨਹੀਂ ਹੈਗੀਆਂ, ਨਾਮ ਰੂਮ ਨਾਲ ਕੁਝ ਨਹੀਂ ਹੁੰਦਾ, ਦਿਲ ਕੁੜਦਾ ਚਾਹੀਦਾ। ਉਹ ਯਾਰ ਕਿੱਦਾਂ ਦਾ ਤੈਨੂੰ ਧਿਆਨ ਹੁਣ ਆ ਗਿਆ? ਪਹਿਲਾਂ ਵਾਰੀ ਕਰੋ ਨਾ, ਇੰਜ ਨਾ ਕਰੋ। ਪਰ ਉਹਦੀ ਗੱਲ ਕਰਾਂ, ਤੂੰ ਠਹਿਰ ਜਾ, ਮੈਨੂੰ ਪਤਾ ਵਾ ਤੇਰੇ ਨਾਲ ਦਾ ਸੂਰਮਾ ਘੱਟ ਹੀ ਪੈਦਾ ਹੁੰਦਾ ਵਾ। ਸੂਰ ਮਾਂ? ਅੱਛਾ ਨਹੀਂ ਸੂਰਮਾ, ਉਹ ਸੂਰਮਾ ਅੱਛਾ ਸੁਰਮਾ ਸਾਹੀਵਾਲ ਤੋਂ ਮਿਲਦਾ, ਖਾਈਦਾ ਮਿੱਠਾ ਹੁੰਦਾ ਹੂਰਮਾ, ਉਹਦੇ ਨਾਲ ਹੀ ਪਿਆਉਂਦਾ ਸੂਰ। ਭਾਜੀ ਇੱਕ ਮਿੰਟ ਠਹਿਰ ਜੋ, ਗੱਲ ਸੁਣ ਲਈ ਜਾਂ ਬੁਲਾਣੀ? ਹੈਲੋ ਕਾਮੇਡੀਅਨ, ਇੱਕ ਮਿੰਟ ਠਹਿਰੋ। ਅੱਛਾ ਭਾਈ ਨਾ, ਇਹਦਾ ਮੈਂ ਤੁਹਾਨੂੰ ਦੱਸ ਦਿਆਂ, ਨਹੀਂ ਪਹਿਲੇ ਇਹਦਾ ਦੱਸ ਦੇ, ਨਹੀਂ ਸ਼ੁਰੂ ਤੋਂ ਹੀ ਕਰਦੇ ਆ। अस्सलाम वालेकुम नाज़रीन, टी टाइम में खुश आमदीद। पर ਤੁਸੀਂ ਸਾਰਾ ਖਰਾਬ ਕਰ ਦਿੰਦੇ। ਅੱਛਾ ਲੇਕਿਨ ਮੈਂ ਕੰਟੈਂਟ ਇੱਕ ਲੈ ਕੇ ਤੁਰਦਾ ਨਾ, ਮੈਨੂੰ ਮੈਨੂੰ ਸ਼ੁਰੂ ਤੋਂ ਕਰਨਾ ਪੈਣਾ। ਕਰ ਲੋ ਕਿਉਂਕਿ ਇੱਥੇ ਕੱਟ ਨਹੀਂ ਲੱਗਦਾ, ਇਹ ਉਹ ਲਾਈਵ ਵਾਲਾ ਹਿਸਾਬ। ਕਰ ਲੋ ਇੱਥੇ ਹੀ। अस्सलाम वालेकुम नाज़रीन, टी टाइम में खुश आमदीद। ਸਭ ਤੋਂ ਪਹਿਲਾਂ ਅੱਜ ਮੈਂ ਤੁਹਾਨੂੰ ਗੱਲ ਦੱਸਣੀ, ਬਾਬਾ ਜੀ ਇਸ ਬੰਦੇ ਦੀ ਇਹਦੀ ਮੈਨੂੰ ਸ਼ਿਕਾਇਤ ਆਈ ਆ ਮਹੱਲੇ ਦੇ ਵਿੱਚ। ਇਹ ਕੋਈ 3-4 ਦਿਨ ਤੋਂ ਮੁਸਲਸਲ ਹਰ ਇੱਕ ਨਾਲ ਲੜਾਈ ਕਰ ਰਿਹਾ। ਔਰ ਇਹਨੂੰ ਵੈਸੇ ਵੀ ਬੰਦਾ ਪੁੱਛਦਾ ਨਾ, ਬਾਸ ਕੀ ਹਾਲ ਹੈ? ਕੋਈ ਕਹਿੰਦਾ ਤੈਨੂੰ ਕੀ ਆ, ਜੋ ਮਰਜ਼ੀ ਹਾਲ ਆ। ਉਹ ਕਹਿੰਦਾ ਯਾਰ ਤੈਨੂੰ ਆਰਾਮ ਨਾਲ ਪੁੱਛੇ, ਕਹਿੰਦਾ ਤੈਨੂੰ ਦੱਸਾਂ, ਉਹ ਕਹਿੰਦਾ ਯਾਰ ਦੱਸ ਲਾ। ਉੱਥੋਂ ਲੜ ਪੈਂਦਾ। ਅਥਰੇ ਪੁਣੇ ਦਾ ਪੀਕ ਹੋਇਆ, 5ਵਾਂ ਕਾਲਾ ਅਥਰੇ ਦਾ। ਬਰਦਾਸ਼ਤ ਦੀ ਹੱਦ ਹੁੰਦੀ ਆ। ਨਹੀਂ ਇਹ ਜਦੋਂ ਬਰਦਾਸ਼ਤ ਖਤਮ ਹੁੰਦੀ ਨਾ, ਉਦੋਂ ਇਹ ਕੰਮ ਹੁੰਦਾ ਵਾ। ਬਰਦਾਸ਼ਤ ਦੀ ਹੱਦ ਹੁੰਦੀ ਆ, ਆ ਬੈਠੀ ਬਰਦਾਸ਼ਤ ਦੀ ਹੱਦ ਵੀ ਸਾਹਮਣੇ ਭਾਵੇਂ ਦੁਪੱਟੇ ਲਾ ਕੇ ਲੈ ਜੇ ਕੋਈ ਬਰਦਾਸ਼ਤ। ਯਾਨੀ ਕਦੇ ਕਿਦਾਂ ਮਤਲਬ? ਉਹ ਕਹਿੰਦੇ ਨਹੀਂ ਓਏ ਚੌਧਰੀ ਮੇਰੀ ਭੈਣ ਦਾ ਦੁਪੱਟਾ ਦੇ ਦਿਓ। ਉਹ ਮਤਲਬ ਉਹ ਨਹੀਂ ਯਾਰ ਕੰਧ ਵਾਲੇ ਦੁਪੱਟੇ। ਚੌਧਰੀ ਸਾਹਿਬ ਕੋਈ ਗੱਲ ਨਹੀਂ, ਅਸੀਂ ਹੋਰ ਲੈ ਲਾਂਗੇ। ਹਾਂ ਯਾਰ ਚਲੋ ਇੱਥੇ ਦੀ ਕੋਈ ਗੱਲ ਹੋਵੇ ਤੂੰ ਮਿੰਟ ਡੇਢ ਮਿੰਟ ਚੁੱਪ ਕਰਕੇ ਦਿਖਾ ਦਿਆ ਕਰ। ਇਹ ਤਫਸੀਲ ਚ ਕਾਹਤੋਂ ਪਛਾਉਣ ਡਿਆ? ਇਹ ਹਿਸਾਬ ਹੋਆ ਕਿ ਚੌਧਰੀ ਕਹਿੰਦਾ ਭਾਜੀ, ਚੌਧਰੀ ਆਪ ਕਹਿੰਦਾ ਉਹ ਦੁਪੱਟਾ ਮੇਰੇ ਕੋਈ ਰੌਲਾ ਨਹੀਂ। ਚੌਧਰੀ ਸਾਹਿਬ ਮੈਂ ਘੰਟੇ ਬਾਅਦ ਹੀ ਨਵਾਂ ਲੈਣ ਦੱਸ। ਹਾਂ ਆਹੋ ਸਹਿੰਦੀ ਪਾਰਟੀ ਪੈਸਾ ਕੋਲ ਆਵੇ ਲੜਾਈ ਪਾਉਣੀ। ਲੇਕਿਨ ਇੱਕ ਮਿੰਟ ਠਹਿਰ ਜਾ, ਲੇਕਿਨ ਇਹ ਜੀ ਇਹਦੇ ਚ ਬਰਦਾਸ਼ਤ ਦਾ ਮਾਦਾ ਨਹੀਂ ਹੈ ਹੁਣ ਇਸ ਟਾਈਮ। ਕਿਉਂ ਸਾਜੀ? ਇਹ ਪਹਿਲੇ ਹੁਣ ਨਹੀਂ ਕਰਦਾ। ਇਹਨੂੰ ਪੁੱਛ ਕੱਲ ਕੀ ਹੋਇਆ, ਕੀ ਕੀਤਾ? ਉਹ ਨਾਲ ਲੜਿਆ ਜਿਹੜਾ ਵਿਚਾਰਾ ਆ ਸਾਡੇ ਭਰਾ ਜਿਹੜੇ ਸਾਡਾ ਸਫਾਈ ਵਗੈਰਾ ਗਲੀਆਂ ਦਾ ਕੂੜਾ ਸਾਰੇ ਚੁੱਕਦੇ ਨੇ, ਸਫਾਈ ਨਾਲ ਲੜ ਪਿਆ ਯਾਰ। ਉਹਦੇ ਨਾਲ ਸਫਾਈ ਵਾਲੇ ਦਾ ਲੜਨ ਦਾ ਕੀ ਤੁੱਕ ਬੰਦਾ ਯਾਰ? ਉਹਨਾਂ ਨੂੰ ਤੇ ਸਾਨੂੰ ਇੱਜ਼ਤ ਇਹਤਰਾਮ ਕਰਨੀ ਚਾਹੀਦੀ।
ਯਾਰ ਇਹ ਕਿਹੜੀ ਗੱਲ ਮਾੜੇ ਉਹਨੇ ਇੰਨਾ ਕਿਹਾ ਉਹ ਯਾਰ ਕਿੰਨੇ ਕੁ ਪੈਸੇ ਦਿੰਦਾ ਉਹ ਕਿੰਨੇ ਪੈਸੇ ਲੈਂਦੇ ਨੇ ਵਿਚਾਰੇ ਪੈਸੇ ਨਹੀਂ ਦਿੰਦਾ 100 ਰੁਪਏ ਮਹੀਨੇ ਦਾ 50 ਰੁਪਏ ਮਹੀਨੇ ਦੇ ਨਹੀਂ ਫਿੱਟੇ ਉਹ ਕਿਤੇ ਆਇਆ ਵਾ ਉਹਨੇ ਇਹਨੂੰ ਕਿਹਾ ਵਾ ਵੀ ਚੱਲ ਬੈ ਰੇੜੀ 'ਚ ਹੈ ਹਾਂ ਉਹ ਕੂੜਾ ਚੁੱਕਣ ਦਿਆ ਸੀ ਨਾ ਉਹਨੇ ਇਹਨੂੰ ਵੀ ਹੱਥ ਪਾ ਲਿਆ ਨਾਲ ਮੈਨੂੰ ਨਹੀਂ ਨਾਂਦਾ ਉਹ ਲੜ ਪਿਆ ਉਹਦੇ ਨਾਲ ਇਸ ਉਹ ਇਹਦੇ 'ਚ ਉਹਦਾ ਕੀ ਕਸੂਰ ਆ ਵੀ ਤੂੰ ਵੇਖ ਤਾਂ ਸਹੀ ਹੈ ਕਿਦਾਂ ਦਾ ਇਸ ਗੱਲ ਤੋਂ ਤਾਂ ਲੜਾਈ ਹੋਈ ਨਹੀਂ। ਉਹਨੇ ਕਿਹਾ ਭਾਜੀ ਕੂੜਾ ਦੇ ਦਿਓ, ਇਹਨੇ ਕਿਹਾ 5 ਮਿੰਟ ਠਹਿਰ ਕੇ ਲੈ ਜਾਈ। ਕਹਿੰਦਾ ਕੀ ਗੱਲ ਪਾਪਾ ਖਾਣ ਡਏ ਆ? ਇਸ ਗੱਲ ਤੋਂ ਲੜਿਆ ਹੈ। ਨਹੀਂ ਉਹਨੇ ਆਵਾਜ਼ ਦਿੱਤੀ ਉਹਨੇ ਕਿਹਾ ਕੂੜਾ ਉਹਦੀ ਗੱਲ ਅਜੀਬ ਨਹੀਂ ਲੱਗੀ ਤੁਹਾਨੂੰ? ਇਹਨੇ ਕਿਹਾ ਕੂੜਾ ਅੱਛਾ ਵਾਲਾ ਸਾਹਿਬ ਬਾਹਰ ਆਏ ਕਹਿੰਦੇ ਹਾਂਜੀ ਉਹਨੇ ਕਿਹਾ ਜੀ ਕੂੜਾ ਕਹਿੰਦੇ ਅੱਛਾ ਫੜਾ ਪੇਟੀ ਵੀ ਅੱਛਾ ਵਾਲਾ ਸਾਹਿਬ ਨੇ ਕਿਹਾ ਕਿ ਆਹ ਫੜਾ ਹਾਂ ਉਹ ਵੈਸੇ ਬਾਹਰ ਆਏ ਸਨ ਬਾਹਰ ਆਏ ਨਾ ਵੀ ਕੀ ਹਾਂ ਵੀ ਕੀ ਗੱਲ ਆ ਉਹਨੇ ਕਿਹਾ ਜੀ ਏਦਾਂ ਕੂੜਾ ਏਦਾਂ ਖਾਪਾ ਕੇ ਮੰਗੀ ਦੀ ਹੈ ਇਹ ਆਰਾਮ ਨਾਲ ਕਰਦੀਆਂ 100 ਐਸੀਆਂ ਰਾਜ਼ਦਾਰ ਦੀਆਂ ਚੀਜ਼ਾਂ ਹੁੰਦੀਆਂ ਵਿੱਚ ਤੇ ਤੂੰ ਉਸ ਖਾਪਾ ਰਿਹਾ ਵੀ ਤੂੰ ਕੂੜਾ ਸਾਰਿਆਂ ਨੂੰ ਦੱਸ ਰਿਹਾ ਹਾਂ ਕੂੜਾ ਆਰਾਮ ਨਾਲ ਕਹਿ ਬਲਕਿ ਇਸ਼ਾਰੇ ਨਾਲ ਕਹਿ ਭਾਜੀ ਉਹ ਵੀ ਯਾਰ ਇਹ ਤੂੰ ਕੂੜੇ ਨੂੰ ਕੂੜਾ ਨਹੀਂ ਸਮਝਣਾ ਤੂੰ ਸਮਝਣਾ ਤੂੰ ਕੋਈ ਨਜਾਇਜ਼ ਤਜਰਬਾਤ ਕਰ ਰਿਹਾ ਉਹ ਇਹ ਵਾਕਈ ਗੱਲ ਸਹੀ ਆ ਨਹੀਂ ਆਪਣੇ ਕੋਲ ਔਰ ਦੂਜੀ ਗੱਲ ਭਾਜੀ ਇਹ ਤੁਹਾਨੂੰ ਮੈਂ ਇੱਕ ਬੜਾ ਵੱਡਾ ਅਲਮੀਆ ਦੱਸਣ ਲੱਗਾ ਮਹੱਲਿਆਂ ਦੇ ਵਿੱਚ ਜਿਹੜੇ ਛੋਟੇ ਛੋਟੇ ਮਹੱਲੇ ਹੁੰਦੇ ਨੇ ਜਿਨ੍ਹਾਂ 'ਚ ਨਾਲ ਨਾਲ ਘਰ ਨੇ 2.5 ਮਰਲੇ ਦਾ ਘਰ ਨਾਲ 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 ਐ ਪ੍ਰੀਚੇ ਪਏ ਹੁੰਦੇ ਨੇ ਘਰ ਹਾਂ ਉਹਦੇ 'ਚ ਅੱਧੇ ਨਾਲ ਬਹੁਤਾ ਤੁਹਾਡਾ ਪਰਦਾ ਨਹੀਂ ਹੁੰਦਾ ਹਾਂਜੀ ਉਹ ਤੁਹਾਡੀ ਪਰਦੇਦਾਰੀ ਨਹੀਂ ਹੁੰਦੀ ਛੋਟਿਆਂ ਮਹੱਲਿਆਂ ਦੇ ਵਿੱਚ ਮੈਂ ਤੁਹਾਨੂੰ ਜੈਨੂਇਨ ਗੱਲ ਦੱਸ ਰਿਹਾ ਕਿ ਤੁਸੀਂ ਥੋੜਾ ਜਿਹਾ ਉੱਚੀ ਬੋਲ ਰਹੇ ਸਾਹਮਣੇ ਘਰ ਆਵਾਜ਼ ਜਾ ਰਹੀ ਨਾਲ ਦੇ ਘਰ ਆਵਾਜ਼ ਜਾ ਰਹੀ ਇਹ ਜੈਨੂਇਨ ਗੱਲ ਹੈ ਹਾਂਜੀ ਹਾਂਜੀ ਉਹ ਪਤਾ ਲੱਗਦਾ ਰਹਿੰਦਾ ਪਿਆ ਹਾਂ ਹੁਣ ਕੂੜੇ ਵਾਲਾ ਆਇਆ ਉਹਨੇ ਪੇਟੀ ਚੁੱਕੀ ਚੁੱਕ ਲਈ ਉਤੋਂ ਪੇਟੀ ਜਦੋਂ ਸਿੱਟਦੇ ਨੇ ਨਾ ਤੇ ਕਦੀ ਨਹੀਂ ਹੋਏਗਾ ਕਿ ਬਿਲਕੁਲ ਧਿਆਨ ਉਹ ਇੰਜ ਸਿੱਟਦੇ ਨੇ ਕਿ ਯਾਨੀ ਅਗਰ 2 ਕਿਲੋ ਕੂੜਾ ਨਾ ਤੇ ਅੱਧਾ ਕਿਲੋ ਬਾਹਰ ਡਿੱਗਣਾ ਹੀ ਇਸ ਲਈ ਹੁਣ ਅੱਧਾ ਕਿਲੋ ਦੇ ਵਿੱਚੋਂ ਕੋਈ ਐਸੀ ਚੀਜ਼ ਬਾਹਰ ਡਿੱਗ ਪੈਂਦੀ ਆਲੇ ਦੁਆਲੇ ਵੇਖ ਲੈਂਦੇ ਕਿ ਹਾਂ ਓਕੇ ਸਮਝ ਆ ਰਹੀ ਗੱਲ ਦੀ ਆਹੋ ਇਹ ਨਾ ਕਰ ਲਿਓ ਉਹਨਾਂ ਨੂੰ ਪਤਾ ਲੱਗਦਾ ਵੀ ਰਾਤੀ ਭਾਈ ਇਹਨਾਂ ਦੇ ਘਰ ਮੁਰਗਾ ਪੱਕਾ ਵਾ ਹੱਡੀਆਂ ਹੀ ਹਾਂ ਹੱਡੀਆਂ ਸਮਝ ਆ ਰਹੀ ਹੱਡੀਆਂ ਵੀ ਕੋਈ ਐਸੀ ਚੀਜ਼ ਮੱਛੀ ਦੇ ਕੰਡੇ ਆਪ ਉਹ ਮਾੜੇ ਨੇ ਹਮਸਾਇਆ ਦਾ ਦਿਲ ਨਹੀਂ ਦੁਖੂਗਾ ਵੀ ਸਾਡੇ ਬਿਲਕੁਲ ਨਾਲ ਦੇ ਨੇ ਮੱਛੀ ਖਾਦੀ ਹਮਸਾਏ ਨੂੰ ਪੁੱਛਿਆ ਨਹੀਂ ਹਾਂ ਇਹ ਕੂੜੇ ਵਾਲਾ 3 ਸਾਲ ਹੋ ਗਏ ਕੂੜਾ ਚੁੱਕ ਰਿਹਾ ਉਹਨੇ ਅੱਜ ਤੱਕ ਕੰਡੇ ਨਹੀਂ ਦੇਖੇ ਉਹਦੇ ਘਰ। ਮੈਂ ਤੈਨੂੰ ਦੱਸ ਰਿਹਾ ਸੱਚੀ ਗੱਲ ਕਸਮ ਵਾਲੀ ਗੱਲ ਆ ਬੜੇ ਘਰਾਂ ਦੇ ਵਿੱਚ ਮੁੰਡੇ ਜਿਹੜੇ ਵਿਆਹੇ ਜਾਂਦੇ ਨੇ ਨਾ ਉਹ ਆਪਣੇ ਕਮਰੇ 'ਚ ਲੁਕੋ ਕੇ ਬੁੱਢੀ ਵਾਸਤੇ ਮੱਛੀ ਲੈ ਕੇ ਆਉਂਦੇ ਨੇ ਜੈਨੂਇਨ ਔਰ ਕੰਡੇ ਇਸ ਕਿਸਮ ਦੇ ਲਵਾਰ 'ਚ ਲਵੇਟ ਕੇ ਸੈਡਲ ਜਿਹੇ 'ਚ ਬਾਹਰ ਜਾ ਕੇ ਸਿੱਟ ਕੇ ਆਉਂਦੇ ਸਕੀ ਮਾਂ ਨੂੰ ਨਹੀਂ ਪਤਾ ਲੱਗਣ ਇਹ ਸੱਚੀ ਗੱਲ ਆ ਤਲੀ ਮੱਛੀ ਲੇਕਿਨ ਮਾਂ ਨੂੰ ਪਿਓ ਨੂੰ ਜਾਂ ਬਾਹਰ ਭਰਜਾਈ ਨੂੰ ਭਰਾਵਾਂ ਨੂੰ ਸਮੈਲ ਤੋਂ ਪਤਾ ਲੱਗਦਾ ਕਿ ਅੰਦਰ ਕੋਈ ਗੇਮ ਹੋਈ ਹੈ ਤੇ ਇਸ ਤੋਂ ਜਿਹੜੇ ਸਾਡੇ ਉਹ ਵੀਰ ਆ ਨਾ ਉਹਨਾਂ ਨੂੰ ਚਾਹੀਦਾ ਥੋੜੀ ਰਾਜ਼ਦਾਰੀ ਵੀ ਰੱਖਣ ਕੂੜੇ ਦੇ ਵਿੱਚੋਂ ਬੜੇ ਰਾਜ਼ ਫਾਸ਼ ਹੋ ਸਕਦੇ ਨੇ ਹਾਂ ਸਹੀ ਤੂੰ ਮੈਨੂੰ ਕਿਸੇ ਘਰ ਦਾ ਕੂੜਾ ਵਹਾ ਦੇ ਤੈਨੂੰ ਮੈਂ ਵਹਾ ਦੂੰਗਾ ਤੈਨੂੰ ਮੈਂ ਦੱਸ ਦੂੰਗਾ ਵੀ ਇਸ ਘਰ ਦੇ ਅੰਦਰ ਕੀ ਕਿਸ ਤਰ੍ਹਾਂ ਦੇ ਜ਼ੇਨ ਨੇ ਲੋਕਾਂ ਦੇ ਹਾਂ ਠੀਕ ਹੈ ਲੇਕਿਨ ਉਸਤਾਦ ਜੀ ਇਹ ਤਸਦਾਹਰ ਤੁਹਾਨੂੰ ਮੈਨੂੰ ਵੀ ਕਿਸੇ ਨੂੰ ਵੀ ਪਤਾ ਲੱਗ ਸਕਦਾ ਇਹਦੀ ਉੱਥੇ ਲੜਾਈ ਹੋਈ ਹੁਣ ਕੂੜੇ ਵਾਲੇ ਨਾਲ ਕੂੜੇ ਵਾਲੇ ਨਾਲ ਉਹਦੇ ਵਾਲਾ ਸਾਹਿਬ ਦੀ ਗੱਲਬਾਤ ਹੋਈ ਕੋਈ ਗੱਲ ਨਹੀਂ ਹੋਈ ਉਹਨੇ ਮਾੜੀ ਜੀ ਗੱਲ ਕੀਤੀ ਆ ਇਹ ਉਹਦੇ ਹੱਥੀ ਪੈ ਗਈ ਯਾਰ ਕਿੱਡਾ ਘਟੀਆ ਬੰਦਾ ਮਾੜੇ ਤਗੜੇ ਬੰਦੇ ਉਹ ਤੇਰੇ ਮੈਂ ਬੂਦ ਉੱਤੇ ਮਾਰਨੀ ਆ ਕਿਸੇ ਤਗੜੇ ਨਾਲ ਲੜੀਦਾ ਹੁੰਦਾ ਵਿੱਚ ਸੁੱਟੀ ਜਾਂਦੇ ਸੀ ਵਿੱਚ ਹੀ ਇੱਕ ਕਦਨ ਨੂੰ ਵੀ ਉਹਨੇ ਰੱਖਤਾ ਕੂੜੇ ਦੇ ਆਏ ਪਤਾ ਕੀ ਗੱਲ ਆ ਮੇਰੀ ਗੱਲ ਸੁਣ ਉਹ ਅਸਲ 'ਚ ਗੱਲ ਇਹ ਆ ਕਿ ਉਹਨੇ ਇਹਨੂੰ ਕੋਈ ਮੇਣਾ ਮਾਰਿਆ ਵਾ ਨਾ ਇਹ ਇਸ ਕਿਸਮ ਦਾ ਮੂੰਹ ਲੈ ਕੇ ਬਾਹਰ ਆਇਆ ਉਹਨੂੰ ਆਪਣੀ ਜਿਹੜੀ ਕੂੜੇ ਲਈ ਰੇੜੀ ਉਹ ਬਹੁਤੀ ਸੋਹਣੀ ਲੱਗਣ ਲੱਗ ਇਹਦੇ ਨਾਲ ਉਹਨੇ ਕੋਈ ਗੱਲ ਕੀਤੀ ਚੀਜ਼ ਨਾਲ ਇਹਨੇ ਕੋਈ ਬਕਵਾਸ ਕੀਤੀ ਆ ਉਹਨੇ ਫਿਰ ਇਹਨੂੰ ਮਾਂ ਬਹਾਦਰੀ ਦਾ ਆਲਮ ਇਹ ਆ ਕਿ ਭਾਈ ਉਹਨੇ ਉਹ ਕੁੱਟਿਆ ਇਹਨੂੰ ਕਿਹਦੀ ਬਹਾਦਰੀ ਇਹਦੀ ਯਕੀਨ ਕਰ ਆ ਕਿਹੜੀ ਗੱਲ ਹੋਈ ਹਾਂ ਉਸਤਾਦ ਜੀ ਆਪਣਾ ਐਂਗਲ ਸਿੱਧਾ ਰੱਖਿਆ ਕਰੋ ਨਾ। ਭਾਜੀ ਅਥਰਾ ਇੰਨਾ ਵਾ ਕਿ ਬਈ ਉਹਨੇ 3 ਸਕਿੰਟ 'ਚ 20 ਮੁੱਕੇ ਮਾਰੇ ਕਿਹਨੂੰ ਇਹਨੂੰ ਤੇ ਅਤਰਾ ਕੌਣ ਉਹ ਇਹ ਬੂਏ ਅੱਗੇ ਕੀੜੀ ਵੀ ਸ਼ੇਰ ਹੁੰਦੀ ਹੈ ਹਾਂ ਹਾਂਜੀ। ਤੇ ਇਹ ਨਹੀਂ ਤੇ ਹੁੰਦਾ ਫਿਰ ਔਰ ਬੜੀ ਗੱਲ ਸੁਣ ਇਹਨੇ ਫਿਰ ਮਤਲਬ ਜ਼ਾਲਮ ਇਦਾਂ ਦਾ ਵਾ ਕਈ ਬੰਦੇ ਹੁੰਦੇ ਨਾ ਆਵਾਜ਼ ਮਾਰ ਦਿੰਦੇ ਉਹ ਆ ਜਾਓ ਲੜਾਈ ਹੋ ਪਈ ਇਹਨੇ ਆਵਾਜ਼ ਮਾਰੀ 2 ਭਰਾ ਇਹਦੇ ਬਾਹਰ ਆਏ ਫਿਰ ਉਹਨਾਂ ਨੂੰ ਵੀ ਉਹਨੇ ਕੁੱਟਿਆ ਫਿਰ ਜ਼ਾਲਮ ਉਹ ਵੀ ਅਥਰੇ ਜ਼ਾਲਮ ਕੌਣ ਓਏ ਹੋਏ ਹੋ ਜ਼ਾਲਮ ਯਾਰ ਜ਼ੁਲਮ ਨਹੀਂ ਉੱਥੇ ਖਲੋਤਾ ਘਰ ਦੇ ਬਾਹਰ ਉਹ ਵਿਚਾਰੇ ਕੋਲੋਂ 20-22 ਮੁੱਕੇ ਖਾ ਲੇ ਉਹਦਾ ਕੀ ਕਸੂਰ ਹੈ ਓਏ ਮਾਰਨ ਉਹ ਵਾਲਾ ਸਿਰਫ ਇਸ ਤੋਂ ਕਿ ਉਹ ਵਿਚਾਰਾ ਤੁਹਾਡੀਆਂ ਗਲੀਆਂ ਦੇ ਵਿੱਚ ਆ ਕੇ ਤੁਹਾਡੀ ਸਫਾਈ ਕਰਦਾ ਇਸ ਚੱਕਰ 'ਚ ਤੂੰ ਉਹਦੇ ਕੋਲੋਂ ਚਪੇੜਾ ਖਾ ਲੇਗਾ ਸਿਰਫ ਮਾਰਨ ਵਾਲਾ ਜ਼ਾਲਮਾ ਬਗੈਰਤਾ ਪੱਥਰ ਆ ਤੂੰ ਪੱਥਰ ਆ। ਉਹ ਜੋ ਅੱਗੋਂ
ਥੋੜਾ ਜਿਹਾ ਨੀਵਾ ਹੋ ਜਾਂਦਾ, ਤੇਰੇ ਕੀ ਰਹਿ ਗਈ? ਹਾਏ ਹਾਏ ਹਾਏ। ਹਰ ਬੰਦੇ ਦੀ ਗੈਰਤ ਹੁੰਦੀ। ਹਾਂਜੀ, ਗੈਰਤ ਉਹਦੇ ਅੱਗੇ ਚੁਕਾਉਣੀ ਸੀ। ਉਹਨੂੰ ਮਜਬੂਰ ਕਰਤਾ ਵਿਚਾਰੀ, ਯਾਰ ਉਹਦੀਆਂ ਅੱਖਾਂ 'ਚ ਪਾਣੀ ਸੀ, ਯਕੀਨ ਕਰੋ, ਔਰ ਹੱਥ ਉਹਦਾ ਸੁੱਜ ਗਿਆ ਸੀ ਮਾਰ ਮਾਰ ਕੇ। ਤੇ ਜ਼ਾਲਮ ਕੌਣ? ਇਹ ਜ਼ਾਲਮ, ਇਹਨਾਂ ਨੇ ਜ਼ੁਲਮ ਕੀ, ਇਹਨਾਂ ਨੇ ਮਜਬੂਰ ਕਰਤਾ। ਉਹਦੇ ਆ ਇੱਥੋਂ ਆ ਛਿੱਲਿਆ ਗਿਆ। ਹਿਸਾਬ ਲਾ ਉਸ ਗਰੀਬ ਦਾ ਕੀ ਹਾਲ ਹੋਇਆ ਉਹਦਾ। ਸ਼ਰਮ ਚਾਹੀਦੀ ਕਿਸੇ ਗਰੀਬ ਦਾ, ਧੀ ਪੁੱਤ ਕੋ ਚੰਡਾ ਖਾਂਦੇ ਆ ਤਾਂ। ਹਾਂਜੀ ਹੱਲੇ ਉਹਨੂੰ ਸ਼ੁਕਰ ਕਰਨਾ ਚਾਹੀਦਾ, ਮੈਂ ਤੇ ਨਿਕਲਣ ਲੱਗਾ। ਜੀ ਜੀ ਭਾਜੀ, ਇਹ ਚਾਚਾ ਵਾਲੀ ਗੱਲ ਕੋਈ ਨਹੀਂ। ਮੇਰਾ ਬੜਾ, ਮੈਂ ਪਤਾ ਨਹੀਂ ਕਿੱਦਾਂ ਮੈਂ ਉੱਥੇ ਉਹਨੇ ਸ਼ੁਕਰ ਕਰਨਾ ਚਾਹੀਦਾ, ਹਲੇ ਮੈਂ ਨਿਕਲਣ ਲੱਗਾ ਸੀ ਵੀ ਯਾਰ ਦੌੜ ਚੱਲਾ ਸੀ। ਹਾਂਜੀ, ਔਰ ਉਹ ਭਲਾ ਇਨਸਾਨ ਉਹਨੇ ਕਾਲਰ ਤੋਂ ਫੜ ਲਿਆ, ਉਹਨੇ ਕਿਹਾ ਵੀ ਨਹੀਂ ਜਾਣਾ। ਹਾਏ ਹਾਏ। ਉਹਦੀ ਤੂੰ ਸ਼ਰਾਫਤ ਚੈੱਕ ਕਰ ਵਿਚਾਰੇ। ਮਰਵਾਨ ਵਾਲਾ ਵੱਡਾ ਹੁੰਦਾ ਵਾ, ਮਾਰਨ ਵਾਲਾ ਨਹੀਂ, ਮਾਰ ਖਾਣ ਵਾਲਾ ਵੱਡਾ ਹੁੰਦਾ। ਹਾਂ, ਮਰਵਾਣ ਵਾਲਾ ਨਹੀਂ, ਹਾਂ ਜਿਹੜਾ ਮਰਵਾ ਰਿਹਾ ਆਪਣੇ ਆਪ ਨੂੰ, ਹਾਂਜੀ ਉਹ ਵੱਡਾ ਹੁੰਦਾ। ਹਾਂਜੀ। ਇਹੀ ਕਹਿ ਰਿਹਾ ਭਾਜੀ। ਹੁਣ ਦੱਸੋ ਮੇਰੀ ਗੱਲ। ਚਲੋ ਅੱਬਾ ਜੀ ਗੁੱਸੇ 'ਚ ਬਾਹਰ ਆਏ ਸੀਗੇ, ਉਹਨਾਂ ਫਿਰ ਕੀ ਕੀਤਾ? ਅੱਬਾ ਜੀ ਗੁੱਸੇ 'ਚ ਬਾਹਰ ਨਹੀਂ ਆਉਂਦੇ। ਹਾਂਜੀ, ਅੱਬਾ ਜਦੋਂ ਗੁੱਸੇ 'ਚ ਹੁੰਦੇ ਉਦੋਂ ਅੰਦਰ ਹੀ ਰਹਿੰਦੇ। ਹੋਰ ਅੰਦਰ ਚੱਲ ਇਹਨਾਂ ਨੇ ਨਹੀਂ ਆਉਣ ਦਿੱਤਾ ਨਾ। ਦੋ ਭਰਾ ਜੀ ਖਾਣ ਦੇ ਸਨ, ਉਹਨੇ ਕਿਹਾ ਯਾਰ ਅਸੀਂ ਦੋ ਖਾ ਲੈਨੇ, ਆਪਾਂ ਇਹਨੂੰ ਕਹਿੰਨੇ ਫਿਰ ਕਿਸੇ ਨਹੀਂ ਇਹਨਾਂ ਨੇ ਨਾਜ਼ਰੀਨ ਨੇ ਮੇਰੀ ਗੱਲ ਸੁਣ ਲੈ, ਇਹਨੇ ਨਹੀਂ ਅੱਬੇ ਨੂੰ ਬਾਹਰ ਕੱਢਿਆ ਕਿਉਂਕਿ ਬਾਹਰ ਸੂਰਤ ਹਾਲ ਡੇਂਜਰ ਸੀ। ਇਹਨਾਂ ਨੂੰ ਫੁੱਲ ਗੁੱਸਾ ਚੜਿਆ ਸੀ, ਉਹ ਇਹਨਾਂ ਨੂੰ ਕੁੱਟ ਰਿਹਾ ਸੀ। ਇਹਨਾਂ ਨੇ ਕਿਹਾ ਵੀ ਨਹੀਂ ਅੱਬੇ ਨੂੰ ਨਹੀਂ ਬਾਹਰ ਭੇਜਣਾ। ਖੈਰ ਉਹ ਨਹੀਂ ਉਸਤਾਦ ਜੀ ਉਹਨਾਂ ਮੁੱਕੇ ਸਿਰ ਮਾਰੇ ਜਾਂ ਠੁੱਡੇ ਵੀ ਮਾਰੇ? ਓਏ ਯਾਰ ਤੂੰ ਇਹਨੂੰ ਛੱਡ ਦੇ, ਗਲੀ 'ਚ ਨਿੱਕੇ ਨਿੱਕੇ ਬੱਚੇ ਖੇਲਣ ਦੇ। 9 ਸਾਲ ਦਾ ਇੱਕ ਬੱਚਾ, ਉਹ ਵਿਚਾਰਾ ਨੇ ਸ਼ਾਟ ਮਾਰਤੀ, ਇਹਦੇ ਵੱਜ ਗਈ। ਇਹਨੇ ਜਾ ਕੇ ਸਿੱਧੀ ਠਾ ਉਹਨੇ ਚਪੇੜ ਮਾਰੀ। ਨਹੀਂ ਭਾਈ ਇਹਨੇ ਮਾਰੀ ਕਿ ਉਹਨੇ? ਯਾਰ ਦੇਖ, ਮੈਂ ਤੈਨੂੰ ਵਾਕਿਆ ਸੁਣਾਉਣਾ, ਉਹਦੇ 'ਚ ਤੂੰ ਸਿੱਧਾ ਪੱਧਰਾ ਆਪ ਹੀ ਕਰਨਾ। ਯਾਰ ਹਾਂਜੀ, ਇਹ ਗਿਆ 9 ਸਾਲ ਦਾ ਬੱਚਾ, ਕਿਸੇ ਦਾ ਧੀ ਬੱਚਾ ਵਾ, ਹਾਂ ਵੀ ਬੱਚੇ ਕੋ ਗਲਤੀ ਹੋ ਗਈ, ਉਹ ਕਿੱਥੇ ਜਾਣ, ਗਰਾਊਂਡਾਂ ਹੈ ਨਹੀਂ, ਪੈਸੇ ਨਹੀਂ, ਹਾਲਾਤ ਹੈ ਨਹੀਂ, ਬੱਚਾ ਹੈ ਭਾਜੀ। ਉਹ ਗੇਂਦ ਵੱਜੀ ਆ, ਇਹਨੇ ਕਿਤੇ ਉਹਨੂੰ ਗਾਲ ਕੱਢੀ, ਉਹ ਤਾਂ ਕੀ ਦਿਲ ਦੁਖਿਆ ਹੋਊ। ਉਹ ਆਇਆ ਵਾ, ਉਹਨੇ ਆ ਕੇ ਉਹਨੇ ਹੁਣ ਕਰ ਕੀ ਕਰੇ ਵਿਚਾਰੇ ਦਾ, ਕੋਈ ਪਿੱਛੇ ਵੀ ਨਹੀਂ ਹਿਸਾਬ ਕਿਤਾਬ। ਮਾੜਾ ਬੰਦਾ। ਅੱਧੀ ਇੱਟ ਉਹਨੇ ਚੁੱਕੀ ਆ, ਉਹਨੇ ਮਾਰੀ ਇਹਦੇ ਲੱਕ 'ਚ, ਇਹਦੇ ਥੱਲਿਓਂ ਤੀਸਰਾ ਜਿਹੜਾ ਮੋਹਰਾ ਨਾ, ਉਹ ਥੋੜਾ ਸੱਜੀ ਪਾਸੇ ਹੋ ਗਿਆ। ਜ਼ਿਆਦਤੀ ਹੈ ਵੈਸੇ ਇਹ ਬਾਤ, ਜ਼ੁਲਮ ਨਹੀਂ ਇਹਨੇ ਕੀਤਾ, ਜ਼ਿਆਦਤੀ ਆਵਾਜ਼ ਤੇਰੀ ਬੱਚੇ ਦੇ ਕੋਲੋਂ ਹੁਣ ਤੂੰ ਇਦਾਂ ਯਾਰ। ਉਹ ਰੋਂਦਾ ਘਰ ਗਿਆ। ਕੌਣ? ਇਹ ਹੁਣ ਦੱਸ, ਉਹਦਾ ਤੇ ਯਕੀਨ ਉੱਠ ਗਿਆ ਨਾ ਬੱਲੇ 'ਚ। ਇਨਸਾਨੀਅਤ ਤੋਂ ਵੀ ਇਨਸਾਨ ਤੋਂ, ਗੇਂਦਾ ਬੱਲੇ ਤੋਂ, ਕ੍ਰਿਕਟ ਤੋਂ, ਸਾਰੀ ਜ਼ਿੰਦਗੀ ਹੁਣ ਉਹ ਦਿਲ ਕਰੇ ਖੇਲੇ ਹੀ ਨਾ। ਹੱਲੇ ਉਹ ਬੱਚਾ ਸੀ 9 ਸਾਲ ਦਾ ਯਾਰ ਸਿਰਫ। ਵੱਡਾ ਹੁੰਦਾ ਉਹਨੇ ਬਹੁਤਾ ਕੁੱਟਣਾ। ਹਾਂਜੀ ਹਾਂਜੀ, ਸਹੀ ਗੱਲ ਆ। ਓਏ ਇਹ ਲੜਦਾ, ਜਦੋਂ ਲੜਦਾ ਨਜ਼ਰ ਨਹੀਂ ਆਉਂਦਾ। ਕੌਣ? ਇਹ ਯਾਨੀ ਉਹ ਤੂੰ ਦੇਖਿਆ ਇੱਕ ਕਈ ਫਿਲਮਾਂ ਹੁੰਦੀਆਂ ਉਹਦੇ 'ਚ ਉਹਨਾਂ ਨੇ ਇੱਕ ਬੰਦੇ ਕੋਲ ਸ਼ਕਤੀ ਹੁੰਦੀ, ਸ਼ੂ ਕਰ ਗਏ ਵਾਂਗ, ਹਾਂ ਉਹ ਅਕਸਰ ਹੁੰਦਾ ਨਾ, ਉਹ ਟੈਪ ਆਏ। ਸਾਰੇ ਮੁੰਡੇ ਜਿਹੜੇ ਉਹਦੇ ਨਾਲ ਖੇਲਣ ਦੇ ਸੀ, ਉਹ ਵੀ ਆ ਗਏ। ਮੈਂ ਫਿਰ ਦੌਰਾ ਪਵਾ ਲਿਆ। ਹਾਂ, ਕਿਹਨੂੰ? ਆਪਣੇ ਆਪ ਨੂੰ, ਕਿਉਂਕਿ ਜੇ ਨਾ ਦੌਰਾ ਪੈਂਦਾ ਤੇ ਉਹ ਉਹਨਾਂ ਬਾਅਦ ਅੱਖ ਲਾਲ ਹੋਣੀ ਸ਼ੁਰੂ ਹੋ ਗਈ ਸੀ ਨਾ। ਉਹਨਾਂ ਬਾਅਦ ਪਤਾ ਕੀ, ਅੱਖ ਜਦੋਂ ਇਹਦੀ ਲਾਲ ਹੁੰਦੀ ਨਾ, ਉਦੋਂ ਦੌੜ ਜੋ। ਕੌਣ? ਦੇਖੋ ਹੁਣ ਤੁਸੀਂ ਮਾਰਿਆ ਜੂਆ ਤੇ ਉਹਦੀ ਹੁਣ ਅੱਖ ਲਾਲ ਹੋਣ ਲੱਗ ਪਈ, ਦੌੜ ਜੋ। ਸਮਝ ਇਹ ਗੱਲ ਦੀ? ਅੱਛਾ ਵੀ ਇਹ ਤੋਂ ਬਾਅਦ ਪਰਚਾ ਹੀ ਆ। ਹਾਂ, ਆ ਠੀਕ। ਜਦੋਂ ਇਹਦੀ ਅੱਖ ਲਾਲ ਹੋਣ ਲੱਗ ਪਵੇ ਨਾ, ਉਦੋਂ ਸਮਝੋ ਕਿ ਹੁਣੇ ਇਹਨੂੰ ਕੋਈ ਪੇਲ ਕੇ ਗਿਆ ਅੱਖ 'ਚ। ਉਸ ਤੋਂ ਪਹਿਲੇ ਨਿਕਲ ਜਾਓ। ਸਾਜੀ ਏਦਾਂ ਦੀ ਕਾਤਲਾਨਾ ਜੀ। ਓਏ ਹੋਏ ਹੋਏ, ਇਹ ਮੇਰੀ ਅੱਖ ਲਾਲ ਹੋਈ ਔਰ ਰੰਗ ਮੇਰਾ ਲਾਲ ਸੂਆ। ਹਾਂ ਉੱਥੇ ਉਹਰੇ ਪੂਰੇ ਮੂੰਹ ਦਾ ਨਹੀਂ, ਇੰਜ ਇਹਨਾਂ ਨਾ ਇੱਥੋਂ ਉਹ ਕਿਉਂ? ਇਹਨਾਂ ਉਂਗਲੀਆਂ, ਮਸਕੀਨਾਂ ਦੀਆਂ ਉਂਗਲੀਆਂ ਛਪੀਆਂ। ਉਹ ਗਰੀਬ ਜਿਹੜੇ ਵਿਚਾਰੇ, ਮਾੜੇ ਬੰਦੇ ਜਿਹੜੇ ਨੂੰ ਆਹੋ ਇਸ ਬਗੈਰਤ ਨੂੰ ਮਾਰ ਦਿੰਦੇ। ਓਏ ਤੇਰਾ ਜ਼ਮੀਰ ਹੀ ਨਹੀਂ, ਤੇਰਾ ਦਿਲ ਹੀ ਨਹੀਂ ਹੈ, ਪੱਥਰ ਆ ਤੇਰਾ। ਵੀ ਤੋਂ ਕੱਲਾ ਹੁੰਦਾ ਨਾ ਤੇ ਮੈਂ ਫੇਰ ਵੀ ਨਹੀਂ ਕੁਛ ਕਹਿਣਾ। ਹਾਂ, ਹਿਸਾਬ ਲਾ। ਹਲੇ ਬੱਚਾ ਸੀ ਤੇ ਲੇਕਿਨ ਉਸਤਾਦ ਜੀ ਉਹਨਾਂ ਨੇ ਠੁੱਡੇ ਮਾਰੇ ਸਿਰਫ ਜਾਂ ਬੁੱਕੇ ਮਾਰੇ? ਮੈਂ ਤੇ ਟਰਾਲੀ ਦੇ ਥੱਲੇ ਰੋ ਗਿਆ ਸੀਗਾ ਮੈਂ। ਟਰਾਲੀ ਥੱਲੇ ਕਿ ਉਹਨਾਂ ਨੇ ਫਿਰ ਸੋਟੀ ਇੰਜ ਬਾਂਸ ਲੈ ਕੇ ਨਹੀਂ ਇੰਜ ਕੀਤਾ, ਜਿੱਥੇ ਵੀ ਵੱਜੇ ਬਿੱਲੀ ਗੱਡੀ ਦੀ ਇਹ ਥੱਲੋਂ ਕੁੱਤਾ ਲੱਤ ਨਾਲ ਖਿੱਚਨੇ ਫਿਰ। ਨਹੀਂ ਤੂੰ ਬਦਲਾ ਸਾਜੀ ਬਦਲਾ ਲੈਣ ਗਿਆ ਫਿਰ ਉਹਨਾਂ? ਬਦਲਾ ਲੈਣ ਤੇ ਗਿਆ ਨਾ, ਜਦੋਂ 2 ਦਿਨ ਬਾਅਦ ਥੋੜੀ ਤੁਰਨਾ ਸ਼ੁਰੂ ਕੀਤਾ ਇਹਨੇ। ਹਾਂ, ਬਦਲਾ ਲੈਣ ਨਹੀਂ ਗਿਆ, ਉਹ ਜੁੱਤੀ ਰਹਿ ਗਈ ਸੀ ਹਿਸਾਬ ਨਾਲ। ਜੁੱਤੀ ਕਿੱਥੇ ਰਹਿ ਗਈ ਸੀ? ਬਦਲਾ ਲੈਣ ਗਿਆ ਉਹ ਤੇ ਬਜ਼ੁਰਗ ਨੇ ਫਿਰ ਕੰਮ ਤੇ ਰੱਖ ਲਿਆ ਉਹਨੂੰ, ਕੋਈ ਕੰਮ ਤੇ। ਅੱਛਾ ਜੀ, ਚਲੋ ਜੀ, ਇਹ ਤੇ ਹੋ ਗਿਆ ਭਾਜੀ ਇਹਦਾ ਮਸਲਾ। ਇਹਦੀ ਤੇ ਤੂੰ 10 ਸਾਲ ਵੀ ਇਹਦੀ ਸਟੋਰੀ ਨਹੀਂ ਮੁੱਕਣੀ। ਨਹੀਂ ਇਹਦੀ ਬਹਾਦਰੀ ਤੇ ਯਾਰ ਮਾੜੇ ਬੰਦੇ ਦੇ ਨਾਲ ਕੀ ਜੰਨੂ ਤੇ ਕੀ ਆ ਫਲਾਣੇ ਜਿਹੜੇ ਮਸ਼ਹੂਰ ਨੇ। ਹਾਂਜੀ ਹਾਂਜੀ,
ਤੈਨੂੰ ਪਤਾ ਹੀ ਨਹੀਂ ਇਹਦਾ, ਯਕੀਨ ਕਰ ਫਰੀਦ ਮੌਕੇ ਤੇ ਫੁਰਤੀ ਯਾਰ। ਇੱਕ ਔਰਤ ਲੰਘ ਰਹੀ ਆ, ਹੁਣ ਤੂੰ ਜ਼ੁਲਮ ਦੀ ਇਸ ਦੀ ਇੰਤਹਾ ਦੇ। ਔਰਤ ਲੰਘੀ, ਉਹਨੇ 3 ਮਹੀਨੇ ਦਾ ਬੱਚਾ ਚੁੱਕਿਆ, ਉਹਨੇ ਵੱਡਾ ਫੀਡਰ ਫੜਿਆ ਨਾ, ਬੱਚੇ ਬੱਚੇ ਕਿ ਔਰਤ ਨੇ? ਨਹੀਂ ਬੱਚੇ ਨੇ ਅੱਛਾ। ਫੀਡਰ ਫੜਿਆ, ਪੀ ਰਿਹਾ। ਔਰਤ ਲੰਘੀ ਆ, ਇਹ ਦਰਮਿਆਨ ਚ ਖੜਾ, ਪਤਾ ਨਹੀਂ ਕੋਈ ਸਿਗਰਟ ਪੀ ਰਿਹਾ। ਉਹਨੇ ਇੰਨਾ ਹੀ ਇਹਨੂੰ ਕਿਹਾ ਵਾ ਕਿ ਪੁੱਤ ਔਰਤਾਂ ਲੰਘ ਰਹੀਆਂ, ਗਲੀ ਆ, ਮਹੱਲਾ ਵਾ, ਤੂੰ ਸਾਈਡ ਤੇ ਹੋ ਜਾ। ਨਹੀਂ ਇਹ ਤੇ ਅੱਛੀ ਗੱਲ। ਯਾਰ ਇਹਨੇ ਇੰਜ ਕਰਕੇ ਸਿਰ ਉਹਦੇ ਲੱਗੇ, ਓਏ ਮੇਰੇ ਮੌਲਾ, ਬਈ ਉਹ ਬੱਚੇ ਨੇ ਫੀਡਰ ਹੀ ਮਾਰਿਆ ਨੇ। 2 ਮਹੀਨੇ ਦਾ ਬੱਚਾ, 2 ਮਹੀਨੇ ਦਾ ਬੱਚਾ। ਉਹਨੇ ਕਿਹਾ ਮੇਰੀ ਮਾਂ ਨੂੰ ਯਾਰ ਬੱਚੇ ਨੇ ਫੀਡਰ ਮਾਰ 2 ਮਹੀਨੇ ਦਾ ਬੱਚਾ ਉਹਨੇ ਇੰਜ ਫੜਿਆ ਨਾ, ਉਹਨੇ ਮੁੜ ਕੇ ਇੰਜ ਫੀਡਰ ਫੜ ਕੇ ਉਹਨੇ ਡੁੱਬਾ ਮਾਰਿਆ। ਯਕੀਨ ਕਰ, ਟੋਮਨ ਜਿਹੜੀ ਤਰ੍ਹਾਂ ਥੱਲੇ ਇਹ ਆਪਣੀ ਮਾਂ ਨੂੰ ਕਹਿ ਰਿਹਾ, ਕਹਿੰਦਾ ਜੇ ਪਿਓ ਦੀਆਂ ਤੇ ਇਹਨੂੰ ਛੱਡ ਇੱਥੇ 2 ਮਿੰਟ ਜ਼ਰਾ। ਉਹ ਨਹੀਂ, ਉਹ ਲੈ ਗਈ। ਦੱਸ, ਉਸ ਔਰਤ ਨਾਲ ਹੁਣ ਉਹਦੇ ਜੋ ਖਾਮਦ ਨੂੰ ਪਤਾ ਲੱਗ ਜੇ, ਉਹਦੇ ਪਿਓ ਨੂੰ ਪਤਾ ਲੱਗ ਜੇ, ਉਹ ਅੱਲਾ ਮਾਫੀ ਦੇਵੇ, ਕੀ ਇਹਦਾ ਹਾਲ ਕਰਨਗੇ। ਯਾਰ ਤੂੰ ਤੇਰਾ ਦਿਲ ਜ਼ਰਾ ਨਹੀਂ ਡਰਦਾ? ਨਹੀਂ। ਕਿਸੇ ਨਾਲ ਵੀ ਤੂੰ ਪੰਗਾ ਪਾ ਲੈਣਾ ਹੁੰਦਾ ਵਾ। ਜ਼ਾਲਮਾ। ਇਹ ਨਾਜ਼ਰੀਨ ਇਹਦਾ ਹੋ ਗਿਆ ਸਾਹਿਬ, ਇਹ ਹੁਣ ਤੇਰਾ ਇਹਦਾ ਸੁਣ ਲੈਣਾ। ਅੱਛਾ, ਮਿੱਠਾ ਸਪਾਰੀ, ਮਿੱਠਾ ਸਪਾਰੀ, ਲਾਚੀ। ਅੱਛਾ, ਉਹ ਕੀ ਤੁਸੀਂ ਕਹਿ ਰਹੇ ਸੀ, ਜਿਹੜਾ ਤੁਸੀਂ ਪਹਿਲੇ ਦੱਸ ਰਹੇ ਸੀ ਜਦੋਂ ਇਹਨੇ ਤੁਹਾਨੂੰ ਪੁੱਛਿਆ ਕਿ ਤੁਹਾਡਾ ਵਾਲਾ ਸਾਹਿਬ ਨੇ ਕੀ ਨਾਂ ਰੱਖਿਆ ਤੇ ਕੀ ਸਾਹਿਬ? ਆਈਡੀ ਕਾਰਡ ਤੇ ਮੇਰਾ ਨਾਮ ਹੈ ਸਾजिद हुसैन अथरा। अच्छा, 18 बरस की तो होने को आई थी। ਨਹੀਂ अच्छा, ਬੇਸਿਕਲੀ ਸਾਫ ਅਥਰਾ। हाँ, ਲੜਾਈਆਂ ਤੋਂ ਅੱਬਾ ਜੀ ਨੇ ਮੈਨੂੰ, ਮੈਂ ਤਕਰੀਬਨ ਆਈ ਥਿੰਕ 9 ਜਾਂ 10 ਸਾਲ ਅਸੀਂ ਭਾਈ ਨੇ ਮੈਨੂੰ ਪਿੰਡ ਭੇਜਿਆ ਸੀ ਵੀ ਇੱਥੋਂ ਮੇਰੇ ਕੋਲ ਇਹਦੇ ਬੱਚੇ ਚਲੇ ਜਾਂਦੇ ਭਾਈ, ਲੈ ਜਾਓ ਪਿੰਡ ਲੈ ਜਾਓ। ਤੇ ਮੇਰੇ ਮਾਮੂ ਨੂੰ ਸਖਤੀ ਨੇ ਕਿਹਾ ਸੀ ਇਹਨੂੰ ਲੈ ਜਾ ਭਾਲ ਪਿੰਡ ਲੈ ਜਾ, ਇਹ ਮੇਰੇ ਕੋਲ ਇੱਥੇ ਨਹੀਂ ਬਰਦਾਸ਼ਤ ਹੁੰਦੇ। ਫਿਰ ਲੈ ਗਏ ਸੀ ਮੇਰੇ ਮਾਮੂ। ਤੇ ਮਾਮੂ ਨੇ ਏਦਾਂ ਰੋਕ ਮਾਮੂ ਦਾ ਓਹੋ, ਅੱਬਾ ਜੀ ਨੇ ਕਿਹਾ ਸੀ, ਅੱਬਾ ਜੀ ਉਸ ਥੋੜੇ। अच्छा, और दुपट्टे वाला की किस्सा सी? तू दुपट्टा लैन क्यों नहीं गया वापस? ਦੁਪੱਟਾ ਮੈਂ ਲੈਣ ਗਿਆ, ਉਹਨੇ ਕਿਹਾ ਭਾਈ ਹਲੇ ਅੱਧਾ ਰੰਗ ਹੋਇਆ ਵਾ, ਅੱਧਾ ਸ਼ਾਮ ਨੂੰ ਰੰਗ ਹੋਣਾ ਵਾ। ਉਹ ਯਾਰ ਉਹ ਜਾਣ ਕੇ ਨਾ ਕਰ, ਉਹ ਜਿਹੜੀ ਗੱਲ ਕਰਨ ਦੇ ਉਹ ਦੱਸ। ਕਿਹੜੀ? ਓਏ ਹੁਣ ਦੁਪੱਟੇ ਵਾਲੀਆਂ ਲੜਾਈਆਂ ਨਹੀਂ ਰਹੀਆਂ। ਉਹ ਦੁਪੱਟਾ ਮੇਰੇ ਕੋਲ ਭਾਵੇਂ ਪੂਰਾ ਥਾਲ ਲੈ ਜਵੇ, ਗੱਲ ਤਾਂ ਕੋਈ ਭਾਈ ਵਾਲੀ ਹੋਣੀ ਚਾਹੀਦੀ ਹੈ। ਨਹੀਂ ਉਸਤਾਦ ਜੀ, ਹੈ ਇਹਦਾ ਵੀ ਟਰੈਕ ਇਦਾਂ ਦਾ ਸੁਣਿਆ ਵਾ ਵੀ ਇਹ ਵੀ ਕਹਿੰਦਾ ਵੀ ਨਹੀਂ ਮੇਰਾ ਉਹਦਾ ਟਰੈਕ ਉਹਦਾ ਨਹੀਂ ਬੁਲਾਉਣਾ, ਮਾੜੇ ਮਸਕੀਨ ਨਾਲ, ਆ ਝੀਝੂ ਜੇ ਨਾ, ਅਸੀਂ ਨਹੀਂ, ਸਾਡਾ ਹੋਰ ਹਿਸਾਬ ਆ, ਸਾਡਾ ਹੋਰ ਹਿਸਾਬ ਆ। ਜੈਨੂਨ ਗੱਲ ਆ, ਅੱਜ ਤੱਕ ਸ਼ੁਕਰ ਰਹਾਉਂ ਸੀਰੀਅਸਲੀ ਹੱਥ ਦੀ ਲੜਾਈ ਆਪਾਂ ਨਹੀਂ ਕਦੀ ਲੜੀ। ओए, ਮੇਰੇ ਦਾਦਾ ਜੀ ਸਦੀਕ ਬਿਥਰਾ ਸਾਹਿਬ, अच्छा, 18 तो बाद। ਬਿਥਰਾ ਸੀ ਦਾਦਾ ਜੀ, अच्छा, विथरा, ਚੌਧਰੀ ਸਦੀਕ ਬਿਥਰਾ ਸਾਹਿਬ। ਤਰਬੂਜ ਦਾ ਕੰਮ ਕੀਤਾ ਸਾਰੀ ਜ਼ਿੰਦਗੀ, तरबूज दा। ਤਰਬੂਜ ਦਾ ਔਰ ਸੰਘਾੜਾ। ਅੱਛਾ, ਜਿਹੜੇ ਬੰਦੇ ਤਰਬੂਜ ਦਾ ਕੰਮ ਕਰਦੇ ਨਾ, ਦਿਮਾਗ ਉਹਨਾਂ ਦੇ ਨਹੀਂ ਹੁੰਦੇ, ਉਹ ਭਲਾ ਕਿਉਂ? ਕਿਤੇ ਵੀ ਲੜ ਪੈਂਦੇ। ਤਰਬੂਜ ਹੁੰਦਾ ਠੰਡਾ। ਹਾਂ, ਹੁਣ ਟਰਾਲੀ ਸਟਾਲ ਨਹੀਂ ਬੇਟਾਈਮੀ, ਹਨੇਰੀਆਂ ਵੀ ਚੱਲਦੀਆਂ, ਮੌਸਮ ਵੀ ਚੱਲਦਾ, ਉਹਨੂੰ ਸੇਕ ਪੈਂਦਾ, ਉਹ ਖਰਾਬ ਹੋਣ ਦੇ ਚੱਕਰਾਂ ਹੁੰਦਾ। ਇਹਨਾਂ ਦਾ ਜ਼ਿਹਨ ਖਰਾਬ ਹੋਇਆ ਨਾ ਵੀ ਇਹਨੂੰ ਮੜਨਾ ਵਾ ਕਿਸੇ ਤਰੀਕੇ ਨਾਲ, ਕਿਸੇ ਤਰੀਕੇ ਨਾਲ ਇਹ ਗੱਡੀ ਕੱਢਣੀ ਆ। ਉਹ ਗਾਹਕ ਨਾਲ ਲੜ ਪਏ, ਕਦੀ ਕਿਤੇ ਲੜ ਤਾਂ ਕਰਕੇ ਕੀ ਨਾਂ ਸੀ ਉਹਨਾਂ ਦਾ? ਸਦੀਕ ਵਿਥਰਾ। ਸਦੀਕ ਬਿਥਰਾ ਸਾਹਿਬ। ਅੱਛਾ, ਦਾਦਾ ਜੀ ਨੇ ਮੈਨੂੰ ਗਰਾਰੀ ਵਾਲਾ ਚਾਕੂ ਲੈ ਕੇ ਤੇ ਦੋਵਾਂ ਸਾਈਡ ਤੋਂ ਕੋਲ ਆ ਚਾਕੂ ਸਿੱਧਾ ਆ। अच्छा, ये लेके तो दादा बोले। ਹਾਂਜੀ अच्छा, ਇੱਥੇ ਜੋੜ ਤਾਂ ਨਹੀਂ ਬਕਰਾ ਦੀ ਲੱਗਾ ਸੀ। ਇਹ ਜਿਹੜੇ ਚਾਕੂ ਲੈ ਉਸਤਾਦ ਜੀ, ਯਾਰ ਇਹ ਹੁਣ ਗੱਲਾਂ ਸਾਨੂੰ ਦੱਸੋਗੇ ਤਾਂ ਪਤਾ ਲਓ ਜੀ, ਲੱਗਣਾ। ਤੁਹਾਨੂੰ ਗਰਾਰੀ ਵਾਲਾ ਚਾਕੂ ਦੇਖਿਆ ਉਹ ਨਹੀਂ? ਯਾਰ ਗਰਾਰੀ ਵਾਲਾ ਚਾਕੂ ਤਾਂ ਠੀਕ ਆ, ਕਿਹੜਾ ਚਾਕੂ ਜਿਹੜਾ ਇਹ ਕਿਹੜਾ ਚਾਕੂ? ਆਵਾਜ਼ ਗਰਾਰੀ ਦੀ ਆਵਾਜ਼ ਨਹੀਂ ਹੁੰਦੀ। आउंदी हुंदी है। नहीं, थोड़ा ट्रर करके भी होती है गरारी। ਵੱਡੀ ਗਰਾਰੀ ਨਹੀਂ ਹੁੰਦੀ। अच्छा, नहीं, वो ਹੁੰਦੀ ਹੈ ਨਾ ਦੂਜੀ ਜਿਹੜੀ ਟਰਰ ਕਰਕੇ ਉਹਦੀ ਆਵਾਜ਼ ਆ ਰਹੀ, ਇਹ ਤੇ ਛਾਲ ਦੀ ਆਵਾਜ਼ ਹੁੰਦੀ ਹੈ। ਹਾਂਜੀ, ਜਾਂ ਦਰਵਾਜ਼ਾ ਨਹੀਂ ਅੱਛਾ, ਜਿਹੜਾ? ਦੁਬਾਰਾ ਕਰੀ ਜ਼ਰਾ ਕਿਦਾਂ। 1 ਮਿੰਟ ਹਰੀ, ਇੱਥੇ ਰੱਖੀ। ਇਹ ਕੀ ਉਸਤਾਦ? ਇਹ ਕੀ ਹੈ? 1 ਮਿੰਟ ਹਟ, ਪਤਾ ਕੀ, ਉਹ ਤੇਲ ਆ। ਹੁਣ ਖੋਲੀ ਜ਼ਰਾ, ਆਵਾਜ਼ ਆ ਰਹੀ। ਗਾਣ ਲੱਗ ਉਹ ਪਤਾ ਕੀ ਇਹਨੇ ਤੇਲ ਨਹੀਂ ਸੀ ਕੀਤਾ। ਕਰੀ ਤਾਂ ਆਵਾਜ਼ ਹੁੰਦੀ। ਹੁਣ ਨਹੀਂ ਹੁੰਦੀ। ਨਹੀਂ ਹੁੰਦੀ। ਇਹ ਫਰਕ ਹੀ ਪੈ ਗਿਆ ਯਾਰ ਕਸਲੇ। ਹੈ ਸਹੀ ਹੈ ਨਾ? ਚਾਕੂ ਸਹੀ ਨਹੀਂ ਕਰਦਾ ਤੇਰਾ। ਚਾਕੂ ਲਿਆ ਸਾਰੇ ਇੱਥੇ ਹੀ ਉਸਤਾਦ ਕੋਲ ਤੇਲ ਲਾ। ਚਾਕੂ ਦਾ ਵਾ। ਹਾਂ, ਹੋਰ ਆਵਾਜ਼ ਆਉਂਦੀ ਹੁਣ। ਨਹੀਂ ਠੀਕ ਹੋ ਗਿਆ। ਨਹੀਂ ਸਹੀ ਹੋ ਗਿਆ, ਸੈੱਟ ਹੋ ਗਿਆ। ਇਹ ਨਾ ਵੀ ਡਬਲ ਹੋ ਜਾਂਦਾ ਵਾ ਅੱਛਾ, ਵੀ ਹਰ ਜਦੋਂ ਐਵੇਂ ਐਨ ਵੀ ਮੂੰਹ ਦਾ ਸੀ, ਐਨ ਮੂੰਹ ਦਾ ਸੀਗਾ। ਓਏ ਅੱਗੇ ਗੱਲ ਦੱਸ, ਬਹਾਦਰੀ ਦੀ, ਇਹ ਤੇ ਚਾਕੂ ਦਾ ਕੰਮ ਆ। ਚਾਕੂ ਟੂ ਐ ਘੁਮਾ ਕੇ ਇੱਕ ਲੈ ਇਹ ਦਹਿਰਾ ਜਿਹਾ ਤੁਸੀਂ ਤੁਹਾਨੂੰ ਅਗਰ 15 ਅੱਛਾ, ਇਹ ਚਾਕੂ ਚ ਵੀ ਥੋੜਾ ਜਿਹਾ ਹੈ ਸਿਸਟਮ। ਨਸਵਾਨੀਆਂ ਦਾ ਚਾਕੂ। ਇਹ ਕਿਹੜਾ ਚਾਕੂ ਆ? ਥੋੜਾ ਇੱਕ ਥੋੜਾ ਜਿਹਾ ਚਲਾ ਕੇ ਦਿਖਾਓ। ਇਹ ਦੇਖੋ ਨਾ, ਹੁਣ ਤੁਹਾਨੂੰ 15 ਬੰਦੇ ਪੈ ਗਏ। ਜੇ ਮੈਂ ਜੇ ਬੁਰਾ ਮਸਕਰ ਪਾਣੇ ਨਾਲ ਗਾਲਾਂ ਲਾ ਲਾ। ਕਹਿੰਦਾ ਦੇਖੋ ਨਾ, ਹੁਣ 15 ਬੰਦੇ ਪੈ ਗਏ ਆ। ਅੱਛਾ, ਨਹੀਂ 15 ਬੰਦੇ ਪੈ ਗਏ, ਤੁਸੀਂ ਉਹਨਾਂ ਵਾਰੋ ਵਾਰੀ ਲੜਨਾ ਹੁਣ। ਨਾ 15 ਦਹਿਰਾ ਬੰਦੇ ਬਣਾਓ। ਅੱਛਾ, ਤੂੰ ਜਦੋਂ 15 ਬੰਦੇ ਪੈ ਜਾਣ ਤੇ ਤੂੰ ਕੱਲੇ ਕੱਲੇ ਨਾਲ ਲੜਦਾ ਫਿਰ?
ਉਸਤਾਦ ਜੀ ਪੈ ਜਾਣ ਤੋਂ ਮੁਰਾਦ ਕਿ ਉਹਨੂੰ ਏਦਾਂ ਫੜ ਲਿਆ। ਹਮਲਾ ਉਹ ਤੇਰਾ ਸੇੜਾ ਪੈ ਉਹ ਤੇਰਾ ਬੇਟਾ ਪੈ ਆਇਆ ਮੈਂ ਤੇਰੀਆਂ ਲੜਾਈਆਂ ਤੋਂ ਸੁਣ ਕੇ ਓਏ ਇਹ ਲੜਾਈ ਮੈਨੂੰ ਦੱਸੀ ਆ ਅਸੀਂ ਕਾਪੀਆਂ ਲੈ ਕੇ ਆਵਾਂਗੇ ਜਿਹੜੇ ਨਹੀਂ ਹੁੰਦੀ ਲੜਾਈ। ਅੱਛਾ ਲੜਾਈ ਦੇ ਮਗਰ ਕਦੀ ਏਦਾਂ ਹੋਇਆ ਵੀ ਛਨ ਚਟਕ ਚਟਕ ਟੋਰ ਦੇ ਏਦਾਂ ਗਾਣਾ ਲੱਗਾ ਹੋਵੇ? ਡੀ ਸਾਹਿਬ ਬੰਦੇ ਨੂੰ ਚੱਲ ਐ 15 ਬੰਦੇ ਖੜੇ ਆ। ਓਏ ਮੈਂ ਓਏ ਮੇਰਾ ਮੌਲਾ ਓਏ 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 ਇਹ ਮਾਰਾ ਨਹੀਂ ਇਹ ਪੱਪੂ ਸਮਰਾਟੀ ਲੜਾਈ ਆ। ਨਹੀਂ ਇਹ ਮਾਰਾ ਨੇ 15 ਬੰਦੇ ਖੜੇ ਅੱਛਾ ਜੀ ਨਹੀਂ ਹੁਣ ਐ 15 ਬੰਦੇ ਖੜੇ ਆ ਹਾਂ ਤੇ ਤੁਸੀਂ ਉਹਨੂੰ ਕਿਹੜਾ ਦਾਇਰਾ ਜਿਹਾ ਬਣਾਉਣਾ ਇੱਕ। ਅੱਛਾ ਫਿਰ ਇਹ ਚਾਕੂ ਫਿਰ ਉਹਨੂੰ ਪਤਾ ਲੱਗਣਾ ਐ ਗੱਲਾਂ ਵੀ ਕਰੀਆਂ ਹਾਂ ਵੀ ਕਿਤਾ ਇੱਥੋਂ ਕਰਨੀ ਐ ਕਰ ਬੰਦ ਵਾਹ ਯਾਰ ਇੱਕ ਮਿੰਟ ਮੜਨ ਤੇਲ ਹੋ ਜੀ ਪਤਾ ਕੀ ਕਰਦਾ ਹੈ ਕਿ ਨਾ ਬੰਦੇ ਪਛਾਣ ਲੈਂਦੇ ਕਿਤੇ ਕੋਈ ਸ਼ੈ ਵਾ ਆ ਹੁਣ ਕਰ ਹੁਣ ਨਹੀਂ ਪਤਾ ਲੱਗੇਗਾ ਬੰਦਿਆਂ ਨੂੰ। ਹਾਂ ਵਾਕਈ ਯਾਰ ਉਹ ਆ ਜਾਂਦੀ ਯਾਰ ਕੀ ਜਾਦੂ ਕੀ ਹੈ ਉਸਤਾਦ ਜੀ ਇਹ ਪਹਿਲੇ ਵਾਰ ਆਉਂਦੀ ਬਾਅਦ ਉਹ ਲਾਂਤੀ ਜਾਦੂ ਕੀ ਆ ਉਹ ਤੇਲ ਦੇ ਤੈਨੂੰ ਕਿਸੇ ਚੀਜ਼ ਨੂੰ ਜਿਹੜੀ ਬਾਤ ਬੂਏ ਨੂੰ ਜਾਦੂ ਤੈਨੂੰ ਨਹੀਂ ਪਤਾ ਲੱਗਦਾ ਹੁਣ ਠੀਕ ਹੋ ਅੱਛਾ ਗਿਆ। ਚਾਕੂ ਨਵਾਂ ਵੀ ਹੋ ਗਿਆ ਆਹੋ ਅਗਰ ਖੋਲਦਾ ਵੀ ਲੇਟ ਸੀ। ਹੁਣ ਤੂੰ ਸੋਚ 15 ਬੰਦੇ ਖੜੇ ਤੂੰ ਵਿੱਚ ਚਾਕੂ ਖੋਲਣਾ। ਐਵੇਂ ਹੁਣ 15 ਬੰਦੇ ਖਲੋਤੇ ਉਹਨਾਂ ਨੂੰ ਪਤਾ ਲੱਗਣਾ ਆਇਆ ਕਰਕੇ ਚਾਕੂ ਫੜਿਆ ਹੈ। ਅਲੇ ਹੈ ਥੋੜੀ ਉਰੇ ਲਿਆ ਕਿੱਥੋਂ ਕਰਕੇ ਦੁਬਾਰਾ ਕਰੀ ਆ ਅੱਛਾ ਨਹੀਂ ਇੰਜ ਕਰ ਇੱਥੋਂ ਆ ਰਹੀ ਹੁਣ ਕਰ ਹਾਂ ਓਕੇ ਹੁਣ ਠੀਕ ਆ ਹੁਣ ਨਹੀਂ ਬੰਦੇ ਫੜਦੇ। ਇਹਨੂੰ ਇੱਥੇ ਨਾ ਲਾ ਯਾ ਇਦਾਂ ਕਰਦਾ ਚਾਕੂ ਪਿਓ ਨਾ ਲਵਾਂ ਵਿੱਚ ਇਹਨੂੰ ਮੈਂ ਵੱਡੇ ਡੋਂਗੇ 'ਚ ਲਾਉਣਾ ਤੂੰ ਇੰਜ ਹੱਥ ਤੇ ਬੋਲਾ ਵਿੱਚ ਮੈਂ ਜਿਹੜਾ ਕਿ ਬੈਠਾ ਹਾਂ ਅੱਛਾ ਜੀ ਫੇਰ ਬਾਕੀ ਸੈੱਟ ਹੋ ਗਈ ਯਾਰ। ਅੱਛਾ ਫੇਰ 15 ਬੰਦੇ ਤੁਹਾਡੇ ਕੋਲ ਆ ਗਏ ਆ ਤੁਸੀਂ ਕਹਣਾ ਯਾਰ ਤੁਹਾਡੀ ਮਿਹਰਬਾਨੀ ਆ ਮੈਂ ਕਿਸੇ ਕਦੀ ਮਸਕੀਨ ਤੇ ਹੱਥ ਨਹੀਂ ਚੁੱਕਿਆ। ਇਹ ਪਹਿਲੋਂ ਲੈਣਾ ਕਹਿਣੀਆਂ ਲੈਣਾ ਆਰੇ ਲਾਉਣਾ ਨਾ ਆਰੇ ਲਾਈਦਾ ਵਾ। ਅੱਛਾ ਇਹ ਅੱਖਾਂ ਜੱਖਾਂ ਜਾਂ ਯਾਰ ਤੁਹਾਡੀ ਮਿਹਰਬਾਨੀ ਹੈ ਐਵੇਂ ਲੜਾਈ ਦਾ ਕੋਈ ਟਾਈਮ ਨਾ ਬਣਾਓ। ਹਾਂ ਇਹ ਗੱਲਾਂ ਹੀ ਲਾਉਣਾ ਤੇ ਇੰਜ ਕਰਕੇ ਚਾਕੂ ਕੱਢਣਾ ਵਾ ਤੇ ਇੰਜ ਕਰ ਯਾਰ ਬਸ ਕਰ ਮੈਂ ਸਮਝ ਗਿਆ ਉਹ ਚਾਕੂ ਓਏ ਰੋਲਾ ਹੋ ਰਹਾ ਕੀ ਉਰੇ ਆ ਅਸਲ 'ਚ ਇਹਦੀ ਮੈਂ ਲੜਾਈ ਗਲਤ ਜਗ੍ਹਾ ਲਈ ਆ। ਬਾਤ ਇਹ ਉਹਦੀ ਹੋਰ ਜਗ੍ਹਾ ਤੋਂ ਆ ਰਹੀ ਸੀ ਤੇਰੇ ਚਾਕੂ ਦੀ ਨਹੀਂ ਤੇਰੇ ਜਜ਼ਬਾਤਾਂ ਦੀ। ਹਲੋ ਭਾਈ ਇਹ ਬਾਤ ਮੈਂ ਗਲਤ ਜਗ੍ਹਾ ਲਾਈ ਇਹ ਚਾਕੂ ਸਾਹਿਬ ਤੇਰਾ ਦਿਲ ਕਰਦਾ ਚਾਕੂ ਸੀ ਫੜਦੀ ਹੋ ਗਿਆ। ਆਹੋ ਬੰਦਿਆਂ ਨੂੰ ਪਹਿਲਾਂ ਵਾਰਨ ਕੀਤਾ ਜੀ ਉਹਨਾਂ ਨੇ ਯਾਨੀ ਦੱਸਿਆ ਕਿ ਜ਼ਿੰਦਗੀ ਦਾ ਅਸੂਲ ਆ ਭਾਈ ਬੰਦਾ ਜਿਹੜਾ ਹੋਏਗਾ ਜਿਹੜਾ ਬੰਦਾ ਮਜ਼ਲੂਮ ਹੋਏਗਾ ਜ਼ੁਲਮ ਕਰਨ ਵਾਲਾ ਨਹੀਂ ਹੋਏਗਾ ਓਏ ਪਹਿਲੇ ਕਦੀ ਆਪ ਨਹੀਂ ਵਾਰ ਕਰੇਗਾ। ਉਹ ਨਹੀਂ ਉਹ ਜਿਹੜਾ ਉਹੀ ਮੈਂ ਦੱਸਣ ਲੱਗਾ 15 ਬੰਦੇ ਤੁਸੀਂ ਲੈਣ ਚ ਲਾਉਣਾ। ਹਾਂ ਲੱਗੇ 15 ਬੰਦੇ ਲਾ ਕੇ ਲਾਈਨ 'ਚ ਹਾਂਜੀ ਇਦਾਂ ਦੇ 20-25 ਲਾ ਲੈਣੇ ਜਦੋਂ ਇੰਜਨ ਕਰਨਾ। ਅੱਛਾ 15 ਬੰਦੇ ਇੱਧਰ ਲਾਈਨ 'ਚ ਲੱਗ ਗਏ 16 ਇੱਧਰ ਕਾਪੀਆਂ ਲੈ ਕੇ ਰੋ ਗਏ ਅੱਛਾ ਇਹ ਦਾਇਰਾ ਬਣਾਉਣਾ। ਇਹ ਲੜਾਈ ਦੇ ਵਿੱਚ ਸਾਊਂਡ ਵਾਲਾ ਤੁਹਾਡਾ ਆਪਣਾ ਹੁੰਦਾ ਜਾਂ ਬਦਮਾਸ਼ ਲੈ ਕੇ ਆਉਂਦੇ ਨੇ ਪ੍ਰੀਤਾ ਆਹੋ ਸਾਜੀ ਹੋਣਾ ਚਾਹੀਦਾ ਇੱਕ ਸਾਊਂਡ ਨਾਲ ਹੁੰਦਾ। ਸਾਊਂਡ ਵਾਲਾ ਡਾਕੂ ਤੇਰਾ ਆਪਣਾ ਬਦਮਾਸ਼ਾ ਹੁੰਦਾ ਜਾਂ ਜਿਹੜੇ ਉਹ ਤੈਨੂੰ ਲੜਨ ਆਏ 15 ਉਹਨਾਂ ਦਾ ਹੁੰਦਾ। ਉਹ ਸਾਊਂਡ ਦਾ ਕੀ ਕੰਮ? ਉਹ ਯਾਰ ਜਦੋਂ ਤੂੰ ਮਾਰਨਾ ਉਹਨਾਂ ਨੂੰ ਉਹਨਾਂ ਨੇ ਬਾਅਦ ਚ ਡਕ ਡਕਾ ਡਕ ਡਕ ਉਹ ਹਾਂ ਆ ਥੀਏਟਰ ਆ ਸਟੇਜ ਡਰਾਮਾ ਤੁਸੀਂ ਵੇਖੋ ਉਹਦੇ ਪਿੱਛੇ ਜਦੋਂ ਕੋਈ ਫਾਇਰਿੰਗ ਹੁੰਦੀ ਏ ਉਹ ਫਾਇਰਿੰਗ ਨਹੀਂ ਹੁੰਦੀ ਉਹ ਪਿੱਛੇ ਸਾਊਂਡ ਵਾਲਾ ਚਲਾ ਰਿਹਾ ਹੁੰਦਾ ਤੇ ਤੇਰੀ ਲੜਾਈ ਹੁਣ ਬਗੈਰ ਆਡੀਓ ਤੋਂ ਕਿੱਦਾਂ ਦੀ ਲੱਗੇਗੀ? ਮੇਰਾ ਲੱਗਦਾ ਨੇ ਉਹ ਲੜਾਈ ਸੁਣਨੀ ਜਦੋਂ ਦੁਸ਼ਮਣ ਦੇ ਘਰ ਦੇ ਬਾਹਰ ਜਾ ਕੇ ਦੇਗਾ ਪਕਾਈਆਂ ਸੀ ਕਿ ਨਾਲ ਸਾਊਂਡ ਲਵਾਇਆ ਸੀ ਅਸੀਂ ਉਹੀ ਕਹਿ ਰਹੇ ਨਾ ਹਾਂ ਹੱਥ ਸੁੱਟ ਦੇ ਇੱਕ ਵਾਰੀ ਪੁੱਤ। ਹਾਂ ਇਹਨਾਂ ਨੂੰ ਚਾਹੀਦਾ ਫਿਰ ਕੱਲਾ ਜਾਣਾ ਨਾ ਲੜੇ ਕਿਉਂਕਿ ਜਦੋਂ ਇਕੱਲਾ ਲੜੇਗਾ ਤੇ ਫਿਰ ਚੁੱਕਣੇ ਕਿੰਨੇ ਥੱਲੋਂ। ਹਾਂ ਨਹੀਂ ਚੁੱਕਣੇ ਉਹਨਾਂ ਨੇ ਆ ਨਹੀਂ ਅਸੀਂ ਪੈਸੇ ਮਾਰ ਕੇ ਆ ਜਾਣਾ ਵਾ ਇਹਨਾਂ ਨੇ ਮਾਰ ਕੇ ਆ ਜਾਣਾ ਬਸ ਪੈਸੇ ਕਦੇ ਦੁਸ਼ਮਣ ਦੇ ਪੈਸੇ ਖਾਣ ਲੱਗਾ ਸੱਚ। ਅੱਛਾ ਤੁਹਾਡੇ ਨਾਲ ਕੋਈ ਉਹ ਵੀ ਹੁੰਦਾ ਹੀ ਹੁੰਦੀ ਹੈ ਡਾਕੂ ਹੋਰ ਆ ਬਦਮਾਸ਼ ਕੋਈ ਹੁੰਦੀ ਹੋਰ ਤੁਸੀਂ ਜੇ ਜਿਨ੍ਹਾਂ ਨੇ ਲੜਨਾ ਵਾ ਜੀ ਉਹ ਕਹਿਣ ਭਾਈ ਨਹੀਂ ਅਸੀਂ ਤੁਹਾਡੇ ਨਾਲ ਇਕੱਲੇ ਨਾਲ ਨਹੀਂ ਲੜਨਾ ਦੋ ਹੋਰ ਲੈ ਕੇ ਆਓ ਨਾਲ ਕੋਈ। ਆਹੋ ਅਸੀਂ ਇਕੱਲੇ ਹੈਗੇ ਮੈਂ ਇਕੱਲਾ ਸਾਂਭ ਲੈਣਾ। ਨਹੀਂ ਤੁਸੀਂ ਦੋ ਜਣੇ ਪਿੱਛੇ ਖਲੋਣਗੇ ਤੇ ਫਿਰ ਉਹ ਐ ਵਾਲਾ ਕਰਦੇ ਉੱਠਣਗੇ। ਨਹੀਂ ਆ ਜਿਹੜੇ 15 ਬੰਦੇ ਸਾਹਮਣੇ ਬੈਠੇ ਨੇ ਹਾਂ ਔਰ ਦਾਇਰਾ ਬਣਾਉਣਾ। ਅੱਛਾ ਦਾਇਰਾ ਇੰਜ ਕਰਕੇ ਦਾਇਰਾ ਬਣਾ ਕੇ ਠੀਕ ਆ ਹੁਣ ਵਿੱਚ ਲਿਆ ਕੇ ਹੁਣ ਆਪ ਘੁੰਮਣਾ ਦੇਖਣ ਦਾ। ਓਕੇ ਹੁਣ ਪਹਿਲੇ ਫੌਕ ਪਾਉਣਾ ਜਦੋਂ ਤੁਹਾਡੀ ਘੂਰੀ ਨਹੀਂ ਦੱਸ ਦੇਣਾ ਕਿ ਯਾਰ ਬੰਦੇ ਹਾਨੋ ਰੈਂਡਾ ਕਿ ਬੰਦੇ ਲੜਨ ਵਾਲੇ। ਹਾਂ ਤੂੰ ਐ ਜਦੋਂ ਘੂਰੀ ਤੁਸੀਂ ਪਹੁੰਚ ਅੱਛਾ ਤੁਹਾਡੀ ਘੂਰੀ ਜਿਹੜੀ ਉਹ ਦੱਸ ਦਿੰਦੀ ਹੈ ਵੀ ਬੰਦੇ ਹਾਨੋ ਨੇ। ਇਹ ਦੇਖੋ ਜਰਾ ਓਏ ਆ ਫਾਰਗ ਆ ਕਰਾਈ ਕੱਢਤਾ ਹੀ ਉਹਦਾ ਇਹ ਹੀ ਹੁੰਦਾ। ਬਗੈਰ ਤਾਂ ਕੁਝ ਸ਼ਰਮ ਕਰ ਡਰਾਉਣੇ ਆ ਬੱਚਿਆਂ ਨੂੰ। ਹੁਣ ਜੇ ਉਹਨੂੰ ਮੈਂ ਸਿਰਫ ਅੱਧੀ ਜ਼ੁਬਾਨ ਨਾਲ ਕਹਿਣਾ ਵਾ ਤੇ ਕੀ ਕਰਨਾ ਭਲਾ ਤੂੰ
ਨਿਕਲ ਜਾਣਾ। ਇਹੀ ਮੈਂ ਕਹਿ ਰਿਹਾ ਸੀ ਕਿ ਤੈਨੂੰ ਜੋ ਕੋਈ ਬੰਦਾ ਤੇਰੀ ਲੜਾਈ ਕੋਈ ਅਗਲਾ ਬੰਦਾ ਕਹੇ ਭਾਜੀ 2 ਘੂਰੀਆਂ ਵੀ ਪਾ ਲੈਣਾ ਨਾਲ। ਆਹੋ ਜੀ ਹਾਂ ਕਿ ਭਾਜੀ ਕੱਲੀ ਤੁਸੀਂ ਆਪ ਕੱਲੇ ਆਓਗੇ ਜਾਂ ਘੂਰੀ ਵੀ ਪਾਓਗੇ ਨਾਲ? ਪੂਰੀ ਪਾਓ, ਹਾਂ। ਇਹ ਕਿਹੜਾ ਕਿਤੇ ਹਾਂਡੀ ਬਣਨ ਰਹੀ ਹੈ ਵੀ ਕਿਤੇ ਘੂਰੀ ਵੀ ਪਾਉਣੀ ਹੈ। ਅੱਛਾ ਇਹ ਦੇਖੋ ਨਾ ਵੀ ਹੁਣ ਓਏ ਹੈਂ। ਅੱਛਾ ਉਹ ਫਿਰ ਪਤਾ ਲੱਗ ਜਾਂਦਾ ਸੈਟਅਪ ਤੋਂ ਕਿ ਯਾਰ ਬੰਦਾ ਸਾਨੂੰ ਆ ਕਿ ਬੰਦਾ ਲੜਨ ਵਾਲਾ ਵਾ। ਜਿਹੜਾ ਲੜਨ ਵਾਲਾ ਹੁੰਦਾ ਕਹੂਗਾ ਓਏ ਕੀ ਇਹ ਕੀ ਤੱਕ ਨਾ। ਹਾਂ। ਫਿਰ ਉੱਥੇ ਜਸ਼ੋ ਪੰਜਾਬ ਨਹੀਂ ਨਹੀਂ, ਆ 655। ਵਾਹ ਵਾਹ, ਅੱਛਾ ਇਹ 655 ਹਾਂ। ਅੱਛਾ ਇਹ ਨਹੀਂ ਹੁੰਦਾ, ਨਹੀਂ ਨਹੀਂ ਇਹ ਤੁਹਾਡਾ ਇਹ ਹੁੰਦਾ। ਹਾਂ ਅੱਛਾ ਇਹ ਖਲੋਤਾ ਵਾ, ਤੁਸੀਂ ਉਹਦੀ ਗੱਲਬਾਤ ਸੁਣੀ ਇਹ ਕਰ ਓ ਓਏ ਯਾਰ ਵਾਹ, ਨਹੀਂ ਉਹਦਾ ਚਾਕੂ ਦਾ ਹਾਲ ਹੈ ਚਾਕੂ। ਯਾਰ ਉਹਨੂੰ ਵਾਹ, ਦੱਸਣਾ ਕਿ ਵੀ ਉਹਨੂੰ ਇੰਜ ਪੈਣਾ ਵਾ, ਉਹਨੂੰ ਨੱਪ ਲੈਣਾ ਤੇ ਫਿਰ ਉੱਥੋਂ ਥੱਲੋਂ ਹਲਕਾ ਚਾਕੂ ਕੱਟ ਗਿਆ। ਅੱਛਾ ਇੱਧਰ ਚੈੱਕ ਕਰ, ਚਾਕੂ ਮਾਰ ਕੇ ਨਾਲ ਪਿਛਲੀ ਬਾਰ ਆਇਆ ਹੋ ਰਹੀ ਹੈ, ਯਾਨੀ ਇਹਦੇ ਨਾਲ ਤੂੰ ਚਾਕੂ ਮਾਰ ਰਿਹਾ ਉਹ ਪਰੇ ਕਿਉਂ ਜਾ ਰਹੀ? ਕਰੀ ਜਰਾ ਚਾਕੂ ਮਾਰੀ। ਇਹ ਪਿਛਲਾ ਪਤਾ ਡੱਕਿਆ ਇੱਥੋਂ ਇੰਝ। ਅੱਛਾ ਪਿਛਲਾ ਟੱਕਿਆ ਉਹ ਫਿਰ ਅੱਛਾ ਆ ਯਾਰ ਵਾਹ, ਓਏ ਭਾਈ ਇਹ ਪੂਰੀ ਟ੍ਰੇਨਿੰਗ ਆ। ਹਾਂ ਜੀ। ਸਾਜੀ ਇਹਦੀ ਲੜਾਈ ਜਿਹੜੀ ਨਾ ਸਾਰੀ ਅੰਜ ਬੈਗ ਫੇਕਣੀ। ਅੱਛਾ ਇਹ ਪੂਰਾ ਮੇਲੇ ਦੇ ਵਿੱਚ ਅੱਲਾ ਮਾਫੀ ਦੇਵੇ, ਮੇਰੇ ਦਾਦਾ ਜੀ ਤੇ ਮੇਰੇ ਅੱਬੂ ਜੀ ਮੈਨੂੰ ਬੈਨ ਕਰ ਦਿੰਦੇ ਹੁੰਦੇ ਸੀ ਕਿ ਮੇਲੇ 'ਚ ਨਹੀਂ ਜਾਣਾ ਤੂੰ। ਅੱਛਾ ਸਾਡੇ ਅਗਲੇ ਮਹੀਨੇ ਇੱਕ ਬਹਿਸ ਆ ਰਹੀ ਆ, ਉੱਥੇ ਲੜਾਈ ਦੇ ਕਿੰਨੇ ਕੁ ਪੈਸੇ ਲੈਣਗੇ? ਕਿੰਨੇ ਕੁ ਬੰਦਿਆਂ ਦੀ ਬਹਿਸ ਆ ਉਹ ਪਤਾ ਨਹੀਂ ਹੁਣ ਕਿੰਨੇ ਕੁ ਹੋ ਜਾਣ। ਤੇ ਕਿੰਨੇ ਬਦਮਾਸ਼ ਚਾਹੀਦੇ ਤੁਹਾਨੂੰ? ਉਹਦੇ ਨਾਲ ਕੋਈ ਹੱਥੋਂ ਪਾਈ ਵੀ ਹੋ ਸਕਦਾ ਹੈ। ਅਸੀਂ ਹੱਥੋਂ ਪਾਈ ਪਹਿਲੇ ਦੇਖਣਾ ਪੈਣਾ ਵੀ ਤੁਹਾਡੀ ਬਹਿਸ ਜਿਹੜੀ ਉਹ ਮਾਰਕੀ ਚ ਆ ਕਿ ਓਪਨ ਆ, ਕਿਉਂਕਿ ਜੇ ਬਹਿਸ ਮਾਰਕੀ ਚ ਵਿੱਚ ਹੋਈ ਤਾਂ ਫੇਰ ਹੱਥੋਂ ਪਾਈ ਹੋ ਸਕਦੇ। ਤੇ ਮੈਂ ਸੁਣਿਆ 10 ਵਜੇ ਤੱਕ ਹੀ ਲੜਾਈ ਹੁੰਦੀ ਹੈ ਉੱਥੇ। ਹਾਂਜੀ ਭਾਜੀ ਹੁਣ ਸਖਤੀ ਬੜੀ ਹੋਈ ਨਾ, ਉਪਰ ਫੜ ਲੈਂਦੀ ਹੁੰਦੀ ਸੀਗੀ। ਅੱਛਾ ਮੈਨੂੰ ਇੱਕ ਅਕੈਡਮੀ ਦਾ ਬਦਮਾਸ਼ ਲੱਗ ਰਿਹਾ। ਅੱਛਾ ਤੁਸੀਂ ਉਹ ਦੱਸੋ ਨਾ, ਉਹਨੂੰ ਦੱਸੋ ਕਿਹਨੂੰ? ਕਿ ਇਹ ਕੌਣ ਫੜਦਾ ਲੜਾਈਆਂ ਦਾ ਹਿਸਾਬ ਦਾ ਆਰਡਰ ਸਾਰਾ? ਇਹ ਤੇ ਗਾਲ ਬੰਦਾ ਹੀ ਫੜਦਾ, ਇਹਦਾ ਆਰਡਰ ਕਰਾ ਹੁੰਦਾ। ਇਹ ਤੇ ਹੋਇਆ ਮੈਨੂੰ ਕੁਮਾਲਾ ਕਹਿ ਲਵੇ ਇੱਥੇ ਅੱਛਾ ਯਾਰ ਇਹਦਾ ਇਹ ਚੀਜ਼ੀ ਕੋਈ ਨਹੀਂ ਹੁੰਦੀ, ਇਹ ਨਹੀਂ ਮੈਨੂੰ ਸਮਝ ਮੈਂ ਮੁੱਕਾ ਹੁੰਦਾ। ਹਾਂ ਇਹ ਐਮਬੀਸ਼ਨ ਹੈ, ਇਹ ਕੀ ਹੈ? ਇਹ ਬੇਸਿਕਲੀ ਹੈ ਜਿਹੜੇ ਮੇਰੀ ਸੀਨੀਅਰ ਲੜਵਈਆ ਹੈ ਨਾ। ਹੁਣ ਤੁਸੀਂ ਗੱਲ ਫੋਲੋ ਨਹੀਂ ਕੀਤਾ। ਅੱਛਾ ਤੂੰ ਗੁਰੂ ਆ ਮੇਰੇ ਲੜਨ ਨਾਲ, ਗੁਰੂ ਵੱਡੇ ਨੂੰ ਕਹਿੰਦੇ ਨਾ, ਗੁਰੂ ਨੇ boss ਹੁੰਦਾ। ਸਿੱਖਿਆ ਜਿਹੜਾ ਸਿੱਖਿਆ ਦਿੰਦਾ ਬੌਸ ਕਹਿਲਾ ਇੰਗਲਿਸ਼ ਚੱਲ ਡਾਊਟ ਹੈ। ਹਾਂ ਹੁਣ ਤੁਹਾਨੂੰ ਮੈਂ ਕਹਿੰਦਾ ਹੁਣ ਕਸੋਨ ਮੈਂ ਇੱਥੇ ਪੈਣਾ ਵਾ, ਅੱਛਾ। ਕਸੋਨ ਇੱਥੇ ਹੁਣ ਮੈਂ ਚੀਜੀ ਮੈਂ ਉਲਟਾ ਕਸੋਨ ਮਾਰਨਾ, ਇੱਥੇ ਕਸੋਨ ਵਜਣਾ ਆ ਚੀਜੀ ਹੱਥ ਵੱਜ ਜਾਣੀ। ਅੱਛਾ ਹਾਂ ਉਹ ਅੱਛਾ। ਦੇਨਾ ਵੀ ਚੋ ਜਿਹੜਾ ਯਾਰ ਇਹ ਉਹਦੀ ਇਹ ਨੂਰ ਵੀ ਚੋ ਜਿਹੜਾ ਵਾ, ਇਹ ਖੱਲ ਵੀ ਬਾਹਰ ਆ ਜਾਣੀ। ਓਕੇ, ਓਕੇ। ਤੇਰੀ ਲੌਜੀਕ ਨੇ ਨਾ ਤੇਰੇ ਮਾੜਾ ਨਾ ਪੈਸ਼ਨ ਚੇਂਜ ਕਰ। ਅੱਛਾ ਵੀ ਤੁਹਾਡੇ ਕੋਲ ਹੈ ਵਾ ਕੋਈ ਦੁਨਾਲੀ? ਦਨਾਲੀ ਹੈਗੀ ਆ ਸਾਡੇ ਕੋਲੇ, ਮੇਰੇ ਅੱਬਾ ਜੀ ਕੋਈ ਦਨਾਲੀ ਸੀਗੀ। ਅੱਛਾ ਜੇ ਨਹੀਂ ਕਿਤੇ ਲੜਾਈ ਹੋਵੇ ਤੁਸੀਂ ਹਾਂ। ਦੁਨਾਲੀ ਲੈ ਜਾਂਦੇ ਨਾਲ? ਬੜੀ ਬੜੀ ਉਹਦੀ ਆਵਾਜ਼ ਬੜੀ ਪਿਆਰੀ ਐ। ਓਏ ਯਾਰ ਇਹ ਕਿਹੜੀ ਦੁਨਾਲੀ ਹੈ ਯਾਰ ਮੈਨੂੰ ਆਪ ਨਹੀਂ ਸਮਝ ਆਈ ਅੱਲਾ ਦੀ ਗੱਲ। ਮੈਨੂੰ ਇਹ ਜਿਹੜੀ ਤੁਹਾਡੀ ਦੁਨਾਲੀ ਆ ਨਹੀਂ, ਇਹਨਾਂ ਦੀ ਦੁਨਾਲੀ ਦੀ ਆਵਾਜ਼ ਹੈਗੀ ਆ ਛਣ 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 ਛਣ। ਦਨਾਲੀ ਦੇ ਨਾਲ ਯਾਰ ਬੜੀ ਗੱਲ ਹੈ। ਯਾਰ ਦਨਾਲੀ ਦੀ ਆਵਾਜ਼ ਇਦਾਂ ਦੀ ਦੁਨਾਲੀ ਵੀ ਲੈ ਜਾਂਦਾ ਨਾਲ, ਜੇ ਕੋਈ ਬੰਦਾ ਅੱਗੋਂ ਜ਼ਿਆਦਾ ਕੋਈ ਕਰੇ ਨਾ ਤੇ ਦੁਨਾਲੀ ਬੰਦਰੇ ਵੀ ਲੈ ਜਾਂਦਾ। ਆ ਦਨਾਲੀ ਬਦਲ ਰਿਹਾ। ਹਾਂ ਉਹ ਵੀ ਲੈ ਜਾਂਦਾ। ਨਹੀਂ ਦਨਾਲੀ ਦੇ ਨਾਲ ਤੁਹਾਡਾ ਕੋ ਪਟਾ ਹੁੰਦਾ ਗੋਲੀਆਂ ਵਾਲਾ ਜਾਂ ਮੈਕਅਪ ਬਾਕਸ ਹੁੰਦਾ? ਯਾ ਕੋਸ ਹੁੰਦਾ ਵਾ। ਹਾਂ ਇੱਥੋਂ ਉਹ ਗਾਤਰਾ ਨੂੰ ਕਹਿੰਦੇ ਆ। ਅੱਬਾ ਜੀ ਕੋ ਗਾਤਰਾ ਵੀ ਸੀਗਾ ਜਦੋਂ ਦਾਦਾ ਜੀ ਵਾਲਾ ਜੱਦਾ ਘਰ ਦੇ ਕੀ ਵਿੱਚ। ਸੀ ਅੱਬਾ ਜੀ ਕੋ? ਗਾਤਰਾ ਇਹ ਗਾਤਰਾ ਦਾ ਕਿਹਨੂੰ ਕਹਿੰਦੇ ਆ? ਕਿਹਨੂੰ? ਉਹ ਪੀਲਾ ਦੁਪੱਟਾ ਨਹੀਂ ਤੇ ਬੰਦੇ ਜੇ। ਅੱਛਾ ਉਹ ਗਾਤਰਾ, ਅੱਛਾ ਉਹ ਵੀ ਆ। ਡੱਬ ਨਾਲ ਫੈਰਲ ਲਵਲੀ ਲਾ ਕੇ ਨਿਕਲਦੇ। ਡੱਬ ਨਾਲ ਫੈਰ ਲਵਲੀ ਕਾਤੋਂ ਲਾਉਣੀ ਯਾਰ ਕਿਤੇ ਉਹਨੇ ਨਹੀਂ, ਉਹ ਬਦਮਾਸ਼ ਹੈ, ਕੀ ਕਰ ਰਹੇ ਹੋ? ਵੀ ਮੇਰੇ ਛਪਾਕੀ ਬੜੀ ਲੱਗਦੀ। ਗੋਲੀ ਖਾਣੀ ਹੈ ਤੁਮਨੇ? ਗੁੱਸਾ ਚੜਾ ਰਿਹਾ ਓਏ ਨਾ ਨਾ ਯਾਰ ਨਾ ਯਾਰ ਨਾ। ਸਾਡੇ ਉੱਥੇ ਪਿੰਡ ਹੈਗਾ 390। ਅੱਛਾ 390 ਫੀ ਜੀ ਬੰਦਾ? ਪਿੰਡ ਦਾ ਨਾਮ ਉਸਤਾਦ ਜੀ, ਪਿੰਡ ਦਾ ਨਾਮ 390 ਜੀਂਬੇ। ਨਹੀਂ 300 ਬੰਦਾ, 390 ਫੀ ਬੰਦਾ, ਇਹ ਵੀ ਪਿੰਡ ਦਾ ਨਾ ਹੋ ਸਕਦਾ। ਹਾਂ 390 ਫੀ ਬੰਦਾ ਪਿੰਡ। ਆਹੋ ਯਾਰ ਭਾਈ ਇਹਦਾ ਹੁੰਦਾ ਉੱਥੇ ਦੀ ਬਾਬਾ ਚੰਨਣ ਬੂਟੀ। ਕਿਹੜਾ ਬਾਬਾ ਚੰਨਣ ਬੂਟੀ ਯਾਰ ਕੋਈ ਵਾਕਿਆ ਸੁਣਾ ਆਪਣਾ, ਪਤਾ ਮੈਂ ਲੱਗੇ ਵਾਕੇ ਸਾਨੂੰ। ਉਹਨਾਂ ਦਾ ਲੱਗਦਾ ਸੀ ਤੂੰ ਮੇਲਾ। ਤੇ ਨੰਗਾ ਦੇਣਾ ਸਾਰਾ ਪ੍ਰੋਗਰਾਮ ਇਸੇ ਚ ਸਿੱਧਾ ਕਹਿ ਕੇ ਜੀ ਇੱਕ ਵਾਰੀ ਇਦਾਂ ਹੋਇਆ ਕਿ ਇਦਾਂ ਹੋ ਗਿਆ ਬਸ। ਵਾਹ ਜੀ ਉੱਥੇ ਇੱਥੇ ਕਈ ਬੰਦੇ ਤਸਦੀਕ ਕਰਦੇ ਆ, ਮੈਨੂੰ ਪਤਾ ਵਾ ਇੱਥੇ ਸਾਨੂੰ ਬੰਦੇ ਕਈ ਫੋਲੋ ਕਰਦੇ ਆ, ਮੇਰੀ ਗੱਲ ਨੂੰ ਲੈਂਦੇ ਆ। ਅੱਛਾ ਉਹ ਕੱਲ ਨੂੰ ਵੈਰੀਫਿਕੇਸ਼ਨ ਕਰਨੀ, ਗੱਡੀਆਂ ਕੱਢਣਗੇ। ਅੱਛਾ ਬਾਬਾ ਚੰਨਣ ਬੂਟੀ ਦੇ
ਮੇਲਾ ਲੱਗਦਾ ਸੀ ਜੀ ਓਏ ਹਰ ਸੌਣੀ ਹਾਣੀ। ਹਾਂ ਮੇਲੇ ਦੇ ਵਿੱਚ ਐਂ ਕਰਕੇ ਮਾਹੌਲ ਬਣਿਆ 40-50 ਬੰਦੇ ਤੇ ਅੱਬਾ ਮੇਰਾ ਮੈਂ ਤੇ ਕੱਲਾ ਅੱਬਾ। ਨਹੀਂ ਅੱਬਾ ਮੇਰਾ ਮੈਂ ਤੇ ਮੇਰਾ ਅੱਬਾ ਕੱਲਾ। ਮੇਰੇ ਕਹਿਣ ਦਾ ਮਤਲਬ ਕਿ ਦੁਬਾਰਾ ਕਹੀਂ ਅੱਬਾ ਮੇਰਾ ਮੈਂ ਤੇ ਅੱਬਾ ਮੈਂ ਤੇ ਮੇਰਾ ਅੱਬਾ ਕੱਲਾ। ਗਾਜਰ ਮਾਚਸ ਹਾਂ ਇਹਦਾ ਕੱਲਾ ਵਾਲਾ ਕੱਲਾ ਮਾਚਸ। ਮਾਚਸ ਹਾਂ। ਅੱਬਾ ਜੀ ਐ ਕਰਕੇ ਪਹਿਲੇ ਜਾ ਰਹੇ ਆ ਸਟੇਜ ਤੇ ਹੁੰਦਾ ਨਾ ਅੱਬਾ ਜੀ ਪਹਿਲਾਂ ਜਾ ਕੇ ਬਿਠਾਉਂਦੇ ਨੇ ਕਿ ਬਹਿਓ ਲੜਾਈ ਵੇਖ ਕੇ ਜਾ ਸਾਰੀ। ਅੱਛਾ ਪਿੰਡ ਦੇ ਚੌਧਰੀ ਨੇ ਕਿਹਾ ਸੀ ਵੀ ਭਾ ਅਨਬਰ ਮੇਰੀ ਕੱਢ ਨਾ ਲੱਗੇ। ਓਏ ਜਦੋਂ ਚੌਧਰੀ ਨੇ ਆਉਂਦੇ ਵੇਖਿਆ ਨਾ ਮੇਲੇ 'ਚ ਮੈਨੂੰ ਵੀ ਲੈ ਵੀ ਸਾਜਦ ਹੁਸੈਨ ਅਥਰਾ ਸਾਹਿਬ ਆਉਣ ਡਏ ਆ। ਯਾਰ ਇੱਕ ਮਿੰਟ ਮਿਲ ਚ ਕਿੱਦਾਂ ਆਉਂਦੇ ਜਦੋਂ ਚੌਧਰੀ ਸਾਹਿਬ ਦੇਖਣਾ ਵੀ ਸਾਜਦ ਸਾਹਿਬ ਆਉਣ ਡਏ ਆ। ਹਾਂ ਅੱਛਾ ਅਥਰਾ ਸਾਹਿਬ ਆਉਣ ਡਏ ਇੰਜ ਕਰਕੇ। ਹਾਂ ਚੌਧਰੀ ਨੇ ਕਿਹਾ ਵੀ ਤੇਰਾ ਨਾ ਅਥਰਾ ਹੀ ਸੀ ਪੱਕੀ ਕਰਨੀ ਜਾਂ ਮਤੀਰਾ ਸੀ ਇਹਦਾ ਹਿਸਾਬ ਲੈ ਲੈ ਯਾਰ ਭਾਜੀ ਬਖੌਲ ਕਰਨੇ ਆ ਫਿਰ ਇੱਥੇ ਸ਼ੁਰੂ ਹੋ ਜਾਏਗਾ। 35 ਤੋਂ 40 ਬੰਦੇ ਅੱਛਾ ਇੰਜ ਕਰਕੇ ਸਾਹਮਣੇ ਖਲੋਤੇ ਆ। ਅੱਛਾ ਉਧਰ ਨਾ ਪਿਸਤੌਲ ਸਾਡੇ ਕੋਲੇ ਨਾ ਅਸੀਂ ਤਾਂ ਗਏ ਨਹੀਂ ਲੜਨ ਦੇ ਜੇਲ੍ਹ। ਹਾਂ। ਸਾਦਾ ਸਪਰੈਟ ਗਿਆ ਵੀ ਯਾਰ ਕਿ ਸੁਲਾ ਸਪਾਈ ਉਧਰੋਂ ਕੋਈ ਜੂਸ ਪੀਵਾਂਗੇ ਵਾਪਸ ਆ ਜਾਵਾਂਗੇ। ਮੈਂ ਤਾਂ ਗਿਆ ਨਹੀਂ ਸੀ, ਮੈਂ ਤਾਂ ਕ੍ਰਿਕਟ ਖੇਲਣ ਜਾਣਾ ਪੂਰਾ ਕਿ ਚਲਾ ਯਾਰ ਜੂਸ ਪੀ ਕੇ ਆਉਂਦੇ ਮੇਲੇ 'ਚੋਂ। ਹਾਂ ਮੇਰੇ ਤੋਂ ਜੂਸ ਪੀ ਕੇ ਹਾਂ ਚੌਧਰੀ ਦੇ ਬੰਦੇ ਦਾ ਗੰਡਾਸਾ ਸੀਗਾ, ਉਹਦੀ ਕਿਤੇ ਮਾੜੀ ਚੂੜੀ ਅੜਦੀ ਸੀ। ਓਹੋ ਯਾਰ ਇੱਕ ਮਿੰਟ ਆ ਰਹੇ ਹੋ ਭਾਜੀ ਕੁੱਟੇ ਉਹ ਉਹਨਾਂ ਦੀ ਸੀ ਉਹਨਾਂ ਦੀ ਸੀ। ਨਹੀਂ ਪਤਾ ਕੀ ਗੱਲ ਉਹਨਾਂ ਲੜਨ ਨਹੀਂ ਦਿਆ ਜਿੰਨਾ ਤੇਲ ਲਵਾਈ ਆ। ਹੁਣ ਕਰੋ ਹੈ ਸੈੱਟ ਹੋ ਗਿਆ ਓਕੇ ਮਸ਼ੀਨਾ ਤੇਲ ਨਾ ਓਕੇ ਚਲੋ ਅੱਛਾ। ਤੇ ਭਾਜੀ ਉਹ ਗੰਡਾਸਾ ਆਪੂ ਜੀ ਨੇ ਕਿਹਾ ਮਿੱਠਿਆ ਤੇ ਮੈਂ ਬੜੇ ਮੈਂ ਕਿਹਾ ਵਾਲਦਾ ਯਾਰ ਲੈ ਵਾਲਦਾ ਤੇ ਅੰਮੀ ਨੂੰ ਕਹਿੰਦੇ ਆ। ਨਹੀਂ ਉਹਨੇ ਪੰਜਾਬੀ ਚ ਕਿਹਾ ਵਾਲਦਾ ਆਹ ਤੇ ਵਾਲਦਾ ਮਾਂ ਨੂੰ ਕਹਿੰਦੇ। ਵਾਲਦ ਉਹਨੂੰ ਜਦੋਂ ਬਦਤਮੀਜ਼ ਨਾਲ ਬੁਲਾਉਣਾ ਵਾਲਦਾ ਅੱਛਾ ਜੀ ਨਫੀਰਾ ਆਹੋ ਹੁਣ ਮੈਂ ਇਦਾਂ ਕਹਿੰਦਾ ਵਾਲਦਾ ਅੱਛਾ ਵਾਲਦਾ ਆਹ ਜਿੱਦਾਂ ਉਹ ਮੈਡਮ ਪਿਓਆ ਟੈਬ। ਪਿਓਆ ਟੈਬ ਜਦੋਂ ਮੈਡਮ ਬਹਾਰ ਸਾਹਿਬ ਆਏ ਸਾਡੇ ਉਹਦਾ ਪਿੰਡ ਚੱਲਦੀ ਆਵਾਜ਼ ਸੀ। ਆਹੋ ਮੌਲਿਆ ਹਾਂਜੀ। ਅੱਛਾ ਇਹਦੇ ਵਾਲਦਾ ਵੀ 7 ਰੰਗੀ ਟੇਪ ਕੀਤੀ ਹੋਈ ਗੰਡਾਸੇ ਤੇ ਯਾਰ ਵਾਹ ਇਹ ਕਹਿੰਦਾ ਵੀ 7 ਰੰਗੀ ਟੇਪ ਲੈ ਜਿਹੜੇ ਅੱਛਾ ਇਸ ਦੌਰਾਨ ਅੱਬਾ ਜੀ ਨੇ ਲੜਾਈ ਛੱਡਤੀ ਸੀ ਉਹ ਵਾਲਦ ਸਾਹਿਬ ਦੇ ਨਾ ਪੱਠਿਆਂ ਦਾ ਮਸਲਾ ਸੀ। ਅੱਬਾ ਜੀ ਲੜਾਈ ਛੱਡ ਚੁੱਕੇ ਸੀ। ਘੰਟਾ ਪੱਠੇ ਛੱਡ ਕੇ ਨਹੀਂ ਸੀ ਜਾਂਦੇ, ਪਿੱਛੋਂ ਬੱਕਰੀਆਂ ਖਾ ਜਾਂਦੀਆਂ ਸੀ। ਉਹਨਾਂ ਪੱਠਿਆਂ ਦਾ ਮਸਲਾ ਸੀ, ਉੱਥੇ ਖਲੋਂਦੇ ਸੀ ਉੱਥੇ। ਨਾਲੇ ਉਸਤਾਦ ਜੀ ਘੰਟਾ ਲੜਾਈ ਲੜਨਾ ਉਹ ਲੱਤਾਂ ਬੰਨਣੀ। ਅੱਛਾ ਵਾਲਦਾ ਤੋਂ ਅੱਗੇ ਹਾਂ ਫਿਰ ਇੰਜ 7 ਰੰਗੀ ਟੇਪ ਐ ਕਰਕੇ ਲੱਗੀ ਹੋਈ ਗੰਡਾਸੇ ਲਵੇਟੀ ਹੋਈ। ਅੱਬਾ ਜੀ 1947 ਦੇ ਵਿੱਚ ਜਿਹੜਾ ਉਹਨਾਂ ਲੜਾਈ ਛੱਡ ਚੁੱਕੇ ਸੀ, ਡੈਡ ਹਰਟ ਹੋ ਗਏ ਸੀਗੇ 1947 1947 ਚ। ਹਾਂ ਨੈਸ਼ਨਲ ਬੈਂਕ ਜੌਬ ਕਰਦੇ ਸੀ ਨਾ। ਉਹਨੇ ਕਿਹਾ ਤੁਸੀਂ ਹੁਣ ਅੱਜ ਤੋਂ ਨਹੀਂ ਲੜਨਾ, ਤੁਸੀਂ ਰਿਟਾਇਰਡ ਹੋ ਗਏ। ਆਪਾਂ ਹੀ ਘਰ ਬਹਿ ਗਏ। ਉਹ ਫਿਰ ਸਾਰਾ ਮੇਰੇ ਤੇ ਭਾਰ ਆ ਗਿਆ ਵੀ ਜੋ ਨੇ ਆਜ਼ਾਦ ਸੀਗੇ ਗਾਤਰਾ ਕੂਤਰਾ ਆ ਦਾਤੀ ਆ ਮਾਰ ਹਰ ਆਲਾਤੇ ਕਤਲੀਆਤ ਐਡੀ ਪੇਟੀ ਸੀ। ਓਏ ਹੋਏ ਹੋ ਐਡੀ ਪੇਟੀ। ਔਰ ਤੁਹਾਨੂੰ ਮੈਂ ਦੱਸਾਂ ਤੁਸੀਂ ਕਹਿੰਦਾ ਝੂਠ ਬੋਲਦਾ, ਜ਼ਿੰਦਾ ਕਿੰਗ ਕੋਬਰਾ ਬਾਈ ਨੂੰ ਡੱਕਿਆ ਹੋਇਆ। ਨਾਮ ਹੋਇਆ ਸੀ ਬਾਈ ਨੂੰ। ਲੇਡੀ ਸੂਟ ਵੀ ਉਸ ਪੇਟੀ ਚ। ਦੱਤ ਬਿਗਾ ਵੀ ਆਹੋ ਵੀ ਹਰ ਲੜਾਈ ਤੇ ਵੇਗੋ ਹਿਸਾਬ ਨਾਲ ਪਾ ਕੇ ਅੱਛਾ ਜਦੋਂ ਲੱਥਰਾ ਜੀ ਅੱਛਾ ਮੇਲਾ ਹੁਣ ਕਿੱਧਰ ਗਿਆ? ਮੇਲੇ ਦੇ ਦੱਸਣ ਲੱਗਾ। ਅੱਛਾ ਤੇ ਕੰਡਾਸਾ ਮੈਂ ਕਿਹਾ ਤੁਸੀਂ ਬਾਲਕ ਪਿੱਛੇ ਹੋ ਜਾਓ। ਅੱਛਾ ਵਾਲਦਾ ਬਾਈਕ ਮੈਂ ਚੌਰੀ ਤੇ ਲਾਗੇ ਬਿਠਾਤਾ ਵੈਂਜ ਕਰਕੇ। ਉੱਥੋਂ ਮੈਂ ਸ਼ੱਕਰ ਕੋਲਾ 3 ਰੁਪਏ ਦਾ ਗਲਾਸ ਸੀ ਆਈ ਥਿੰਕ ਉਹ ਲਵਾ ਕੇ ਤੇ ਮੈਂ ਕਿਹਾ ਲੈ ਮੈਂ ਕਿਹਾ ਬੁੜਿਆ ਤੇਰਾ ਸ਼ੱਕਰ ਕੋਲੇ ਦਾ ਗਲਾਸ ਨਹੀਂ ਮੁੱਕੇਗਾ। ਮੁੱਕਣ ਤੋਂ ਪਹਿਲੇ ਮੁੱਕਣ ਤੋਂ ਪਹਿਲੇ ਬੰਦੇ ਲੈ ਤੇਰੇ ਕੇ ਦੁਸ਼ਮਣ ਮੁੱਕ ਜਾਣਗੇ। ਮੈਂ ਇੰਜ ਕਰਕੇ ਕੰਡਾਸਾ ਘੁਮਾਇਆ ਤੇ ਪਿੱਛੋਂ ਪਹਿਲੇ ਗਲਾਸ ਬੁੜ ਦੀ ਆਵਾਜ਼ ਆਉਣ ਲੱਗੀ, ਸ਼ੱਕਰ ਕੋਲੇ ਮੁੱਕ ਗਿਆ। ਅੱਛਾ ਤੂੰ ਉੱਥੇ ਜ਼ਬਾਨ ਦਿੱਤੀ ਸੀ ਕਿ ਤੁਹਾਡੇ ਮੁੱਕਣ ਤੋਂ ਪਹਿਲੇ। ਹਾਂ। ਮੈਂ ਤੇ ਉਹ ਅੱਬੇ ਨੇ ਕੋਈ ਲੀਕ ਚ ਮੁਕਾ ਦਿੱਤਾ। ਅੱਬਾ ਜੀ ਥੋੜੇ ਸ਼ੌਕ ਹੈ ਤਾਂ ਮੈਂ ਇੰਜ ਕਰਕੇ ਨਿਕਲਿਆ, ਮੈਂ ਐਂ ਕਰਕੇ ਆਇਆ ਤੇ ਮੈਂ ਜੋ ਬੁੜ ਦੀ ਆਵਾਜ਼ ਬੁੜ ਗਲਾਸ ਚ ਆਵਾਜ਼ ਨਹੀਂ ਹੁੰਦੀ। ਤੇ ਇਹਨੇ ਗਨਾਸਾ ਰੱਖਿਆ ਤੇ ਕਿ ਅੱਬਾ ਜੀ ਥੋੜਾ ਆਰਾਮ ਨਾਲ ਪੀ ਲੀਦਾ। ਮੈਂ ਲੈ ਕੇ ਜਾਣਾ ਸੀ। ਆਹੋ ਮੈਂ ਕਿਹਾ ਭਾਈ ਫਿਰ ਅੱਬੇ ਨੇ ਕਿਹਾ ਪੁੱਤਰ ਮੈਂ ਤੇ ਝੂਠਿਆ ਪਾਉਣਾ ਸੀ। ਮੈਂ ਹਿਸਾਬ ਲਾ ਮੈਂ ਕਿਹਾ ਲੜਾਈ ਇੱਕ ਗਲਾਸ ਵਾਲੀ ਨਹੀਂ ਪੂਰੀ ਕੈਨ ਨਾਲ ਲੜਾਈ ਹੈ, ਤੁਹਾਨੂੰ ਪੂਰੀ ਕੈਨ ਲੈ ਕੇ ਦੇਣੀ ਪੈਣੀ। ਫਿਰ ਨਵਾਂ ਗਲਾਸ ਲੈ ਕੇ ਤਾ ਮੈਂ ਕਿਹਾ ਭਾਈ ਯਾਰ ਉੱਥੇ ਪਹੁੰਚ ਅੱਗੇ ਯਾਰ ਕੀ ਹੋਇਆ? ਨਵਾਂ ਗਲਾਸ ਲੈ ਕੇ ਤਾ ਉਹ ਯਾਰ ਲੈ ਤਾਂ ਅੱਗੇ ਜਾ ਯਾਰ। ਮੈਂ ਕਿਹਾ ਭਾਈ ਤੁਹਾਡਾ ਗਲਾਸ ਮੁੱਕੇ ਜਾਂ ਨਾ ਮੁੱਕੇ, ਮੈਂ ਹੁਣ ਬੜੇ ਹਿਸਾਬ ਨਾਲ ਹੀ ਆਉਣਾ ਵਾ। ਠੀਕ ਆ ਵੀ ਅੱਛਾ ਫਿਰ ਮੈਂ ਗਿਆ ਜੀ ਕਰਕੇ ਨਿਕਲਿਆ 30-35 ਬੰਦੇ ਆ। ਮੈਂ ਜਾ ਬਚਿਆ ਸਿੱਧਾ ਹੀ ਓਏ ਸਿੱਧਾ ਹੀ ਜਾ ਬਚਿਆ ਓਏ ਹੋਏ ਐ ਗੜਾਸਾ ਘੁਮਾਇਆ ਤੇਰੇ ਭਰਾ ਨੇ। ਅੱਛਾ
ਉਹ ਕਿੰਨੀ ਕੁ ਦੂਰ ਸੀ? ਉਹ ਦੂਰ ਦੂਰ ਖੜੇ ਹੁੰਦੇ ਨੇ, ਉਹ ਤੇ ਸਿਰਫ ਉਰੇ ਸੁੱਟ ਘੁਮਾ ਰਹੇ, ਰਹੇ। ਉਹ ਏਦਾਂ ਸੁੱਟ ਰਹੇ ਹੁੰਦੇ ਨੇ, ਇੱਕ ਗੰਡਾਸਾ ਘੁਮਾ ਰਿਹਾ। ਇੱਕ ਗੰਡਾਸਾ ਘੁਮਾ ਰਿਹਾ। ਅੱਛਾ, ਐ ਵੀ 3400 ਦਾ ਗੰਡਾਸਾ ਘੁਮਾਇਆ ਹੈ। 3400 ਦਾ। ਓਏ ਗੰਡਾਸੇ ਅੱਗੇ ਕੌਲਾ ਲੱਗਾ। ਗੰਡਾਸਾ ਘੁਮਾ ਕੇ ਕਹਿੰਦਾ ਸੀ ਅੱਛਾ। ਮੇਰੀ ਗੰਡਾਸਾ ਘਮਾਉਣ ਦੀ ਸਪੀਡ ਬਹੁਤ ਸੀ। ਹਾਂ ਸੀਰੀਅਸਲੀ ਇੱਕ ਜਵਾਨ ਚ ਨਾ। ਜੂਨ ਸਫੈਨ ਦਾ ਪੱਖਾ ਤੇ ਕਰ ਦੋ, ਉੱਤੋਂ ਮੇਰਾ ਐਂ ਗੰਡਾਸਾ ਘੁੰਮਦਾ ਦੇਖੋ। ਤੁਹਾਨੂੰ ਗੰਡਾਸੇ ਦੀ ਸਮਝ ਨਹੀਂ। ਯਾਰ ਇਹਦਾ ਜਿਹੜਾ ਇੰਜ ਪਊਆ ਸੀ ਨਾ, ਲੱਗਾ ਪਊਆ, ਉਹ ਇੰਜ ਵੀ ਸੀ, ਇੰਜ ਵੀ ਹੁੰਦਾ ਸੀ। ਇਹ ਇੰਜ ਕਰਕੇ ਉੱਤੋਂ ਵੇਲ ਵੀ ਐ ਪਾਣੀ ਗੰਡਾਸੇ ਨੇ। ਸਹੀ ਗੱਲ। ਅੱਛਾ ਭਾਜੀ ਤੇਰੇ ਭਰਾ ਨੇ ਮੇਰਾ ਖਿਆਲ 30-35 ਬੰਦੇ ਸੀਗੇ। 30-35 ਬੰਦੇ ਤੇ ਇਕੱਲਾ? ਬੜੀ ਗੱਲ ਆ। ਅੱਛਾ, ਤੂੰ ਉਹਨਾਂ ਨੂੰ ਪਹਿਲੇ ਲਲਕਾਰਿਆ ਵੀ ਜਾ ਕੇ? ਨਹੀਂ, ਲੜਕਾਰ ਬਣਾ ਟਾਈਮ ਨਹੀਂ ਸੀ, ਜਾ ਬਚਿਆ ਸਿੱਧਾ ਹੀ। ਉਹ ਅਸਲ ਚ ਲੜਕਾਰਨ ਦਾ ਟਾਈਮ ਉਹਨਾਂ ਨੇ ਗਾਣਾ ਲਾਤਾ ਉਹ ਗਾਣਾ ਸ਼ੁਰੂ ਹੋ ਗਿਆ ਸੀ ਤੇ ਇਹ ਲੜਨ ਲੱਗ ਪਿਆ। ਅੱਛਾ। ਨਹੀਂ, ਇਧਰੋਂ ਮੈਂ ਇੱਕ ਗੰਡਾਸਾ ਮਾਰਦਾ ਸੀ ਹਾਂ, ਤੇ ਪਿੱਛੇ ਆ ਕੇ ਜੂਸ ਦੇਖਦਾ ਸੀ, ਮੁਕਤ ਨਹੀਂ ਗਿਆ। ਅੱਛਾ ਮੈਨੂੰ ਉਹਦੀ ਫਿਕਰ ਸੀ, ਮੈਂ ਨਵਾਂ ਗਲਾਸ ਵੀ ਲੈ ਕੇ ਦੇਣਾ ਸੀ। ਅੱਛਾ। ਆਬਾ ਜੀ ਇੱਕ ਦੋ ਵਾਰੀ ਤੇ ਲੜਦਾ ਅੱਬੇ ਦਾ ਗਲਾਸ ਫੇਰ ਭਰ ਆਇਆ ਸੀ। ਤੇ ਮੈਂ ਪਾਈ ਇੰਜ ਕਰਕੇ ਜਦੋਂ ਗਿਆ ਨਾ, ਮੈਨੂੰ ਬਾਅਦ ਓ ਚ ਯਾਰ ਗੰਡਾਸਾ ਤੂੰ ਕੱਢ ਲਿਆ, ਗੰਡਾਸਾ ਨਹੀਂ ਹੁੰਦਾ। ਗੰਡਾਸਾ ਮੈਂ ਦੇਖਿਆ, ਮੈਂ ਮੌਲਾ ਜੱਟ ਫਿਲਮ ਵੇਖੀ, ਕੱਲੀ ਹੁੰਦੀ ਡਾਂਗ ਦੇ ਅੱਗੇ ਹੁੰਦੀ ਚੂੜੀ। ਹਾਂ। ਉਹ ਡਾਂਗ ਲੈ ਕੇ ਫਿਰ ਰਹੇ ਹੁੰਦੇ, ਫਿਰ ਰਾਈ ਸਾਹਿਬ ਇੱਥੋਂ ਕੱਢਦੇ ਨੇ ਉਹ ਜਿਹੜਾ ਗੰਡਾਸਾ ਅਗਲਾ, ਫਿਰ ਉਹਨੂੰ ਇੰਜ ਕਰਕੇ ਆਇਆ। ਉਹ ਨਹੀਂ ਤੂੰ ਕੀਤਾ? ਮੇਰੀ ਗੱਲ ਤੇ ਸੁਣ, ਹਲ ਤਾਂ ਮੈਂ ਕੱਲੀ ਡਾਂਗ ਲੈ ਕੇ ਆਵਾਂ। ਅੱਛਾ, ਕੱਲੀ ਡਾਂਗ ਲਈ ਤੂੰ? ਬੰਦਿਆਂ ਦੇ ਹਿਸਾਬ ਨਾਲ ਗੰਡਾਸੇ ਦੀ ਚੜਾਈ ਦੀ ਚੂੜੀ, ਅਗਰ 30 ਬੰਦੇ 30 ਚੂੜੀਆਂ ਚੜਾਉਣੀਆਂ, ਅੱਛਾ 31ਵੀਂ ਚੂੜੀ ਤੁਸੀਂ ਚੜਾ ਸਕਦੇ। ਜੇਕਰ 31ਵੀਂ ਚੂੜੀ ਚੜ ਗਈ, ਤੁਹਾਨੂੰ 31ਵਾਂ ਬੰਦਾ ਮਾਰਨਾ ਪੈਣਾ ਵਾ। ਓਏ ਯਾਰ, ਕਾਫੀ ਨੌਲੇਜ ਦੀ ਗੱਲ। ਮੈਂ ਹਲਕਾ ਜਿਹਾ ਐਂ ਕਰਕੇ ਬੰਦੇ ਦੇਖੇ ਆ ਵੀ ਕਿੰਨੇ। ਹਾਂ, ਇੱਕ ਬੰਦਾ ਹੋਵੇ ਤੇ ਇੱਕ ਚੂੜੀ ਚੜਾਉਣੀ ਹੈ, ਦੋ ਬੰਦੇ ਹੁੰਦੇ ਦੋ ਚੂੜੀਆਂ ਚੜਾਉਣੀਆਂ। ਜਦੋਂ ਕੱਲਾ ਬੰਦਾ ਲੜਦਾ ਸੀ ਨਾ, ਕੱਲਾ ਬੰਦਾ ਮਾਰ, ਕਿਉਂਕਿ ਇੱਕ ਚੂੜੀ ਡਿੱਗ ਪੈਂਦੀ ਸੀ, ਫਿਰ ਉਹਨੂੰ ਕਹਿੰਦਾ ਭਾਈ ਜੇ ਤੈਨੂੰ ਮੈਂ ਮਾਰਨਾ ਨਾ, ਦੋ ਬੰਦੇ ਹੋਰ ਲੈ ਕੇ ਕੋ ਮੇਰੀ ਚੂੜੀ ਨਹੀਂ ਸਹੀ ਚੜ ਰਹੀ। ਇਹ ਹਿਸਾਬ ਸੀ। ਤੇ ਜੇ ਕਿਤੇ ਗੰਡਾ ਉਹ ਜੇ ਇੱਕ ਦਿਨ 34-35 ਬੰਦੇ ਆ ਗਏ, ਗੰਡਾਸਾ ਫ੍ਰੀ ਹੋ ਗਿਆ ਭਾਈ। ਫਿਰ ਉਹਨਾਂ ਇਹਨੂੰ ਕੁੱਟਿਆ। ਮੇਰੇ ਕੋਲ ਜਿਹੜਾ ਗੰਡਾਸਾ 60 ਚੂੜੀ ਆ। ਹਾਂਜੀ 60 ਚੂੜੀ ਗੰਡਾਸਾ। ਇੱਕ ਦਿਨ ਬੰਦੇ ਘੱਟ ਦੀ, ਉੱਤੇ ਧਾਗਾ ਲਵੇਟ ਕੇ ਚਲਾਉਂਦੇ। ਅੱਛਾ ਭਾਜੀ, ਫਿਰ ਬਸ ਫਿਰ ਮੈਂ ਬੰਦੇ ਕਿਹੜੇ ਵੀ 40 ਬੰਦੇ ਆ। ਓਕੇ, ਪਹਿਲੇ 39 ਸੀਗੇ, ਫਿਰ 40 ਹੋ ਗਏ। ਮੈਂ ਨਹੀਂ 40 ਮੈਨੂੰ ਬੁਲਾਇਆ ਫੋਨ ਕਰਕੇ ਘਰੋਂ, ਮੈਂ ਕਿਹਾ ਬੁਲਾਓ ਭਾਜੀ, ਇਦਾਂ ਨਹੀਂ ਹੋਣਾ। ਅੱਛਾ ਗੱਲ ਕੀਤੀ ਫਿਰ। ਅੱਛਾ, ਇੱਥੋਂ ਤੁਹਾਡੇ ਭਰਾ ਨੇ ਕਰਕੇ ਗੰਡਾਸਾ ਕੱਢਿਆ। ਓਏ ਅਗਲਾ ਐ ਸੋਟੀ ਸੀਗੀ, ਹਾਂ। ਐਂ ਕਰ। ਇੱਕ ਮਿੰਟ ਭਾਈ, ਯਾਰ ਇੱਥੇ ਅੱਗੇ ਰੱਖਣਾ ਪੈ, ਗੰਡਾਸਾ ਇੱਥੇ ਰੱਖਣਾ ਪੈ। ਭਾਜੀ ਇੱਕ ਮਿੰਟ, ਪਤਾ ਥੱਲੇ ਪਰਾਤ ਰੱਖ ਲੋ, ਇਹਦਾ ਵਾਵਾ ਕੰਮ ਹੋਣ ਵਾਲਾ ਜੇ। ਇਹਦੀ ਹਰ ਲੜਾਈ ਤੇ ਕਮਾਲ ਚੀਜ਼ ਚਾਹੀਦਾ ਹੈ। ਆਹੋ ਯਾਰ ਹੁਣ। ਅੱਛਾ ਯਾਰ, ਕਿਹਦਾ ਜਾਦੂ ਹੀ ਆ। ਪਹਿਲੇ ਆਵਾਜ਼ ਹੋਣੀ ਸੀ ਨਾ। ਹਨਾ? ਅੱਛਾ ਜੀ, ਇਹ ਤੇਲ ਬੜੇ ਕੰਮ ਦਾ ਭਾਜੀ। ਹਾਂਜੀ ਭਾਜੀ। ਇਹ ਲੜਾਈ ਲੜੂਈ ਕੋਈ ਨਹੀਂ ਆਇਆ, ਤੂੰ ਤੇਲ ਲਵਾ। ਸਹੀ ਗੱਲ। ਇਹ ਲੜਾਈ ਤੇ ਬਹਾਨੇ ਲਾਤੇ। ਇਹ ਨਾ ਮੈਂ ਹੁਣ ਰੋਜ਼ ਸਵੇਰੇ ਬੁਆ ਕਹਾਵੇ ਭਾਜੀ ਇਹ ਲੜਾਈ ਹੋ ਪਈ, ਤੇਰਾ ਤੇਲ ਲਾ ਦੇਣਾ ਥੋੜਾ। ਨਹੀਂ ਐਵੇਂ ਖਲੋਤਾ ਉੱਥੇ ਕਰੀਏ। ਯਾਰ ਬਿਲਕੁਲ ਫਲੈਕਸੀਬਲ ਹੋ ਗਿਆ। ਕੱਸ। ਅੱਛਾ ਤੂੰ ਗੰਡਾਸਾ ਕੱਸ ਲਿਆ। ਹਾਂ, ਤੇ ਗੰਡਾਸਾ ਇੰਜ ਕਰਕੇ ਘੁਮਾਇਆ ਤੁਹਾਡੇ ਭਰਾ। ਓਏ ਯਾਰ ਕਿਹੜਾ ਗੰਡਾ? ਯਾਰ ਸੁਣੋ, ਵੇਖੋ ਕੌਣ ਏ। ਕਿੱਦਾਂ? ਸਰਤਾਰੇ ਸਾਰੀ ਇੰਜ ਘੁਮਾਉਂਦੇ ਹੁੰਦੇ ਆ। ਐ ਕਲਾਸੀ ਕਰ ਐ ਐ। ਨਹੀਂ ਤੇ ਤੂੰ ਕੱਲਾ ਘੁਮਾ ਰਿਹਾ ਸੀ, ਬਾਕੀ 12 ਜਣੇ ਪਿੱਛੇ ਕਿੱਥੇ ਗਏ ਸੀ? ਤੇ ਅੱਬੂ ਕਿੱਥੇ ਆ ਹੁਣ? ਅੱਬੂ ਮੇਰਾ ਧਿਆਨ ਅੱਬੂ ਵਾਲੀ ਆ। ਅੱਬੂ ਬੈਗ ਤੇ ਸਣ। ਚੌਥਾ ਗਲਾਸ ਆ ਸ਼ੱਕਰ ਕੋਲੇ ਦਾ, ਬੰਦਾ ਇੱਕ ਨਹੀਂ ਮਾਰਿਆ, ਗਲਾਸ 4 ਪੀ ਗਏ। 12 ਰੁਪਏ ਦਾ ਨੁਕਸਾਨ ਹੋਣ ਡਿਆ ਵਾ। ਅੱਬੂ ਜੀ ਵੀ ਲੜਨ ਨਹੀਂ ਆਏ ਸੀ, ਸਿਰਫ ਜੂਸ ਪੀਣਾ। ਅੱਬੂ ਜੀ ਮੈਂ ਕਿਹਾ ਜੀ ਤੁਹਾਨੂੰ ਇੰਨੀ ਜਿਗਰ ਦੀ ਗਰਮੀ, ਤੁਸੀਂ ਘਰ ਕਿਤੇ ਚਿਕਨ ਵੀ ਬਣਾ ਲੈਂਦੇ ਐ ਮੇਲੇ ਜਾ ਕੇ। ਅੱਛਾ ਜੀ। ਤੇ ਫਿਰ ਤੁਹਾਡਾ ਭਰਾ ਜਾ ਬਜਿਆ ਸਿੱਧਾ ਹੀ ਪਰਵਾਜ ਪਾਈ। ਤੁਸੀਂ ਦੇਖਿਆ ਅਕਸਰ ਐ ਸਰਤਾਰੇ ਇਹ ਦੁਬਾਰਾ ਕਰਨਾ ਸੀ। ਇਹ ਆਖਰੀ ਆਵਾਜ਼ ਦੱਸੀ ਮੈਨੂੰ ਜ਼ਰਾ। ਯਾਰ ਤੁਸੀਂ ਸਤਾਰੀ ਦੇਖੇ ਸਰਤਾਰੇ ਸਰ ਕਿਤੇ ਚੜ੍ਹਦੇ ਆ ਟੁਚੂਆ। ਯਾਰ ਫਿਲਮ ਦੀ ਆਵਾਜ਼ ਨਹੀਂ ਆਉਂਦੀ ਯਾਰ ਆਉਂਦੀ ਸੀ। ਤੂੰ ਚੂਹਾ ਨੂੰ ਕਿੱਥੇ ਤੇਲ ਦੇਣਾ ਹੁਣ? ਇਹ ਮੈਨੂੰ ਪਤਾ ਨਹੀਂ ਭਾਜੀ, ਮੂੰਹ ਚ ਲੈ ਲੈ ਤੇਲ ਥੋੜਾ, ਇਹ ਗਰਾਰਾ ਕਰ ਲੈ। ਉਹ ਟੁਚੂ ਮੈਂ ਸਿੱਧਾ ਹੀ ਚਾਰ ਚੜਿਆ ਗੜਾ ਲੱਗਾ ਆ ਟੁਚੂਆ। ਓ ਯਾਰ ਵਾਹ। ਤੇ ਉਸਤਾਦ ਜੀ ਤੁਸੀਂ ਯਕੀਨ ਮੰਨਣਾ, ਸਿਰਫ ਉਹ 35 ਬੰਦਿਆਂ ਚੋਂ ਸਿਰਫ ਇੱਕ ਬੰਦਾ ਅੱਗੇ ਆਇਆ। ਓਏ ਓਏ ਬਾਕੀ 34 ਨੇ ਪਿੱਛੇ ਸੀ। 6 ਗਲਾਸ ਲੱਗੇ ਸ਼ੱਕਰ ਕੋਲੇ ਦੇ। ਹਾਂ, ਦੁਸ਼ਮਣ ਦਾ ਕਿਹਦਾ ਨੱਕ ਹੈ ਨਹੀਂ, ਕਿਹਦਾ ਕੰਨ ਹੈ ਨਹੀਂ, ਕਦੀ ਘੱਡੀ ਫਿਰ ਗਈ ਆ। ਆਪਸ ਚ ਲੜ ਪਏ ਸੀ ਉਹ? ਨਹੀਂ ਮੈਂ ਅਜਾ ਆ ਗੜਾਸਾ ਜਿਹੜਾ ਵਾ ਕਿਤੇ ਕਮਾਲ ਛਾਨ ਨਾਲ ਜਿਹੜਾ ਮੈਂ ਕਿਹਾ ਆਪਸ ਚ ਲੜ ਪਏ, ਤੂੰ ਸਾਈਡ ਤੇ ਨਹੀਂ ਉਹ ਤਾਂ 9 ਦਿਨਾਂ ਵਜਦੀਆਂ।
ਅੱਛਾ ਤੁਸੀਂ ਯਕੀਨ ਮੰਨੋ ਯਾਰ, ਚੌਧਰੀ ਜਿਹਨੇ ਮੈਨੂੰ ਬੁਲਾਇਆ ਉਹ ਮੇਰੇ ਪੈਰੀ ਪੈ ਗਿਆ, ਉਹ ਆਪਣੀ ਪੱਗ ਸੁੱਟਦੀ, ਓਏ ਉਹਨੇ ਵੇਸਕੋਟ ਆਪਣੀ ਵਾਲੇ ਗੁੱਸਾ ਲਾਤਾ, ਉਹਨੇ ਧੋਤੀ ਕਲੀ ਪਾਈ ਰੱਖੀ, ਉਹਨੇ ਕਿਹਾ ਉਹਨੇ ਕਿਹਾ ਧੋ ਕੇ ਲਿਆ। ਅੱਛਾ ਉਹਨੇ ਕਿਹਾ ਮੈਂ ਸਾਰਾ ਸਮਾਨ ਹੀ ਲਾਤਾ ਵਾ, ਲੋਕੀ ਪੱਗ ਲਾਉਂਦੇ ਆ, ਤੇਰੀ ਮਿਹਰਬਾਨੀ ਮਿੱਠਿਆ ਲਾਈ ਛੱਡ ਦੇ। ਚੋਰੀ ਸਾਰਾ ਸਵਾਲ ਲਾ ਗਿਆ, ਇਹਨੇ ਕਿਹਾ ਨੰਗਾ ਖੜਾ। ਚੋਰੀ ਕਹਿੰਦਾ ਮੈਂ ਸਾਰਾ ਸਮਾਨ ਲਾਤਾ ਵਾ, ਲੋਕੀ ਕਹਿੰਦੇ ਪੱਗ ਲਾਉਂਦੇ ਆ। ਮਤਲਬ ਮੈਂ ਲਾਚਾ ਧੋਤੀ ਵੀ ਲਾਤੀ, ਬੜੈਣ ਵੀ ਲਾਤੀ, ਕੱਪੜੇ ਵੀ, ਪੱਗ ਵੀ ਖੁਦਾ ਦਾ ਵਾਦਾ ਮਿੱਠੇ ਅੱਤ ਖੁਦਾ ਦਾ ਵੈਰ ਹੁੰਦਾ ਹੀ ਨਾ। ਉਹਨੇ ਕਿਹਾ ਨਹੀਂ ਮਿੱਠਿਆ, ਚੋਰੀ ਨੰਗਾ ਖੜਾ, ਚੋਰੀ ਅੱਗੇ ਸਾਰੇ ਹੱਥ ਜੋੜ ਕੇ ਖਲੋਤੇ, ਚੋਰੀ ਕੱਪੜੇ ਭਾਜੀ ਫਿਰ ਮੈਨੂੰ ਬੜੀ ਸ਼ਰਮ ਆਈ। ਅੱਛਾ ਮੈਂ ਕਿਹਾ ਚੌਰੀ ਆ ਤੂੰ, ਮੈਂ ਕੱਪੜੇ ਪਾ ਯਾਰ, ਮੈਨੂੰ ਸ਼ਰਮ ਆ ਰਹੀ। ਉਹ ਲੇਕਿਨ ਹੁਣ ਤਾਂ ਥੋੜੀ ਹਵਾ ਚੱਲਣ ਸੀ, ਲਾਚਾ ਕਿ ਦੌੜ ਗਿਆ। ਅੱਛਾ ਹੁਣ ਚੌਰੀ ਨੂੰ ਪੱਗ ਵੀ ਥੱਲੇ ਲਪੇਟਣੀ ਪਈ। ਅੱਬੂ ਕਿੱਥੇ ਸੀ? ਅੱਬੂ ਦਾ 9ਵਾਂ ਕਲਾਸ ਪੀਂਦਾ ਹੈ, ਅੱਬੂ ਜ਼ਿਕਰ ਦੀ ਗਰਮੀ ਦੂਰ ਕਰਨ ਦਾ ਮੈਨੂੰ ਫਸਾ ਕੇ ਤੇ 35-40 ਚ ਆਪ ਉਧਰ ਸੋਹਣੇ ਬਿੱਲ ਬਣਾਈ ਜਾਂਦੇ, ਇੱਧਰ ਮੇਰੇ ਸੱਟਾਂ ਲਵਾਈ ਜਾਂਦਾ। ਅੱਬੂ ਦਾ ਢਿੱਡ ਟੌਮਣ ਜਿਹੜੀ ਤਰ੍ਹਾਂ ਚ ਫੈਲ ਗਿਆ। ਅੱਛਾ ਆਹੋ ਅੱਬੂ ਬੜਾ ਸੋਹਣਾ, ਨਾਲੇ ਵੀ ਕਹਿੰਦੇ ਨਿੰਬੂ ਪਾਈ ਥੋੜਾ ਜਿਹਾ। ਅੱਛਾ ਤੇ ਫਿਰ ਉਹ ਮੈਂ ਚੌਰੀ, ਮੈਂ ਕਿਹਾ ਚਾਬੀ ਉੱਠ ਯਾਰ, ਇਹ ਕਿਹੜਾ ਕੰਮ ਤੂੰ ਕੀਤਾ? ਚੌਰੀ ਮੈਂ ਉੱਠਿਆ ਫਿਰ ਭਾਈ, ਮੈਂ ਕਿਹਾ ਚੌਰੀ ਹੁਣ ਦੱਸ ਕੀ ਚਾਹੁੰਦਾ? ਮੈਂ ਕਹਿੰਦਾ ਸੁਲਾਹ ਕਰਨਾ। 35-40 ਬੰਦਿਆਂ ਨਾਲ ਮੈਂ ਖੁੱਲੀਆਂ ਜੱਫੀ ਪਾਉਣੀ ਪਈ, ਐਂ ਯਾਰ ਤੇਰੀ ਜੱਫੀ ਨੂੰ ਵੀ ਤੇਲ ਦੇ ਨਾਲ। ਯਾਰ ਮੈਂ ਜੱਪੀ ਪਟੇਲ ਨਹੀਂ ਹੁਣ ਹਾਂਜੀ ਇਹ ਬਾਅਦ ਵਿੱਚ- ਇਹਨੂੰ ਕਿਤੇ ਵੈਸੇ ਟੱਬ 'ਚ ਤੇਲ ਪਾ ਕੇ ਭੇਜ ਗਿਆ। ਨਹੀਂ ਯਾਰ ਜੱਫੀ ਨਹੀਂ। ਇਹਨੂੰ ਪੂਰੇ ਨੂੰ ਸਿਰ ਤੋਂ ਪੜ ਕੇ ਵਿੱਚ ਡੁੱਬੋ ਕੇ ਬਾਹਰ ਕਰ। ਇਹਦੇ ਕੱਲੇ ਕੱਲੇ ਜੋੜ ਹਿਲਾ ਕੇ ਤੇ ਉਹਦੇ ਤੇਲ ਪਾਓ। ਇਹ ਜੱਫੀ ਦੀ ਇਹ ਲੜਾਈ ਲੜੋਈ ਨਹੀਂ ਹੋਈ, ਇਹ ਤਾਂ ਤੇਲ ਘਟਿਆ। ਨਹੀਂ ਜਦੋਂ ਤੁਸੀਂ ਬਾਹਰ ਤੇਜ਼ੀ ਨਾਲ ਲਾਉਣੀ ਆ ਦੇਖੋ ਹੁਣ ਕੋਈ ਆਵਾਜ਼ ਨਹੀਂ ਹੋਣੀ। ਉਹ ਯਾਰ ਵਾਹ ਵਾਹ। ਅੱਛਾ ਇਹਦੇ ਵਿੱਚ 34 ਜਣੇ ਆ ਗਏ। ਨਹੀਂ ਉਹ ਸਿਰਫ ਫਾਰਮੈਲਿਟੀ ਪੂਰੀ ਇੱਕ formality ਪੂਰੀ। ਐ ਕਰਕੇ ਨਾ, ਤੇ ਅੱਬੂ ਕਹਿੰਦੇ ਨਹੀਂ ਉਹ ਮਿੱਠਿਆ ਓਏ ਅਥਰਾ ਜੀ ਹਾਂ ਕੰਮ ਨਹੀਂ ਹੋਣਾ। ਮੈਂ ਕਿਹਾ ਹਾਂ ਕੰਮ ਵੀ ਨਹੀਂ ਹੋਣਾ, ਹਾਂ ਮੇਰੇ ਕੋਲ ਸਿਰਫ 4-5 ਕਲਾਸਾਂ ਦੇ ਪੈਸੇ ਸੀਗੇ। ਹਾਂ ਸਹੀ ਗੱਲ ਮੈਂ ਕਿਹਾ ਮੈਨੂੰ ਘਰੋਂ ਕਹਿ। ਅੱਛਾ ਅੱਬੂ ਕਹਿ ਰਿਹਾ ਕਿ ਭਈ ਨਹੀਂ ਮਾਫੀ ਨਹੀਂ ਦੇਣੀ, ਹਾਂ ਵੀ ਮਤਲਬ ਇੱਥੇ ਇਹ ਸਾਡੀ ਰਹਿੰਦੀ ਰੀਤ ਆ। ਉਹਦੇ ਅੱਬੂ ਨੇ 2 ਕਿਹਾ- ਕਲਾਸ ਰਹਿੰਦੇ ਸੀ। ਅੱਬੂ ਕਹਿ ਰਿਹਾ ਕਿ ਬੇਟਾ, ਤੇ ਅੱਬੂ ਲੜਾਈ ਦੇ ਉਤਰੇ ਇੰਜ ਵਾਕ ਕਰਦੇ ਫਿਰ ਰਹੇ, ਢਿੱਡ ਥੱਲੇ ਇੰਨਾ ਜੂਸ ਪੀ ਲਿਆ। ਹੁਣ ਚੌਰੀ ਨੇ ਉਹਨਾਂ ਨੇ ਲੜਾਈ ਜਿੱਤਣ ਦਾ ਨਾਮ ਰੱਖਿਆ ਸੀ 50 ਰੁਪਏ। ਉਦੋਂ ਉਸ ਵਕਤ ਦੇ ਵਿੱਚ 50 ਰੁਪਏ, ਉਦੋਂ ਹਾਂ। ਅੱਜ ਤਾਂ 2000 ਸੀਗਾ। 2 ਅੱਛਾ ਵੈਸੇ ਜੇ ਅੱਜ ਦਾ 2000 ਵੀ ਸੀ ਨਾ, ਇਸ ਲੜਾਈ ਤੇ ਲੱਖ ਲਾ ਦੇ। ਉਹ ਯਾਰ ਮੈਨੂੰ ਪੈਸੇ ਤਾਂ ਹਿੰਟ ਨਹੀਂ ਸੀ ਹੈਗੀ, ਅਸੀਂ ਤਾਂ ਜੜੇ ਜਜ਼ਬੇ ਨਾ, ਸਾਨੂੰ ਆਪਣੀ ਮੁਹੱਬਤ ਸੀ ਵੀ ਕਿਸੇ ਤਰੀਕੇ ਨਾਲ ਨਾ ਵੀ ਦੂਜਾ ਗਲਾਸ ਬਚਾਉਣਾ। ਇਹ ਸੀ ਮੈਨੂੰ ਮੈਂ ਲੜਾਈ ਮਕਾਉਣ ਲਈ ਚੱਕਣਾ ਸੀਗਾ। 50 ਰੁਪਏ ਨਾਮ ਰੱਖਿਆ ਭਾਜੀ, 50 ਰੁਪਏ ਨਾਮ ਵਿੱਚ ਕਰਕੇ ਫੜ ਕੇ ਮੈਂ ਵਾਪਸ ਆਇਆ। ਓਏ ਯਾਰ ਮੇਰੀ ਗੱਲ- ਓਏ ਭਾਈ ਸ਼ੱਕਰ ਕੋਲੇ ਨਾਲ ਗੁੱਟ ਓਏ ਯਾਰ ਤੂੰ ਛੱਡ ਦੇ, ਮੈਨੂੰ ਇਹ ਦੱਸ ਦੇ ਵੀ ਉਹ ਲੜਾਈ 35 ਬੰਦੇ ਆ ਗਏ, ਅੱਬੂ ਨੂੰ ਏਦਾਂ ਗਿਆ, ਵਜ੍ਹਾ ਕੀ ਬਣੀ, ਕਿੱਥੇ ਲੜਾਈ ਹੋਈ, ਕੀ ਹੋਇਆ ਸੀ? ਆਹੋ ਵੀ ਕੋਈ ਸਾਨੂੰ ਇਹ ਤਾਂ ਪਤਾ ਲੱਗੇ ਵੀ ਭਾਈ ਉਹਨਾਂ ਨੇ ਗਾਲ ਕੱਢੀ, ਉਹਨਾਂ ਨੇ ਏਦਾਂ ਹੀ ਸਾਨੂੰ ਇਹਨੇ ਲਾਇਆ ਵਾ, ਇਹਨੇ ਆਪਣਾ ਵੀ ਇਹ ਪੰਦੀ ਲੜਾਈ ਹੋਈ ਕਿਉਂ? ਸਾਡਾ ਨਾ ਅੱਧ ਪਾ ਤੇਲ ਲੱਗ ਗਿਆ ਵਾ, ਇਹਦਾ ਸਾਨੂੰ ਲੜਾਈ ਦੀ ਵਜ੍ਹਾ ਵੀ ਦੱਸ। ਹਾਂ ਵਾ ਆਹੋ ਇਹ ਤਾਂ ਮੇਰੇ ਸਿਰ 'ਚ ਵੀ ਨਹੀਂ ਆਇਆ ਸੀ, ਲੜੇ ਕਾਹਤੋਂ ਸੀਗੇ? ਯਾਦ ਇਹ ਖਿੱਚ ਕੇ ਮਾਰੇ ਨੇ, ਖਿੱਚ ਕੇ। ਇਹ ਕਿਹੜਾ ਯਾਰ ਹੈ? ਖੁਦੀ ਬੇਟੇ। ਅੱਛਾ ਚੌਰ ਦੀ ਪੈਲੀ ਦੀ ਖੋਤਾ ਵੜ ਗਿਆ ਸੀ, ਉਹ ਓਹੋ। ਪੱਠੇ ਵੱਢ ਕੇ ਲੈ ਗਿਆ। ਉਹਨੇ ਫਿਰ ਕਿਹਾ ਵੀ ਚੌਰੀ ਭਾਨ ਭਰਾ ਰਹਿੰਦੀ ਨਹੀਂ। ਓ ਯਾਰ ਉਹ ਮੈਂ ਤੁਹਾਨੂੰ ਗੱਲ ਕਰ ਰਿਹਾ ਕਿ 50 ਰੁਪਏ ਇਨਾਮ ਸੀ। ਮੈਂ 50 ਰੁਪਏ ਇਨਾਮ ਲੈ ਕੇ ਬੜਾ ਖੁਸ਼ ਹੋ ਖੁਰਮ ਬਾਹਰ ਆਉਂਦੇ ਆ, ਤੇ ਬਾਈ ਕਹਿੰਦੇ ਕਿੰਨੇ ਪੈਸੇ ਤੇਰੇ ਕੋਲ? ਮੈਂ ਕਿਹਾ 50 ਰੁਪਏ। ਕਹਿੰਦੇ ਹਾਂ ਸ਼ੱਕਰ ਕੋਲੋਂ 75 ਰੁਪਏ ਦੇ। 20 ਕੋਲੋਂ 20 ਰੁਪਏ ਪਾ ਕੇ ਅਸੀਂ ਲੜਾਈ ਭੁਗਤਾਈ ਪਾਈ ਉੱਥੇ। 21 ਗਲਾਸ ਮੇਰੇ ਵਾਲ ਸਾਹਿਬ ਉੱਥੇ ਬੈਠੇ ਬੈਠੇ ਪੀ ਗਏ। ਯਾਰ ਇਹ ਛੱਡ ਦੇ, ਦਲੇਰੀ ਜੁਰਤ ਤੇਰੀ, ਉਹਨੂੰ ਸਲਾਮ। ਓਏ ਉਹਦੇ ਪਿਓ ਦੀ ਜੁਰਤ ਚੈੱਕ ਕਰ, 21 ਗਲਾਸ ਪੀ ਗਿਆ। 21 ਗਲਾਸ ਉਹ ਪੀ ਕੇ ਜਿਹੜਾ ਨੰਗਦਾ ਬੜਾ ਸ਼ੁਰੂ ਆਪੇ 30 ਗਲਾਸ ਮਿੱਠਾ ਲੜਨ ਡਿਆ 30 ਰੁਪਏ। ਉਹ ਤਾਂ ਮੈਂ ਸੀ, ਜੇ ਮੈਂ 100 ਤੇ ਲੜਨ ਡਿਆ। ਮੈਂ ਅੱਬਾ ਜੀ ਅਸਲ 'ਚ ਤੇਰੀ ਲੜਾਈ ਵੇਖਣ ਦੀ ਆ, ਤੇਰਾ ਖਰਚਾ ਕਰਾਉਣਾ ਤੇ। ਉਹ ਕਿਤੇ ਯਾਰ ਸ਼ੱਕਰ ਕੋਲ ਵਾਲੇ ਨੇ ਕਹਤੇ ਕਿ ਭਾ ਮੇਰਾ ਕੰਮ ਹਸਾਸ ਬੜੇ ਸੀ, ਨਰਮ ਦਿਲ ਬੜੇ ਸਹੀ ਸੀ। ਇਹ ਭਾ ਅੱਜ ਕੰਮ ਹੈ ਨਹੀਂ, ਅੱਬਾ ਨੇ ਕੱਲਿਆ ਫੇਰ ਇਹ ਲੜਾਈ ਪਾਉਣੀ ਪੈਣੀ ਹੈ। ਮਿੱਠੇ ਨੂੰ ਫੇਰ ਕੋਈ ਗੇਮ ਪਾਉਣੀ ਪੈਣੀ। ਗੇਮ ਬਹੁਤ ਪਾਉਂਦੇ ਹੁੰਦੇ ਸੀਗੇ। ਮਿੱਠੇ ਕਦੀ ਇਦਾਂ ਹੋਇਆ ਹੋਵੇ ਕਿ ਵੀ ਬਿਲਕੁਲ ਤੈਨੂੰ ਇੰਜ ਲੱਗਾ ਹੋਵੇ ਕਿ ਵੀ ਬਸ ਜਾਂ ਮੈਂ ਮਰ ਜਾਣਾ ਜਾਂ ਮੈਨੂੰ ਮਾਰ ਦੇਣਾ? ਇਹ ਤਾਂ ਰੁਟੀਨ ਦਾ ਮੈਟਰ ਆ। ਅੱਛਾ ਉਹ ਤਾਂ ਅੱਛਾ ਕਦੀ ਇਦਾਂ ਹੋਇਆ ਹੋਵੇ ਵੀ ਤੇਰਾ ਐਵੇਂ ਮਾੜੀ ਮੋਟੀ ਕਿਸੇ ਨਾਲ ਗੱਲ ਹੋਈ ਹੋਵੇ? ਦੇਖੋ ਜੀ ਮੇਰੀ ਸੁਣੋ ਗੱਲ, ਜੇਲਾਂ ਕੱਟੀਆਂ ਵਾ। ਜੇਲਾਂ ਤੋਂ ਕੱਟੀਆਂ? ਹਾਂਜੀ ਜੇਲ੍ਹ ਕੱਟ ਲੈਣਾ? ਹਾਂਜੀ ਉਹ ਜਿਹੜੀ ਮੋਟੀ ਜੇਲ੍ਹ ਕਿਦਾਂ? ਉਹ ਨਹੀਂ ਲਿਖਦਾ ਜੇਲ੍ਹ, ਉਹਨੂੰ ਇੰਜ ਕਰਕੇ ਕੱਟ ਦਿੰਦਾ ਉਹ ਫੜ ਕੇ ਪੇਪਰ ਤੋਂ। ਤੂੰ ਜੇਲ੍ਹ ਕਿੱਦਾਂ ਕੱਟ ਲੈਣਾ? ਮੈਂ 9 ਸਾਲ
1.5 ਮਹੀਨਾ 21 ਘੰਟੇ 15 ਸਕਿੰਟ ਜਿਹੜਾ ਉਹ ਅੰਦਰ। ਅੱਛਾ ਤੁਸੀਂ ਇੰਨੀ ਦੇਰ ਜੇਲ੍ਹ ਮੈਂ ਉਹਦੀ ਹੁਣ ਮੈਂ ਤੁਹਾਨੂੰ ਸਹੀ ਹਕੀਕਤ ਤੋਂ ਅਗਰ ਪਰਦਾ ਚੁੱਕਣਾ ਪੈ ਹੀ ਗਿਆ ਤੇ ਕੋਈ ਮਸਲਾ ਨਹੀਂ, ਲੋਕਾਂ ਨੂੰ ਪਤਾ ਕਿਉਂਕਿ ਹਕੀਕਤ ਤੋਂ ਪਰਦਾ ਚੁੱਕੇਗਾ ਤੇ ਚੁੱਲਾ ਚੱਲੂ ਘਰ ਦਾ। ਹਕੀਕਤ ਤੋਂ ਪਰਦਾ ਚੁੱਕ, ਇਹ ਰਿਐਲਿਟੀ ਆ। ਇਹ ਵੀ ਰਿਐਲਿਟੀ ਜਿਹੜੀ ਕਹਿੰਦੇ। ਸੀਰੀਅਸਲੀ ਉਸਤਾਦ ਜੀ ਮੈਨੂੰ ਆਰਡਰ ਹੋ ਗਏ ਸੀਗੇ। ਓਏ ਹੋਏ, ਹਾਂ ਬੜੇ ਵੱਡੇ ਆਰਡਰ ਰਹੇ ਆ ਮੇਰੇ ਤੇ, ਨਜਾਇਜ਼ ਪਰਚੇ ਬੜੇ ਰਹੇ ਆ। 21 ਪਰਚੇ ਮੇਰੇ ਤੇ ਨਜਾਇਜ਼ ਆ। ਅੱਛਾ, ਵੇਚਾਂ ਕੱਟ ਦੇਣੀਆਂ, ਐਵੇਂ ਬੰਦੇ ਨੂੰ ਬੈਠੇ ਨੂੰ ਕੁੱਟ ਦੇਣਾ, ਵਾ ਲਾਫੇ ਕਰਾ ਦੇਣੇ। ਔਰ ਆਪਾਂ ਨਜਾਇਜ਼ ਤਜਾਵਤ ਕਦੇ ਨਹੀਂ ਕੀਤੀ, ਅਲਹਮਦੁਲਿਲਾ। ਨਜਾਇਜ਼ ਫਰੋਸ਼ੀ ਨਹੀਂ ਕੀਤੀ, ਨਸ਼ਾ ਪਤਾ ਨਹੀਂ ਕੀਤਾ, ਜਵਾਨੀ ਇੰਨੀ ਕੱਟੀ ਹੈ। ਜੇਲ੍ਹ ਜਿਹੜੀ ਆ, ਮੈਨੂੰ ਜੇਲ੍ਹ ਦੇ ਵਿੱਚ 3 ਕਿ 4 ਕੈਦੀ ਸੀਗੇ ਉਮਰ ਕੈਦ ਦੇ। ਹਾਂ ਇੱਕ ਤਾਂ ਮੁੱਛ ਬੜੀ ਵੱਡੀ ਮੁੱਛ ਉਹਦੀ ਕੰਨਾਂ ਨਾਲ ਲਾਤੀ ਇੱਥੋਂ ਜਾਂਦੇ, ਮੈਨੂੰ ਮੇਰਾ ਤਰਾ ਨਹੀਂ ਕੱਢਦਾ। ਉਹਨੇ ਕਿਹਾ ਕਿੱਧਰ ਆਇਆ? ਮੈਂ ਕਿਹਾ ਲੈ ਕਿੱਧਰ ਆਇਆ? ਮੈਂ ਕਿਹਾ ਤੇ ਪੀਰ ਵਿਆਹ ਲੱਗਾ ਜੇਲ੍ਹ ਚ। ਇੰਨੇ ਕਰਕੇ ਯਾਰ ਇਹਦੀ ਕੋਈ ਇਹ ਬਦਮਾਸ਼ ਨੂੰ ਪ੍ਰੈਜੈਂਟੇਸ਼ਨ ਨਹੀਂ ਕਰਨੀ ਆ ਰਹੀ। ਹਾਂ ਉਸਤਾਦ ਜੀ ਨਹੀਂ, ਇਹ ਲੇਕਿਨ ਵਿਚਾਰਾ ਮਾਸੂਮ ਬਦਮਾਸ਼ ਹੈ। ਲੇਕਿਨ ਅੱਜ ਉਹਦੀ ਕੱਲ ਬਦਮਾਸ਼ੀ ਵਿਕਦੀ ਦਿਖਾਈ ਦੀ ਬਹੁਤੀ ਹੈ, ਹਾਂ ਇਹਨੂੰ ਦਿਖਾਉਣੀ ਨਹੀਂ ਆ ਰਹੀ ਆਪਣੀ। ਅਜੀ ਜੇਲ੍ਹ ਵਾਲਾ ਜਿਹੜਾ ਵਾਕਿਆ ਉਹ ਤਾਂ ਸੁਣੋ ਨਾ। ਜੇਲ੍ਹ ਮੈਂ ਬੜੀ ਦੇਰ ਕੱਟੀ ਆ ਕੀ। ਔਰ ਲੇਕਿਨ ਇਹ ਉਹ ਤਲਕ ਵੀ ਬਣਿਆ ਵਾ। ਜੇਲ੍ਹ ਚੋਂ ਅੱਛੇ ਬੰਦੇ ਵੀ ਆ, ਬੁਰੇ ਬੰਦੇ ਵੀ ਆ। ਨਹੀਂ ਜੇਲ੍ਹ ਡਿਪਟੀ ਨੇ ਬਣਾ ਬੜੀ ਮੁਹੱਬਤ ਕੀਤੀ ਹੈ ਉੱਥੇ। ਡਿਪਟੀ ਸਾਹਿਬ ਸੀਗੇ ਬੜੇ ਨਾਈਸ ਮੈਨ, ਕੀ ਬਾਤ, ਐ ਰਿਚ ਆਦਮੀ ਸੀਗੇ। ਮੈਂ ਜਿਕਰ ਕੇ ਟਿਕ ਟਿਕ ਤੇ ਮੈਨੂੰ ਚੜਾਇਆ। ਮੈਂ ਕਹਾ ਮਾਰੋ ਡਿਪਟੀ। ਤੂੰ ਆਪ ਕਿਹਾ ਉਹਨਾਂ ਨੂੰ? ਮੈਂ ਹਾਂ ਜੀ, ਓਏ ਫਰਜ਼ ਹੁੰਦਾ ਵਾ, ਤੁਸੀਂ ਆਪ ਕਹਿਣਾ। ਅਗਲੇ ਦੀ ਇੱਜ਼ਤ ਆਨਰ ਦੇਈਦੀ ਹੁੰਦੀ ਆ। ਨਹੀਂ ਕੂੜ ਐ ਕਹਿੰਦੇ ਦਿਲ ਕਰਦਾ ਮਾਰਨਾ ਨਹੀਂ ਤੇ ਨਾ, ਨਹੀਂ ਆਪ ਕਹੋ। ਮੈਂ ਕਹਾ ਮਾਰੋ ਡਿਪਟੀ। 30 ਸੈਕਿੰਡ ਆਈ ਨਹੀਂ, ਮੈਂ ਜਿਕਰ ਕੇ ਦੇਖਿਆ ਤੇ ਡਿਪਟੀ ਸਾਹਿਬ ਕੁੰਡੀ ਲਾਉਣ ਡਏ। ਮੈਂ ਕਿਹਾ ਭਾਜੀ ਡਿਪਟੀ ਭਾਜੀ। ਲੱਪਾ ਜੀ ਡਿਪਟੀ। ਤੇ ਮੈਂ ਕਿਹਾ ਮੈਂ ਜਲਦੀ ਮਾਰ ਮੈਂ ਠੰਡਾ ਹੋਣ ਡਿਆ। ਆਹ ਠੰਡਾ ਹੋਣ ਡਿਆ ਮਤਲਬ ਅਭੀ ਇੱਕ ਜੋਸ਼ ਆਇਆ। ਅੱਛਾ ਵੀ ਇੱਕ ਤੁਸੀਂ ਜ਼ੇਨ ਬਣਾ ਦਿੰਦੇ ਹੋ ਫੈਂਟੀ ਪੈਣੀ ਹੈ। ਲੇਕਿਨ ਮੈਂ ਫੈਂਟੀ ਵਾਲਾ ਜ਼ੇਨ ਬਣਾਇਆ ਸੀ। ਉਹਨੇ ਮੈਨੂੰ ਸਮਝ ਨਹੀਂ ਆਈ, ਉਹ ਸ਼ਰਟ ਵੀ ਲਾਉਣ ਲੱਗ ਗਿਆ। ਓਏ ਮੈਂ ਦੇਖਿਆ ਇੰਡੀਆ ਦੀਆਂ ਫਿਲਮਾਂ 'ਚ ਜਦੋਂ ਮਾਰਦੇ ਨੇ ਨਾ ਕਈ, ਉਹ ਪਹਿਲੇ ਕਮੀਜ਼ ਲਾ ਕੇ ਟੰਗਦੇ ਵੀ ਆ। ਹਾਂਜੀ ਟੰਗਦੇ ਆ, ਉਸ ਤੋਂ ਬਾਅਦ ਫਿਰ ਫੜਦੇ ਡੰਡਾ। ਇਹ ਬਾਤ ਨਹੀਂ ਸਾਡੀ ਇਹ ਕੇਸ ਹੋਰ ਸੀ। ਨਹੀਂ ਉਹ ਮੈਂ ਸਮਝ ਗਿਆ। ਉਹਨੂੰ ਗੁੱਸਾ ਬੜਾ ਚੜਿਆ ਸੀਗਾ, ਕਹਿੰਦਾ ਕਿੱਥੇ ਰਹਿ ਗਿਆ। ਮੈਂ ਕਿਹਾ ਕੌਣ ਭਾਜੀ, ਮਾਰੋ ਕੰਮ ਕੱਢੋ ਆਪਣਾ ਤੇ ਮੈਂ ਜਾਵਾਂ ਮਾਰ ਕੇ ਕੰਮ ਨਿਬੇੜੋ, ਮੈਂ ਵੀ ਆਪਣਾ ਰੋਟੀ ਖਾਵਾਂ, ਵਿਹਲਾ ਹੋਵਾਂ। ਕਹਿੰਦੇ ਨਹੀਂ ਬੰਦਾ ਕੌਣ ਡਿਆ। ਮੈਨੂੰ ਸਮਝ ਲੱਗੀ ਬੰਦਾ ਕੀ ਫੜਾ ਗਿਆ ਸੀ ਡਿਪਟੀ ਨੂੰ। ਉਹ ਕੁਛ ਹੈ ਠੀਕ ਨਾ, ਉਹ ਸ਼ੀਸ਼ੀ ਫੜਾਈ ਆ ਉਹਨੇ ਜੀ ਕਰਕੇ ਪੀਤੀ ਤਾਂ ਐਂ ਕਰ ਲੱਗ ਗਿਆ ਡਿਪਟੀ। ਯਾਨੀ ਉਹਨੇ ਤਾਕਤ ਲਿਆਂਦੀ। ਫਿਰ ਉਹਨੇ ਫੜ ਲਿਆ ਸੋਟੀ। ਹਾਂ ਫਿਰ ਉਹਨੇ ਇੱਥੋਂ ਬੈਲਟ ਖੋਲਿਆ ਭਾਈ, ਇੰਜ ਘੁਮਾਉਂਦਾ ਸ਼ੂ ਸ਼ੁਕਦਾ ਹੀ ਲਿਆ। ਓਏ ਬੈਲਟ ਦੀ ਆਵਾਜ਼ ਆਈ ਮੇਰੇ ਕੰਨਾਂ। ਮੈਂ ਕਿੱਦਾਂ ਆਵਾਜ਼ ਆਈ? ਸ਼ੁਕਰ ਹੈ ਇਹਨੂੰ ਤੇਲ ਦੇ ਵਾਲਾ ਬੈਲਟ ਨਾ ਵਾਹ ਦੀ ਜਿੱਦਾਂ ਇਹ ਵਾਹ ਦੀ ਆਪਣਾ ਤੇਲ ਨਾ ਜਾਇਆ ਕਰੋ, ਵਾਹ ਜੇ ਤੇ ਮੈਂ ਵਾਹ ਜਿਹਾ ਸਿੱਟ ਦਿੰਦਾ। ਅੱਛਾ ਮੈਂ ਕਿਹਾ ਡਿਪਟੀ ਸਾਹਿਬ ਮੈਂ ਇਰੀਟੇਟ ਹੁੰਦਾ ਵਾ। ਆਵਾਜ਼ ਨਾਲ ਸਿੱਧਾ ਸਾਦਾ ਆ ਕੇ ਮਾਰ ਕੇ ਕੰਮ ਨਿਬੇੜ। ਸਹੀ ਆਹੋ ਮੈਂ ਪਤਾ। ਲੇਕਿਨ ਯਾਰ ਮੈਨੂੰ ਸਮਝ ਲੱਗੀ ਯਾਰ। ਅੱਛਾ ਤਾਂ ਛੱਡ ਯਾਰ, ਰਹਿਣ ਦੇ। ਡਿਪਟੀ ਨੇ ਕਾਫੀ ਤੈਨੂੰ ਜ਼ੁਲਮ ਕੀਤਾ, ਬਹੁਤ ਜ਼ੁਲਮ। ਜੇਲ੍ਹ ਦੇ ਵਿੱਚ ਤੂੰ ਕਿੰਨਾ ਅਰਸਾ? 9 ਸਾਲ ਸਾਜੀ ਦੱਸ ਰਿਹਾ, 9 ਸਾਲ ਦੇ ਵਿੱਚ। ਲੇਕਿਨ ਜਿੱਦਣ ਮੈਂ ਉਸ ਜੇਲ੍ਹ 'ਚ ਗਿਆ ਬੜਾ ਚੰਗਾ ਡਿਪਟੀ ਨੇ ਮੈਨੂੰ ਮੁਹੱਬਤ ਬਹੁਤ ਕੀਤੀ। ਅੱਲਾ ਦੇ ਕੰਨ ਸੁਣਦੀ ਉਹਨੇ। ਬਾਕੀ ਕੈਦੀ ਸਾਰੇ ਉਹਨੇ ਕਿਹਾ ਬਈ ਤੁਸੀਂ ਜਾਓ ਹੋ ਦੂਜੀ ਜੇਲ੍ਹ ਚਲ ਜਾਓ ਸਾਰੇ। ਮੈਂ ਤੂੰ ਤਾਂ ਡਿਪਟੀ ਉੱਥੇ। ਹਾਂ ਮੈਂ ਕਹਿੰਦਾ ਲੋਕ ਕੋਈ ਗੱਲ ਕਰਨੀ। ਮੈਂ ਤੇ ਮੇਰਾ ਡਿਪਟੀ ਮਾਹੀ ਮੈਂ ਕਿਹਾ ਸਾਰਿਆਂ ਨੂੰ ਉਹਨੇ ਭੇਜ ਦੇਣਾ, ਤੁਸੀਂ ਦੋਵੇਂ ਜੀ ਉੱਥੇ। ਔਰ ਉਹਨੇ ਮੈਨੂੰ ਕਿਹਾ ਨਾ ਤਾਂ ਮੇਰੀ ਸੁਣ ਲੈ ਗੱਲ, ਭਾਵੇਂ ਤੂੰ ਕਤਲ ਕੀਤਾ ਜੋ ਵੀ ਘਬਰਾਉਣਾ ਨਹੀਂ, ਬੜਾ ਆਦੀ ਕੰਨ ਸੁਣਦੇ। ਤੈਨੂੰ ਮੈਂ ਜੇਲ੍ਹ 'ਚ ਕਾਰਪੇਟ ਪਵਾ ਦਿੰਦਾ ਵਾ, ਛੋਟਾ ਜਿਹਾ ਏਸੀ, ਸੋਹਣਾ ਕੂਲਰ, ਰੂਮ ਕੂਲਰ ਹੁੰਦਾ ਉਹ ਲਿਆ ਦਿੰਦਾ ਵਾ। ਡਿਪਟੀ ਨੇ ਐਜ਼ ਤੈਨੂੰ ਹਾਊਸ ਵਾਈਫ ਰੱਖਿਆ। ਉਹਨੂੰ ਪਤਾ ਲੱਗ ਗਿਆ ਐਸੇ ਹਾਊਸ ਮੁਜਰਮ। ਅੱਛਾ ਉੱਥੇ ਦਿਲ ਗੁਰਦੇ ਵਾਲੇ ਦੀ ਬੜੀ ਕਦਰ ਵਾ। ਬੜੀ ਕਦਰ ਆ ਲੈ। ਜਿਹੜਾ ਬੰਦਾ ਕਈ ਹਾਨੋ ਕੇਸ ਵੀ ਭਾਜਨ ਸਹੀ ਗੱਲ ਆ। ਉੱਥੇ ਪਤਾ ਕੀ ਉਹ ਤੂੰ ਉੱਥੇ ਲਾਲਾ ਤੋਂ ਦਿਲ ਗੁਰਦੇ ਲਾਲਾ ਰਾਤ ਨੂੰ। ਅੱਛਾ ਉਹ ਵਾਲੇ ਲਾਹਣ ਵਾਲੇ ਦੀ ਗੱਲ। ਹਾਂ ਤੇ ਹੋਰ ਦਿਲ ਗੁਰਦੇ ਦੀ ਕਦਰ ਇਹੀ ਹੈ ਨਾ ਵੀ ਉੱਥੇ ਨਹੀਂ ਮਿਲਦੇ ਨਾ ਟਕ ਨਿਜ਼ਾਮ। ਉਹ ਹੋਰ ਗੱਲ ਕਰਨ ਲਿਆ ਗੱਲ ਵੀ ਜਿਹੜਾ ਜਵਾਨ ਜਹਾਨ ਪਤਾ ਜਿਹਨੂੰ ਪਤਾ ਵਾ ਯਾਰ ਵੀ ਮੁੱਛ ਫੁੱਟ ਗੱਭਰੂ ਸੀ ਮੈਂ। ਮੁੱਛ ਫੁੱਟ ਗੱਭਰੂ ਭਾਈਜਾਨ ਉੱਥੇ ਅਸਲ ਚ ਨਾ ਜਾਂਦੇ ਨੇ ਨਾ ਜੇਲ੍ਹ ਚ ਲੋਕ ਜਿਹੜੇ ਅੱਲਾ ਇਹਨਾਂ ਨੂੰ ਹਦਾਇਤ ਦੇਵੇ। ਇਹ ਭਾਜਣ ਉੱਥੇ ਹੁਣ ਕੰਮ ਸ਼ਮ ਤੇ ਕੋਈ ਨਹੀਂ, ਦਾਲ ਖਾ ਪਿੱਟੀ ਜਾਂਦੇ ਆ। ਲੱਗਦੀ ਉੱਥੇ ਖੁਰਾਕ, ਕੋਈ ਕੰਮ ਹੀ ਨਹੀਂ, ਕੋਈ ਗੱਲਬਾਤ ਹੀ ਨਹੀਂ, ਬੈਠੇ ਨਹੀਂ ਜੀ। ਲੇਕਿਨ ਉਹ ਡਿਪਟੀ ਦੀ ਕੱਢ ਸੁਣਦੀ ਆ। ਮੈਨੂੰ ਡੇਲੀ ਟਿੱਕੇ ਆਉਂਦੇ ਸੀਗੇ, ਟਿੱਕੇ ਆਉਂਦੇ। ਮੈਨੂੰ ਹਲਕਾ ਜਿਹਾ ਮੈਂ ਸ਼ਬਾਜ ਪਿਆ ਟਿੱਕੇ। ਹਾਂ ਅੱਛਾ ਇੰਨੇ ਸਾਲ ਕੇ ਬਾਅਦ ਨਾ ਡਿਪਟੀ ਨੂੰ ਫਰਾਨ ਦਾ ਅੱਬੂ ਕਹਿਣ ਲੱਗ ਪਿਆ, ਫਰਾਨ ਦੇ ਪਾਪਾ। ਇਹ ਸਾਲ ਕੇ ਬਾਅਦ
ਸੁਭਾਸ਼ ਕੁਮਾਰ ਦਾ ਮੁੰਡਾ ਇਹਨੂੰ ਕੋਈ ਤੰਗ ਕਰਦਾ ਸੀ, ਕਹਿੰਦਾ ਆ ਰਹੇ ਡਿਪਟੀ ਆ ਰਹੇ आज रात को आलन ने डिप्टी में उनको बताया ਮੈਂ ਨਾ ਮੈਨੂੰ ਹਲਕਾ ਜਿਹਾ ਸ਼ੂਕੋ ਸ਼ੁਬਾਹਤ ਹੋਇਆ ਵੀ ਯਾਰ ਮੈਨੂੰ ਪੂਰਾ ਜਿਹਾ ਹੋ ਰਿਹਾ ਵਾ ਵੀ ਯਾਰ ਦਿਲ ਟਿੱਕੇ ਹੋਣੇ ਆ ਮੇਰੇ ਯਾਰ ਛੋਟੀ ਫ੍ਰਿਜ ਰਖਾਤੀ ਮੇਰੇ ਜੇਲ੍ਹ ਦੇ ਵਿੱਚ ਵੀ ਕਹਿੰਦਾ ਤੂੰ ਟੈਨਸ਼ਨ ਲੈ ਲਈ ਔਰ 2 ਫਨੂਸ ਵੀ ਲਵਾਤੇ ਵੱਡਾ ਹੁੰਦਾ ਝੁੰਬਰ ਜਿਹਾ ਲੰਕਾ ਏਸੀ ਵੀ ਏਸੀ ਹੁਣ ਮੈਂ ਤੁਹਾਨੂੰ ਪਹਿਲਾਂ ਰੂਮ ਕੂਲਰ ਲਵਾਤਾ ਸੀ ਹਾਂ चिच्ची रहे ਛੋਟਾ ਰੂਮ ਕੂਲਰ इधर ਅੱਛਾ ਕਿ ਉਹਨਾਂ ਨੇ ਫਿਰ ਤੈਨੂੰ ਯਾਨੀ ਇਹਦੇ ਲਈ ਸਪੈਸ਼ਲ ਪ੍ਰੋਟੈਕਸ਼ਨ ਸਾਜੀ ਇਹ ਵੀ ਹੁੰਦਾ ਨਾ ਮੁਜਰਮ ਕੁਛ अच्छा उन्होंने टोटल उन्होंने 2 मुजरम ਕੀਤੇ ਕਿ 3 ਉਹਨਾਂ ਦਾ ਜਿਹੜਾ ਪਹਿਲਾ ਮੁਜਰਮ ਸੀ ਉਹ ਤੈਨੂੰ ਸੌਂਕਣ ਮੁਜਰਮ ਸਮਝਦਾ ਸੀ ਨਹੀਂ ਵੀ ਉਹਦੀ ਕੰਡ ਸੁਣਦੀ ਉਹਨੇ ਮੇਰੇ ਨਾਲ ਬਹੁਤ ਮੁਹੱਬਤ ਕੀਤੀ ਉਹਨੇ ਮੈਨੂੰ ਨਾ ਪੁੱਤਰਾ ਤਰ੍ਹਾਂ ਰੱਖਿਆ ਯਾਰ ਕਿਸੇ ਤੈਨੂੰ ਮਿਲਾ ਸੀ ਉਹਦੀ ਫਰੰਟ ਸੁਣਨੀ ਹੁਣ ਕੰਡ ਨਾ ਸੁਣਾਈ ਲੇਕਿਨ ਡਿਪਟੀ ਸਾਹਿਬ ਇਹਦੇ ਨਾਲ ਇਦਾਂ ਪਿਆਰ ਕਿਉਂ ਕਰਦੇ ਉਹ ਸੀ ਬਾਜੀ ਉਹਨੇ ਗਾਹ ਕੋਈ ਸਟੈਚੂ ਰੱਖੀ ਹੋਈ ਸੀ ਕੋਈ ਪਲਾਨ ਕੀਤਾ ਯਾਰ ਤੂੰ ਦੇਖਿਆ ਨਹੀਂ ਫੈਸਲਾਬਾਦ ਦੀ ਆਪਣੀ ਜਿਹੜੀ ਜੇਲ੍ਹ ਆ ਮੇਨ ਉਹਦੇ ਬਾਹਰ ਇੱਕ ਬੋਰਡ ਲੱਗਾ ਨਫ਼ਰਤ ਜੁਰਮ ਸੇ ਹੈ ਮੁਜਰਮ ਸੇ ਨਹੀਂ ਹਾਏ ਹਾਏ ਉਹ ਡਿਪਟੀ ਸਾਹਿਬ ਕਈ ਇਦਾਂ ਦੇ ਹੁੰਦੇ ਨੇ ਨਮਾਜ਼ੀ ਪੇਸ਼ਕਾਰੀ ਬੰਦੇ ਹੁੰਦੇ ਚੇਅਰਮੈਨ ਜੇਲਰ ਜਿਹੜੇ ਹੁੰਦੇ ਨੇ ਕਿਉਂਕਿ ਯਾਰ ਉਹ ਦੇਖਦੇ ਨੇ ਸਿੱਧਾ ਹੀ ਨਿਜ਼ਾਮ ਕਿ ਵੀ ਜ਼ਿੰਦਗੀ ਮੌਤ ਕੀ ਆ ਬੰਦਾ ਇੱਥੇ ਸੀ ਫਾਇਲ ਲੱਗ ਗਿਆ ਇੱਥੇ ਸੀ ਐਦਾਂ ਹੋ ਗਿਆ ਉਹ ਅੱਲਾ ਦੇ ਕਰੀਬ ਹੋ ਜਾਂਦੇ ਨੇ ਇਦਾਂ ਦੇ ਬੰਦੇ ਉਹਨੇ ਮੈਨੂੰ ਕਿਹਾ ਉਹਨੇ ਕਿ ਤੂੰ ਮੁੱਛ ਫੁੱਟ ਗੱਭਰੂ ਆ ਮੈਂ ਤੈਨੂੰ ਇਹਨਾਂ ਕੰਮਾਂ 'ਚ ਨਹੀਂ ਪੈਣ ਦੇਣਾ ਉਹਨੇ ਮੈਨੂੰ ਉੱਠਣ ਦਿੱਤਾ ਹੀ ਨਹੀਂ ਯਾਰ ਐਸ ਗੱਲ ਨਾ ਉਹਨੇ ਪੁੱਤਰ ਬਣਾ ਕੇ ਉਹਨੇ ਰੱਖਿਆ ਉਹਦੀ ਕੰਨ ਸੁਣਦੀ ਉਹਨੇ ਨਹੀਂ ਮੈਨੂੰ ਹਿੱਲਣ ਨਹੀਂ ਦਿੱਤਾ ਉਹ ਸੌਂਦੇ ਕਿੱਥੇ ਸੀ ਉਹ ਤਾਂ ਜੇਲ੍ਹ 'ਚ ਤੇਰੇ ਕੋਲ ਹੀ ਉਹ ਯਾਰ ਉਹਨੇ ਕਿਹਾ ਜਦ ਤੱਕ ਤੂੰ ਸਿੱਧਾ ਨਹੀਂ ਨਾ ਹੋ ਜਾਂਦਾ ਜਦ ਤੱਕ ਤੂੰ ਸਿੱਧਾ ਰਹਿਣਾ ਹੁੰਦਾ ਮੈਂ ਤੇਰੀ ਜਾਨ ਨਹੀਂ ਛੱਡ ਆਹੋ ਉਹਨੇ ਕਿਹਾ ਤੂੰ ਬਦਲ ਲੈ ਆਪਣੇ ਆਹ ਗੱਲ ਮੈਂ ਤੇ ਗੱਲ ਮੈਨੂੰ ਵਾਕਈ ਬਿੱਲੋ ਵੀ ਸਮਝ ਆ ਮੈਂ ਵੀ ਯਕੀਨ ਮੰਨ ਜਦੋਂ ਉਹਨੇ ਆਇਆ ਨਾ ਉਹਨੇ ਮੈਨੂੰ ਹਿੱਲਣ ਨਹੀਂ ਦੇਣਾ ਹੈ ਯਾਨੀ ਉਹਨੇ ਕਹਿਣਾ ਕਿ ਤੂੰ ਮੈਂ ਬੈਠਾ ਰਹਿ ਤੂੰ ਕਿੱਧਰ ਨਹੀਂ ਜਾਣਾ ਹਾਂ ਓਏ ਉੱਠਣ ਦੇਣਾ ਹੀ ਨਹੀਂ ਯਾਰ ਉਹਨੇ ਕਹਿਣਾ ਨਹੀਂ ਇੱਥੇ ਬੈ ਤੇ ਯਾਰ ਹਿਸਾਬ ਤਾਂ ਇੰਨੇ ਤਾਂ ਹੋ ਗਿਆ ਉਹਨੇ ਸਾਰੇ ਕਹਿੰਦੇ ਯਾਰ ਵੀ ਇਹ ਜਿਹੜਾ ਕੈਦੀ ਆ ਨਾ ਇਹ ਡਿਊਟੀ ਦਾ ਲਾਡਲਾ ਵਾ ਹਾਂ ਵੀ ਉਹਨੇ ਯਾਰ ਉਹਨੇ ਕਿਹਾ ਮੈਂ ਤੇਰਾ ਇੱਕ ਐਟਮੋਸਫੇਅਰ ਤੇਰਾ ਮੈਂ ਮਾਹੌਲ ਚੇਂਜ ਕਰਨਾ ਚਾਹੁੰਦਾ ਵਾ ਓਏ ਉਹਨੇ ਕਿਹਾ ਮੈਂ ਜਦੋਂ ਤੇਰਾ ਮਾਹੌਲ ਚੇਂਜ ਕਰਾਂਗਾ ਇਸ ਅੱਛੇ ਤਰੀਕੇ ਦੇ ਨਾਲ ਸਵੇਰੇ ਡੇਲੀ ਮੇਰੇ ਬੁੱਕੇ ਲੈ ਕੇ ਆਉਣੇ ਉਹਨੇ ਹਾਂ ਹਾਂ ਉਹਨੇ ਹੁਣ ਚਾਹ ਆ ਰਹੀ ਉਹਨੇ ਕਹਿਣਾ ਜੇਲ੍ਹ ਦੇ ਅੰਦਰ ਲਿਆਓ ਸਾਜਿਦ ਪਾਸ ਲਿਆ ਕੋਈ ਮਸਲਾ ਨਹੀਂ ਚਾਹ ਵੀ ਉੱਥੇ ਪੀਣੀ ਤੇ ਤੂੰ ਕਿਸੇ ਵੇਲੇ ਮੱਥੇ ਤੇ ਪੱਟੀ ਬੰਨ ਕੇ ਇਦਾਂ ਲੜਦਾ ਵੀ ਸੀ ਤੂੰ ਆਇਆ ਨਹੀਂ ਤੇ ਤੇਰਾ ਐਦਾਂ ਹੁੰਦਾ ਸੀ ਅੱਛਾ ਫਿਰ ਉੱਥੇ ਤੂੰ ਨਿਕਲ ਆਇਆ ਬਾਹਰ ਨਹੀਂ ਉਹ ਮੈਂ ਤਾਂ ਬੇਸਿਕਲੀ ਮੈਂ ਸਜ਼ਾ ਸੀ ਮੇਰੀ 2 ਸਾਲ ਦੀ ਆ 6 ਸਾਲ ਦਾ ਮੈਂ ਡਿਊਟੀ ਦਾ ਕਰਕੇ ਕੱਢਿਆ ਫਿਰ ਮੈਂ 6 ਸਾਲ ਜਿਹੜੀ ਐਕਸਟਰਾ ਕੈਦ ਆ ਨਾ ਸਿਰਫ ਡਿਊਟੀ ਦੀ ਖੁਸ਼ੀ ਵਾਸਤੇ ਖਿਦਮਤ ਕੀਤੀ ਤੂੰ ਨਹੀਂ ਖਿਦਮਤ ਉਹਨੇ ਕੀਤੀ ਉਹਨੇ ਮੈਨੂੰ ਇਹ ਕਿਹੜੀ ਗੱਲ ਹੋਈ ਉਹਨੇ ਖਿਦਮਤ ਕਾਤੋਂ ਕੀਤੀ ਲੇਕਿਨ ਮੇਰੇ ਜਿਹੜਾ ਚੇਂਜਿੰਗ ਆ ਨਾ ਬਦਲਾਅ ਹੈ ਸਿਰਫ ਉਸ ਡਿਊਟੀ ਦੀ ਮੇਰੇ ਕੋਲ ਮਿਲਦਾ ਨਹੀਂ ਹੁੰਦਾ ਯਾਰ ਉਹ ਬਹੁਤ ਲੋਕ ਜਿਹੜੇ ਮੈਨੂੰ ਸਮਝਾਉਣ ਲੱਗਾ ਤਾਂ ਕੱਪ ਘਸ ਗਏ ਭਾਜੀ ਕੱਪ ਰਹਿ ਗਿਆ ਬੰਦੇ ਵੀ ਉਹਨੇ ਮੇਰੇ ਕੋਲ ਵਿਚਾਰੇ ਬੈਠੇ ਨਾ ਯਾਰ ਕਹਿੰਦਾ ਦੇਖ ਲੈ ਮੈਂ ਕੁਰਸੀ ਤੇ ਬਹਿਣ ਵਾਲਾ ਬੰਦਾ ਤੇਰੇ ਕੋਲ ਥੱਲੇ ਜ਼ਮੀਨ ਤੇ ਬਹਿ ਗਿਆ ਅੱਜ ਦੀ ਸਾਦਗੀ ਅਸਲ 'ਚ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਥੋੜਾ ਜਿਹਾ ਸੱਟ ਸਹਿਣ ਵਾਲਾ ਹੈਗਾ ਸੱਟ ਤੋਂ ਮਰਾ ਦੇ ਕਿ ਇਹਨੂੰ ਸਮਝਾਵਾਂਗੇ ਨਾ ਇਹ ਥੋੜਾ ਜਿਹਾ ਸੁਣਨ ਵਾਲਾ ਹੈਗਾ ਬੰਦਾ ਇਹ ਕਿਤੇ ਨਜਾਇਜ਼ ਫਸਿਆ ਵਾ ਕਿਸੇ ਦੀਆਂ ਗੱਲਾਂ 'ਚ ਆਇਆ ਆਦੀ ਨਹੀਂ ਹੈਗਾ ਉਹਨੂੰ ਫਿਰ ਉਹਦੇ ਤੇ ਮਿਹਨਤ ਸਪੈਸ਼ਲ ਕਰ ਨਹੀਂ ਇੱਕ ਵੈਸੇ ਸਵਾਲ ਆ ਸਾਜੀ ਜਿਹੜੇ ਮੁਜਰਮ ਹੁੰਦੇ ਉਹਨਾਂ ਨੂੰ ਕਹਿੰਦੇ ਕਿ ਟਿਕੀ ਮੰਜੀ ਲਾਉਂਦੇ ਆ ਇਹਨੂੰ ਮੰਜੀ ਵੀ ਲਾਈ ਉਹਨਾਂ ਨੇ ਭਾਜੀ ਉਹਨੇ ਮੈਨੂੰ ਪਹਿਲੇ ਦਿਨ ਕਹਿਤਾ ਸੀ ਉਹਨੇ ਮਾਰ ਨਹੀਂ ਪਿਆ ਮੁਜਰਮ ਨੂੰ ਪਹਿਲੇ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਅੱਛੇ ਇਹਨੂੰ ਮੰਜੀ ਨਹੀਂ ਲਾਈ ਮੰਜੀ ਨੂੰ ਇਹ ਲਾਇਆ ਉਹਨਾਂ ਨੇ ਯਾਨੀ ਮੰਜੀ ਖੜੀ ਕਰਕੇ ਨਾਲ ਇਹ ਲਾਤਾ ਅੱਛਾ ਉਹ ਬਹੁਤ ਬੁਰਾ ਕੰਮ ਹੁੰਦਾ ਹੈ ਉਹ ਅੱਧਾ ਘੰਟਾ ਮੰਜੀ ਖੜੀ ਰੱਖਦੇ ਉਸ ਤੋਂ ਬਾਅਦ ਫਿਰ ਮੰਜੀ ਸਿੱਧੀ ਕਰ ਲੈਂਦੇ ਸੀ ਆਓ ਵੀ ਉਹਨਾਂ ਨੇ ਕਹਿਣਾ ਵੀ ਚੱਲ ਜਾ ਦਫਾ ਨਹੀਂ ਜਦੋਂ ਮੰਜੀ ਸਿੱਧੀ ਕਰਦੇ ਨਾ ਉਦੋਂ ਪਤਾ ਥੱਲੇ ਇੰਜ ਯਾਨੀ ਇੰਜ ਨਾ ਮੰਜੀ ਲਾਉਣੀ ਕਿਹਨੂੰ ਕਹਿੰਦੇ ਤੇਰੀ ਕੀ ਸਲਾਹ ਇੰਜ ਰੱਖਣਾ ਰੱਖਦੇ ਨਹੀਂ ਤੂੰ ਇਹਨੂੰ ਕਹਿੰਦਾ ਮੰਜੀ ਲਾਓ ਨਹੀਂ ਭਾਣ ਉਸ ਤੋਂ ਬਾਅਦ ਮੰਜੀ ਥੱਲੇ ਸਿੱਟ ਦਿੰਦੇ ਆ ਤੁਹਾਡੀਆਂ ਲੱਤਾਂ ਤੇ ਬਾਹਾਂ ਵੱਜੀਆਂ ਨੇ ਤੇ ਤੁਸੀਂ ਥੱਲੇ ਨੂੰ ਤੁਹਾਡਾ ਵਜ਼ਨ ਪਿਆ ਤੇ ਉੱਤੋਂ ਤੁਸੀਂ ਵੱਜੇ ਹੋ ਨਹੀਂ ਉਹ ਹੋਰ ਮੰਜੀ ਲਾਉਣਾ ਕੀ ਆ ਵੀ ਇੰਜ ਕਰਕੇ ਲਾਈ ਰੱਖਣਾ ਮੰਜੀ ਨਹੀਂ ਤੇ ਉਹ ਥੱਲੇ ਮੰਜੀ ਦੇ ਜਿਵੇਂ ਪਾਵੇ ਜਿਹੜੇ ਯਾਰ ਮੰਜੀ ਤੇ ਥੱਲੇ ਤੈਨੂੰ ਬੰਨ ਦੇਣਾ ਯਾਨੀ ਮੰਜੀ ਇੰਜ ਸਿੱਧੀ ਕੀਤੀ ਹਾਂਜੀ ਮੰਜੀ ਦੇ ਤੇਰੀਆਂ ਬਾਹਾਂ ਬੰਨਤੀਆਂ ਇੱਥੋਂ ਆ ਬੰਨਤਾ ਇੱਥੋਂ ਆ ਬੰਨਤਾ ਮੰਜੀ ਦੇ ਨਾਲ ਹੋ ਗਿਆ ਉਸ ਤੋਂ ਬਾਅਦ ਮੰਜੀ ਇੰਜ ਥੱਲੇ ਕਰ ਦੇਣਾ ਹੁਣ ਤੇਰਾ ਭਾਰ ਜਾਣਾ ਥੱਲੇ ਤੇਰੇ ਇੱਥੇ ਖਿੱਚ ਪੈ ਰਹੀ ਹੈ ਇੱਥੇ ਖਿੱਚ ਪੈ ਰਹੀ ਉਹਨੂੰ ਮੇਰਾ ਖਿਆਲ ਉਹਨੂੰ ਕਹਿੰਦੇ ਕਿਉਂਕਿ ਸਿੱਧਾ ਹੀ ਇੰਜ ਕਰਕੇ ਰੌਣ ਮੰਜੀ ਲਾਉਣ ਦਾ ਕੀ ਤੁੱਕਾ ਇਹ ਇਦਾਂ ਮੰਜੀ ਲੱਗਦੀ ਆ ਇਹਨੂੰ ਵੀ ਮੈਂ ਤਾਂ ਕਿਸੇ ਹੋਰ ਤਰੀਕੇ ਨਾਲ ਲਾਉਂਦਾ ਸੀ ਨਹੀਂ ਵੀ ਮਤਲਬ ਤੇਰੀ ਸਜ਼ਾ ਵੀ ਤੇਰਾ ਜੁਰਮ ਵੀ ਹੋਰ ਸੀ ਤੇਰਾ ਜੁਰਮ ਵੀ ਹੋਰ ਸੀ ਇਸ ਤੋਂ ਤੇਰੀ ਮੰਜੀ ਵੀ ਹੋਰ ਸੀ ਬੇਸਿਕਲੀ ਨਾ ਅੱਲਾ ਦੀ ਕੰਡ ਸੁਣ ਤੇ ਯਕੀਨ ਮੰਨੋ ਯਾਰ ਉਹਨਾਂ ਨੇ ਕਿਹਾ ਯਾਰ ਸਾਡੀ ਪਹਿਲੀ ਅਪਰਚੂਨਿਟੀ ਇਹ ਹੁੰਦੀ ਹੈ ਕਿ ਯਾਰ ਅਸੀਂ ਮੁਜਰਮ ਨੂੰ ਅੱਛੇ اخلاق ਦੇ ਨਾਲ ਅੱਛੇ ਪਿਆਰ ਮੁਹੱਬਤ ਦੇ ਨਾਲ ਉਹਨੂੰ ਉਹਦਾ ਜੁਰਮ ਜਿਹੜਾ
ਨਥੀ ਕਰਾ ਦਿਓ, ਤੌਬਾ ਕਰ ਜਵੇ, ਅੱਛਾ ਹੋ ਕੇ ਅੱਛਾ ਫਿਰ ਉਹ ਯਾਨੀ ਤੈਨੂੰ ਉਹਦੇ ਤੇ ਵਾਕਈ ਅਸਰ ਹੋਇਆ ਕਿ ਦੋਸਤੋ ਹਾਂਜੀ ਮੈਂ 6 ਸਾਲ ਐਵੇਂ ਕੱਢ ਗਿਆ ਐਕਸਟਰਾ, ਮੈਨੂੰ ਅਸਰ ਹੀ ਮੈਨੂੰ ਤਾਂ ਅੰਦਰ ਮਰੀ ਲੱਗੇ। ਹਾਂ ਇਹਦੇ ਨਾਲੇ ਮੈਨੂੰ 4 ਪੈਨ ਲਾਈ ਉਹਨੇ, ਘਰੋਂ ਆਪਣਾ ਸਪੈਸ਼ਲ ਬੈੱਡ, ਉਹਦੀ ਉਹਨੇ ਇਹਨੂੰ ਬੈਠ ਲਾਇਆ। ਬੇਗਮ ਉਹਦੀ ਫੌਤ ਹੋਈ ਹੋਈ ਸੀ, ਅੱਲਾ ਜਾਂਦਾ ਦੇ ਘਰ ਦੇ ਭਾਬੀ ਸਾਡੀ ਨੂੰ। ਤਾਂ ਹੀ ਅਸੀਂ ਉਦੋਂ ਦਾ ਸੋਚ ਰਹੇ ਕਿ ਇਹ ਸਾਰਾ ਕੁਝ ਜਿਵੇਂ ਕਿਉਂ, ਉਹਨੂੰ ਕੀ ਲੋੜ ਉਹ ਵਿਚਾਰੇ। ਪਹਿਲਾ ਮੁਜਰਮ ਉਹਦਾ ਬਰੀ ਹੋ ਗਿਆ ਸੀ। ਉਹਨੇ ਘਰੋਂ ਆਪਣਾ ਗੱਦਾ ਬੈੱਡ ਮੰਗਾਇਆ, ਉਹਨੇ ਕਿਹਾ ਯਾਰ ਜੇਲ੍ਹ 'ਚ ਰੱਖ ਲਾ। ਹਾਂ ਤੇ ਉਹਨੂੰ ਕਿਹਾ ਯਾਰ ਮੈਂ ਉਹੀ ਫੀਲ ਲਿਆਉਣਾ ਚਾਹੁੰਦਾ, ਚੱਲ ਤੂੰ ਮੇਰੇ ਪੁੱਤਰ ਨਾਲ, ਮੇਰੇ ਪੁੱਤਰਾਂ ਆ ਨਾਲ। ਮੇਰੇ ਪੁੱਤਰਾ ਵਰਗਾ ਸੀ। ਉਹ ਅੱਛਾ ਪੁੱਤਰਾਂ ਵਾਲਾ ਪਿਆ। ਹਾਂ ਉਹਦੀ ਕੰਡ ਸੁਣਦੇ ਯਕੀਨ ਮੰਨ। ਉਹ ਯਾਰ ਸਾਨੂੰ ਕਾਹੂ ਕਾਂਡ ਸੁਣਾਉਂਦਾ ਉਹਦੀ। ਸਰਦਾਰ ਹੋ ਗਈ ਇਹਦੀ, ਹਲੇ ਵੀ ਡਿਪਟੀ ਕੋ ਚੱਲ ਜਾਂਦਾ ਵਾ। ਹਾਂਜੀ ਭਾਜੀ, ਲੇਕਿਨ ਉਹਨੇ ਮੈਨੂੰ ਸਿੱਧਾ ਕਰਤਾ ਇੱਕ ਵਾਰੀ, ਉਹਨੇ ਕਿਹਾ ਨਹੀਂ ਵੀ, ਉਹਨੇ ਆਪਣੇ اخلاق ਦੇ ਨਾਲ ਮੈਨੂੰ ਬਦਲਾਅ ਲਿਆ। ਅੱਛਾ ਹੁਣ ਇਹ ਪੇਸ਼ੀ ਤੇ ਨਹੀਂ ਜਾਂਦਾ, ਇਹ ਡਿਪਟੀ ਨਾਲ ਡੇਟ ਤੇ ਜਾਂਦਾ। ਯਾਰ ਕਿਹੜਾ ਡਿਪਟੀ ਆ ਯਾਰ ਮਿੱਠੇ। ਯਾਰ ਉਹ ਕਿਹੜਾ ਮੁਜਰਮ ਹੁੰਦਾ ਜਿਹਨੂੰ ਸਵੇਰੇ ਨਿਹਾਰ ਉੱਠਦੇ ਆ ਨਾਰ ਦਾ ਜੂਸ ਮਿਲਣ ਡਿਆ। ਇੱਕ ਹੈ ਮੁਜਰਮ ਉੱਥੇ ਪਿਛਲੀ ਸਾਈਡ ਤੇ। ਨਾ ਡਿਪਟੀ ਨੇ ਆਪਣਾ ਗਲਾਸ ਪਕਾਉਣਾ, ਅੱਛਾ ਆਪਣਾ ਭਾਵੇਂ ਕੋਸਾ ਦਾ, ਉਹਨੇ ਮੈਨੂੰ ਕਿਹਾ ਠੰਡਾ ਤੂੰ ਪੀ। ਓਏ ਉਹਨੇ اخلاق ਦੇ ਨਾਲ। ਯਾਦ ਹੁੰਦਾ ਤੈਨੂੰ ਅੱਜ ਵੀ? ਹਾਂਜੀ ਡਿਪਟੀ ਸਾਹਿਬ ਯਾਦ ਹੁੰਦੇ ਨੇ? ਜਦੋਂ ਯਾਦ ਆਉਂਦਾ ਮੇਰੇ ਢੇਲੇ ਡਿੱਗਦੇ ਅੱਖਾਂ 'ਚ, ਇੰਨਾ ਮੈਨੂੰ ਯਾਦ ਆਉਂਦਾ। ਨਹੀਂ ਤੇ ਕੀ ਉਹਨੂੰ ਫੌਤ ਹੋ ਗਏ ਨੇ? ਨਹੀਂ ਫੌਤ ਨਹੀਂ ਹੋ ਤੇ ਗਏ, ਜਾਨਾ ਨਹੀਂ ਮਿਲਿਆ ਕਰ। ਉਹ ਦੂਰ ਸਫ਼ਰ ਬਹੁਤ ਚਲੇ ਗਏ। ਅੱਛਾ ਇੱਥੇ ਲਾਗੜ ਪਾ ਕੇ ਇੱਕ ਪਾਸੇ ਦੀ ਤਸਵੀਰ ਤੇ ਇੱਕ ਪਾਸੇ ਡਿਪਟੀ ਦੀ। ਉਹਨੇ ਮੈਨੂੰ ਕਿਹਾ ਸੀ, ਉਹਨੂੰ ਜਿੱਥੇ ਹੁਣ ਗਿਆ ਵਾ ਨਾ, ਉਹ ਜਿਹੜੇ ਮੁਲਕ 'ਚ ਗਿਆ ਵਾ, ਉਹਨੇ ਕਿਹਾ ਸੀ ਅਫਰੀਕਾ ਵਾ, ਪਤਾ ਨਹੀਂ ਉੱਥੇ ਗਿਆ ਵਾ। ਉਹਨੇ ਕਿਹਾ ਮੈਂ ਤੁਹਾਨੂੰ ਪੈਸੇ ਭੇਜ ਜਾਊਂਗਾ, ਟੈਨਸ਼ਨ ਨਹੀਂ, ਜੁਰਮ ਕੋਈ ਨਹੀਂ ਕਰਨਾ। ਉਹਦਾ ਦੋਸਤ ਆ ਤੇ ਵੀਜ਼ਾ ਬੂਜਾ ਮੇਰਾ ਲੱਗ ਜਾਣਾ, ਮੈਂ ਵੀ ਉੱਥੇ ਚੱਲ ਜਾਣਾ। ਹਾਂ ਨਹੀਂ ਇਦਾਂ ਗੱਲ, ਉਹ ਸ਼ਫਕਤ ਕਰਦੇ ਨੇ ਬਹੁਤ। ਹੁਣ ਯਾਰ ਉਹ ਪਤਾ ਨੀ ਕੇਸਨਾਮਾ ਕੀ ਆ। ਤੇਰੇ ਕੋਲ ਵਾ ਜਾਂ ਉਹਨਾਂ ਕੋਲ ਵਾ ਤੇਰਾ? ਉਹਨੇ ਕਿਹਾ ਸੀ ਤੂੰ ਮੇਰਾ ਪੁੱਤਰ ਵਾ, ਕੋਈ ਗਲਤ ਸੋਚ ਨਹੀਂ। ਉਹਨੇ ਆਪਣੀ ਬੁੱਢੀ ਦੀ ਕੈਂਚੀ ਚੱਪਲ ਨਹੀਂ ਹੁੰਦੀ, ਉਹ ਮੈਨੂੰ ਲਿਆ ਕੇ ਤੇ ਜੇਲ੍ਹ 'ਚ ਕਹਿੰਦਾ ਯਾਰ ਇਹ ਵਾਸ਼ਰੂਮ 'ਚ ਪਾ ਕੇ ਜਾਇਆ ਕਰ। ਉਹ ਐਸਾ ਐਸਾ ਨਾ ਉਹਨੇ ਸੂਟ ਵੀ ਲਿਆਤੇ 2। ਯਕੀਨ ਕਰੋ ਤੇ ਕਾਫੀ ਚੀਜ਼ਾਂ ਲਿਆਤੀ ਉਹ ਖਵਾ ਕੇ। ਇਹਨੂੰ ਕਿਤੇ ਕਿਤੇ ਬੇਗਮ ਵੀ ਕਹਿੰਦਾ। ਬੇਗਮ ਪੁੱਤਰ ਹੈ। ਬੇਗਮ ਪੁੱਤਰ। ਨਹੀਂ ਉਹਦੀ ਕੰਡ ਸੁਣਦੀ ਨੇ ਮੈਨੂੰ ਓ ਬੜੀ। ਯਾਰ ਸੁਣਦੀ ਆ ਭਰਾਵਾ, ਸੁਣ। ਉਹਦੀ ਕੰਡ ਮਾਈਕ ਲੱਗਾ ਉੱਥੇ। ਲੋ ਜੀ ਨਾਜ਼ਰੀਨ, ਓਕੇ ਜੀ, ਆਪਣਾ ਖਿਆਲ ਰੱਖੋ ਤੇ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਉਹ ਵਧੀਆ ਯਾਦਾਂ 'ਚ ਖੋਇਆ ਪਿਆ ਐ, ਮੂੰਹ ਚੈੱਕ ਕਰੀ ਦਰ। ਆਇਓ ਡਿਪਟੀ। ਆਏ ਮਾਰ ਰੋਟੀ ਉਹਨੇ ਪਤਾ ਨਹੀਂ ਕੀ ਗੱਲ ਆ ਯਾਰ, ਉਹਦਾ ਹੱਥ ਹੀ ਬੜਾ ਹੋਰ ਸੀ।